नहीं थोड़ा हुक्म हुण करना भी नहीं आपां नहीं कुछ नहीं होया कुछ नहीं वैसे पैर फिसल गया सी ਅਨਮੈਰਿਡ ਆ ਕੁਆਰੀ ਹੈ ਫਿਰ ਇਹ ਆਪਣੇ ਪੈਰਾਂ ਤੇ ਕੁਆਰੀ ਮਾਰ ਰਿਹਾ ਅੰਦਰੋਂ ਲਾਲ ਪੰਪ ਛੱਡਿਆ ਕਿਸੇ ਨੇ ਲਫ਼ਜ਼ਾਂ ਦਾ ਇਹ ਤਾਂ ਟਿਕਟੋਕ ਬਣਾਉਣਾ ਮੈਂ ਖੁਸਰੇ ਵਾਲਾ ਡਾਂਸ ਕਰਾ ਕੇ ਚੱਲਦੀ ਕੁਬਰੀ ਹੈ बस बस निकलन लगा बाहर आ वेखना आ गया मैं बाहर आ गया आहो अंदर खोल के गल ही ना हुंदी आहो वो सारे दे कोल बैठे हुंदे फिर सारे वो दस दिंदे उस्ताद जी नूं आहो मेरा इदां दा कदी सैन इदां दा कदी सीन नहीं ना होया मेहरबानी आहो नहीं ये तुहाडी मुहब्बत है तुहाडा प्यार है बस दुआ कर दिया करो अल्लाह खैर करेगा ਮੈਨੂੰ ਲੱਗਦਾ ਹੀ ਨਹੀਂ ਇੱਦਾਂ ਕਿ ਯਕੀਨ ਮੈਨੂੰ ਸਾਰਾ ਹੀ ਨਵਾਂ ਲੱਗਣ ਡਿਆ ਇੱਦਾਂ ਲੱਗਦਾ ਵੀ ਦੁਨੀਆ ਹੀ ਚੇਂਜ ਹੋ ਗਈ ਹੈ ਆ ਗਰਮੀ ਚ ਖਲੋਤਾ ਬਾਹਰ ਲੇਕਿਨ ਪਸੀਨਾ ਭੋਰਾ ਨਹੀਂ ਆਉਣ ਡਿਆ ਤੁਹਾਡਾ ਗੱਲ ਦਾ ਹੀ ਅਸਰ ਸਾਰਾ ਤੁਹਾਡੀ ਗੱਲ ਸੀ ਬਹੁਤ ਠੰਡੇ ਕਾ ਨਹੀਂ ਆਪਾਂ ਸੈਟਿੰਗ ਸਾਰੀ ਚੇਂਜ ਕਰ ਦੇਣੀ ਮੈਂ ਤੇ ਬੇਸਿਕਲੀ ਇਸ ਫੀਲਡ 'ਚ ਆਉਣਾ ਨਹੀਂ ਸੀ ਚਾਹੁੰਦਾ ਉਸਤਾਦ ਜੀ ਖਿੱਚ ਧੂ ਕੇ ਲੈ ਉਤੋਂ ਉਦੋਂ ਹੁਣ ਮੈਨੂੰ ਕੀ ਪਤਾ ਸੀ ਤੁਹਾਡਾ ਟੱਕਰਾ ਹੋ ਜਾਣਾ ਤੁਸੀਂ ਬਸ ਹੁਕਮ ਕਰਨਾ ਵਾ ਮੈਂ ਸਦਕੇ ਜਾਵਾਂ ਅੱਛਾ ਜੀ ਨਹੀਂ ਮੈਂ ਕਿਹੜਾ ਭੰਡ ਵਾਂ ਉਹ ਭੰਡ ਤੇ ਉਹ ਸਿਰਫ ਦਾਨਿਸ਼ ਕਹਿੰਦਾ ਤਾਂ ਭੰਡ ਬਣਦਾ ਵਾਂ ਮੈਂ ਤੁਹਾਡਾ ਜੋ ਮੈਂ ਭੰਡ ਮੈਂ ਕਹਾਂ ਤੁਸੀਂ ਹੁਕਮ ਕਰਨਾ ਮੈਂ ਲਫ਼ਜ਼ ਭੰਡ ਨੂੰ ਜ਼ਿੰਦਗੀ ਆਪਣੀ ਹਿਸਟਰੀ ਚੋਂ ਕੱਢ ਦੇਣਾ ਭੰਡ ਬਣਨਾ ਤੇ ਬਹੁਤ ਦੂਰ ਦੀ ਗੱਲ ਆ ਓਕੇ ਕਰੋ ਹੁਣ ਭੰਡ ਨਹੀਂ ਬਣੂਗਾ ਟੀ ਟਾਈਮ 'ਚ ਹਾਂ ਜੋ ਤੁਹਾਡਾ ਹੁਕਮ ਆਪਾਂ ਜਰਮਨੀ ਇਕੱਠੇ ਜੋ ਰਹਿਣਾ ਅੱਲਾ ਖੈਰ ਕੀਤੇ ਨਹੀਂ ਉਹ ਬਾਹੂਬਲੀ ਤੇ ਇੱਕੋ ਵਾਰੀ ਕੀਤਾ ਸੀ ਨਹੀਂ ਬਾਹੂਬਲੀ ਮੋੜ ਕੇ ਕੀਤਾ ਹੀ ਨਹੀਂ नहीं थोड़ा हुक्म हुण करना भी नहीं आपां नहीं कुछ नहीं होया वैसे पैर फिसल गया सी वैसे गिरन लगा इन्हें बाहर है ना मैं भांड वाला रोल करांगा ना मैं जिन वाला करांगा ना मैं बाहूबली बनूंगा पर रोल करे नहीं करना और ना मैं विच माड़े क्यू दिया करूंगा फैमिली दे तुसीं बेफिक्र हो जाओ जिद्दां तुसीं कहना उद्दां ही करना मैं काम ही नहीं करना मैं फील्ड का बंदा ही नहीं है मैं तो बंदा ही होर तरह सीगा मैं तो सादा स्प्रैड जो बंदा मैं तो इंजॉय करने वाला बंदा बेफिक मैं छड्ड गल्लां दिओ तुसीं जिद्दां मेरी जान ने कहना उद्दां ही होना वा मैनूं घरों फुल सपोर्ट आ मीत कहंदे आ ਜਦੋਂ ਮਰਜ਼ੀ ਜਿਹੜੇ ਮਰਜ਼ੀ ਕੰਟਰੀ ਜਾ ਕੇ ਸ਼ਾਦੀ ਕਰ ਲਾ ਹਾਂ ਅੱਲਾ ਖੈਰ ਕੀਤੀ ਤੁਸੀਂ ਬਸ ਡਾਕੂਮੈਂਟਸ ਆਪਾਂ ਬਣਵਾ ਲੈਣੇ ਹਾਂ ਜਦੋਂ ਕਹਿਣਾ ਮੈਂ ਜਰਮਨੀ ਆਪਾਂ ਤਿਆਰ ਬੈਠਾ ਮੈਂ ਤੇ ਜਰਮਨੀ ਜਾਣ ਨੂੰ ਇੱਥੇ ਕੀ ਕੁਛ ਵੀ ਨਹੀਂ ਰਹਿ ਗਿਆ ਆਏ ਦੇ ਲੜਾਈ ਝਗੜੇ ਨੋ ਨਹੀਂ ਉਸਤਾਦ ਬਸ ਗੱਲਾਂ ਹੀ ਆ ਉਸਤਾਦ ਨਹੀਂ ਮੁਹੱਬਤ ਕੋਈ ਨਹੀਂ ਦੇਣ ਡਿਆ ਇਹ ਟੀ ਟਾਈਮ ਅਜੀ ਨਜ਼ਰ ਆਉਂਦਾ ਵਾ ਐਸੇ ਇੱਕ ਗੱਲ ਵਾ ਜੋ ਤੁਹਾਡੀ ਮੇਰੀ ਸ਼ਾਦੀ ਹੋਣੀ ਹੈ ਕਿੰਨਾ ਮਜ਼ਾ ਆਉਣਾ ਜਰਮਨੀ ਦੇ ਵਿੱਚ ਫੁੱਲ ਸਰਦੀਆਂ ਦੀ ਸ਼ਾਦੀ ਉਹ ਨਹੀਂ ਉਹ ਤਾਂ ਵੈਸੇ ਜਾਨੀ ਕਿ ਟੀਮ 'ਚ ਕਰੀਦਾ ਖੁਸਰੇ ਵਾਲਾ ਰੋਲ ਮੈਂ ਖੁਸਰੇ ਵਾਲਾ ਰੋਲ ਨਹੀਂ ਕਰਾਂਗਾ ਹੁਣ ਮੈਂ ਕਸਮ ਦਿੰਦਾ ਤੁਹਾਨੂੰ ਮੈਂ ਖੁਸਰੇ ਵਾਲਾ ਰੋਲ ਵੀ ਨਹੀਂ ਕਰਾਂਗਾ ਜਿਹੜਾ ਤੁਸੀਂ ਰੋਲ ਕਹਤਾ ਕਰਨਾ ਮੈਂ ਕੰਮ ਹੀ ਨਹੀਂ ਕਰਨਾ ਆਪਾਂ ਛੱਡ ਦੇਣਾ ਵਾ ਚਲੋ ਛੱਡੋ ਨਾ ਗੱਲਾਂ ਨੂੰ ਮਿੱਟੀ ਪਾਓ ਖਾਣਾ ਖਾਧਾ ਮੇਰੀ ਜਾਨ ਨੇ ਹਾਏ ਕੀ ਖਾਧਾ ਵਾ ਭੱਲੇ ਮੇਰੇ ਫੇਵਰਟ ਆ ਭੱਲੇ ਯਕੀਨ ਮੰਨੋ ਅੱਛਾ ਤੇ ਨਹੀਂ ਫਿਰ ਉਹਦਾ ਮਤਲਬ ਕੀ ਫਿਰ ਤੂੰ ਭੱਲੇ ਵੀ ਹੁਣ ਮੈਂ ਭੱਲੇ ਖਾਵਾਂਗਾ ਹਾਂ ਖਾਣਾ ਖਾ ਲਿਆ ਇੱਕ ਮਿੰਟ ਜ਼ਰਾ ਹਾਂ ਅਮੀਨ ਕੋਈ ਮੈਂ ਕੰਮ ਛੱਡ ਦੇਣਾ ਹੈ ਭੈਣ ਜਿੰਨ ਬਣੋ ਜਿੰਨ ਵਾਲਾ ਟੀ ਟਾਈਮ ਕਰਨਾ ਸੀ
ਯਾਰ ਉਧਰ ਜਾ ਬੰਦੇ ਦੇ ਕੋਈ 100 ਪ੍ਰਾਈਵੇਸੀ ਹੁੰਦੀ, ਕੋਈ ਪ੍ਰਾਈਵੇਟ ਬੰਦਾ ਗੱਲ ਕਰੋ। ਨਹੀਂ ਪ੍ਰਾਈਵੇਸੀ ਕਾਦੀ ਯਾਰ, ਘੰਟਾ ਹੋ ਗਿਆ ਸੀ ਤੇਰੇ ਮੁਲਾਜ਼ਮ ਲੱਗੇ ਸਾਰੇ ਵੇਟ ਕਰਨ ਉੱਥੇ ਟੀ ਟਾਈਮ ਤੇ ਬਹਿ ਕੇ। ਵੇਟ ਕਾਹਤੋਂ ਕਰਨ ਡਿਆ? ਮੇਰੇ ਕੋਲ ਕਸਮ ਲੈਣੀ ਤੁਸੀਂ ਤੇ ਸ਼ੋਅ ਨਹੀਂ ਕਰੋ ਜਾ ਕੇ। ਨਹੀਂ ਨਾਲੇ ਮੈਂ ਤੈਨੂੰ ਨਾ 2-3 ਦਿਨ ਹੋ ਗਏ ਨੋਟ ਕਰ ਰਿਹਾ ਆਂਦਾ ਤੂੰ ਫੋਨ ਤੇ ਹਰ ਟਾਈਮ ਫੋਨ ਤੇ, ਨਾ ਹੋਰ ਕੋਈ ਸ਼ੋਅ ਨਾ ਤੈਨੂੰ ਕੋਈ ਪਰਵਾਹ ਹੀ ਨਹੀਂ ਹੈਗੀ ਕਿਸੇ ਕੰਮ ਦੀ। ਤੈਨੂੰ ਆਪਣਾ ਕੋਈ ਕੰਮ ਨਹੀਂ, ਤੈਨੂੰ ਮਾਲਕ ਨੇ ਮੇਰਾ ਕਰਕੇ ਰੱਖਿਆ ਵੀ ਇਹਦਾ ਧਿਆਨ ਰੱਖ। ਮੈਂ ਕਿਤੇ ਦਹਿਸ਼ਤ ਕਰ ਦਵਾਂ? ਮੇਰੇ ਪਿੱਛੇ ਲੱਗਾ ਹੋਇਆ ਮੈਂ ਸ਼ੋਅ ਕਰਨ ਆਂਦਾ ਨਾ ਇੱਥੇ। ਹਾਂ ਤੇ ਸ਼ੋਅ ਕਰੀਦਾ ਨਹੀਂ ਯਾਰ। ਤੇ ਹੁਣ ਕਰਨ ਵਾਸਤੇ ਬੈਠੇ ਸਾਰੇ, ਏਸੀ ਚੱਲਣ ਦੇ ਆ ਉੱਥੇ। ਏਸੀ ਬੰਦ ਕਰ ਦੇ, ਏਸੀ ਬੜਾ ਕਿਤੇ ਬਰਫ਼ ਜੰਮਣ ਡਈ ਅੰਦਰ, ਬੰਦ ਕਰ ਦੇ। ਮੈਂ ਆਇਨਾ ਮੈਂ ਯਾਰ ਜਿੰਨ ਬੰਨਾ ਆ ਕੇ ਜਿੰਨ ਵਾਲਾ ਸ਼ੋਅ ਕਰਨਾ, ਜਿੰਨ ਵਾਲਾ। ਯਾਰ ਜਾ ਕੇ ਇਦਾਂ ਉਸਤਾਦ ਨੂੰ ਦੱਸ ਦੇ, ਨਾ ਮੈਂ ਜਿੰਨ ਬਣਨਾ, ਨਾ ਮੈਂ ਭੰਡ ਬਣਨਾ, ਨਾ ਮੈਂ ਬਾਹੂਬਲੀ ਕਰਨਾ, ਮੈਂ ਕੋਈ ਕਰੈਕਟਰ ਨਹੀਂ ਕਰਿਆ ਕਰਨਾ ਤੇ ਖੁਸਰਾ ਤੇ ਮੈਂ ਬਣਨਾ ਹੀ ਨਹੀਂ। ਅੱਛਾ ਹੋਰ ਤੇ ਜਿਹੜਾ ਜਾਨੀ ਕਿ ਚਾਹ ਮੇਰਾ ਫਟਾ ਲਗਾ ਨਾ, ਮਿੱਠਾ ਜਿੱਥੇ ਲਿਖਿਆ ਮਿੱਠਾ ਫੋਟੋਗ੍ਰਾਫ, ਉਹ ਵੀ ਖਤਮ ਕਰ ਉਹ ਵੀ ਨਹੀਂ ਕਰਨਾ। ਲੱਗ ਖੈਰ ਜਾ ਕੇ ਜਿੰਨ ਵੀ ਨਹੀਂ ਤੇ ਆਪਣਾ ਖੁਸਰਾ ਵੀ ਨਹੀਂ। ਹਾਂ ਖੁਸਰਾ ਵੀ ਨਹੀਂ, ਭੰਡ ਵੀ ਨਹੀਂ, ਭੰਡ ਵੀ ਨਹੀਂ। ਮੈਂ ਕਰੈਕਟਰ ਕਰਿਆ ਹੀ ਕਰਾਂ। ਮੈਂ ਸਾਦਾ ਜਿੱਦਣ ਮੇਰੀ ਤਬੀਅਤ ਹੋਈ ਬੜਾ ਬਹਿ ਜਾ ਕਰਾਂਗੇ। ਚਲੋ ਭਾਜੀ ਮੈਂ ਕਹਿ ਦਿੰਦਾ, ਨਾਲੇ ਗੱਲ ਸੁਣ ਰਿਹਾ, ਮੈਂ ਕਹਿ ਦਿੰਦਾ ਕਾਕੇ ਹੋ ਰਿਹਾ। ਮੈਂ ਜਿੱਦਣ ਟੀ ਟਾਈਮ 'ਚ ਬਹਿਣਾ ਮੈਨੂੰ ਬੁਜ਼ਦਲ ਨਹੀਂ ਕਹਿਣਾ। ਮੈਂ ਜੱਟ ਵਾਲ ਅਲਹਮਦੁਲਿਲਾ, ਮੈਂ ਪੂਰਾ ਜਿਹਨੇ ਕੋਈ ਗੱਲਬਾਤ ਕੀਤੀ ਮੈਂ ਟੀ ਟਾਈਮ 'ਚ ਜੁੜ ਜਾਣਾ। ਚਲੋ ਮੈਂ ਕਹਿ ਦਿੰਦਾ। ਹਾਂ ਇਦਾਂ ਨਾਲੇ ਉਰਿਆ ਕਾਕਾ ਗੱਲ ਸੁਣ ਰਿਹਾ। ਨਾਲੇ ਹੋਰ 3 ਮਹੀਨੇ ਦੀ ਛੁੱਟੀ ਚਾਹੀਦੀ ਮੈਨੂੰ। ਕੀ ਗੱਲ 3 ਮਹੀਨੇ ਦੀ ਛੁੱਟੀ? ਕੀ ਮਤਲਬ ਉਮਰੇ ਤੇ ਜਾਣਾ ਫਿਰ? ਅੱਲਾ ਲੈ ਕੇ ਜਾਏਗਾ, ਲੇਕਿਨ ਤੁਹਾਡੇ ਲੋਕਾਂ ਨੇ ਨਹੀਂ ਹੈ ਦਿਲ ਵਿੱਚ। ਨਹੀਂ 3 ਮਹੀਨੇ ਦੀ ਛੁੱਟੀ ਕਿਸ ਮੇਰਾ ਕੋ ਆਪਣਾ ਸਿਲਸਿਲਾ, ਮੈਂ ਤੈਨੂੰ ਕਿਉਂ ਆਪਣਾ ਦੱਸਾਂ? ਕੀ ਸਿਲਸਿਲਾ ਤੇਰਾ? ਐਵੇਂ ਨਾ ਮੈਨੇਜਰ ਨਾ ਬਣ ਤੂੰ, ਮੇਰੇ ਤੇ ਨਹੀਂ ਲੱਗਾ ਮੈਨੇਜਰ ਦੇ ਛੜਾਂ ਹੀ ਵੱਜਣੀਆਂ ਹੋਣੀਆਂ ਵਾ। ਹਾਂ ਤੈਨੂੰ ਮੈਂ ਦੱਸਤਾ, ਦਿਮਾਗ ਖਰਾਬ ਨਾ ਕਰ ਮੇਰਾ ਭਾਈ। ਕੀ ਹੁੰਦਾ ਮੈਨੇਜਰ ਨੂੰ? ਕੀ ਹੁੰਦਾ ਮੈਨੇਜਰ ਦੇ ਚੰਡਾਂ ਹੀ ਵੱਜਣੀਆਂ ਹੁੰਦੀਆਂ ਵਾ। ਚੱਲ ਉਧਰ। ਆਹ ਕੀ ਬਦਤਮੀਜ਼ੀ ਚੱਲ ਕਰਨੀ ਆ? ਚੱਲ ਤੇਰੀ ਬੇਪਰਵਾਹੀ ਬੱਚੀਆਂ ਨੇ ਬੱਚੀ ਦਾ ਕੀ ਕਰੂਗਾ? ਸ਼ਰਮ ਕਰਿਆ ਕਰ ਜਾ। ਭਾਬੀ ਆਉਣ ਦੀ ਅੰਮੀ ਆ, ਭਾਬੀ ਆ। ਐਡਾ ਤੂੰ ਕਿਤੇ ਆ ਗਿਆ? ਨਹੀਂ ਇਹ ਕਿਹੜੇ ਪੁੱਠੇ ਕੰਮ ਸ਼ੁਰੂ ਕਰ ਲਏ ਤੁਸੀਂ? ਕੀ ਹੋਇਆ ਵਾ? ਪੁੱਠੇ ਕੰਮ ਕਿਹੜੇ ਯਾਰ? ਵਿਆਹ ਸਾਰੇ ਕਰਦੇ ਆ। ਕੀ ਹੋਇਆ ਕੀ ਆ? ਉੱਥੇ ਬਹਿ। ਆਪ ਨੇ ਮੈਂ ਦੱਸਦਾ ਤੁਹਾਨੂੰ, ਮੈਂ ਦੱਸਦਾ। ਮਾਲਕਾਂ ਨੇ ਆਪ ਨੇ ਕੀਤਾ ਸਾਰਾ ਸਿਸਟਮ। ਅਸੀਂ ਮੈਂ ਕਿਤੇ ਕਰ ਲਈ, ਕਿਤੇ ਮੈਂ ਕੋਈ ਪਤਾ ਕਿਤੇ ਮੈਂ ਰਾਜ ਦੱਸਦੇ ਇੱਥੇ ਤੇ ਸ਼ਰਮ ਨਹੀਂ ਆਂਦੀ ਹੈਗੀ। ਬਹਿ ਜਾਨੇ ਭਾਈ, ਬਹਿ ਨੇ ਕਿਤੇ ਤੂੰ ਮੇਰੀ ਟੈਂਡ ਕਰਨੀ ਹੈ, ਬਹਿ ਜਾ। ਤੇਰੀ ਬੇਪਰਵਾਹੀ ਹੋਇਆ ਕੀ ਆ? ਹੋ ਯਾਰ ਉਹ ਲੈਟਾਂ ਚਲਾਓ ਯਾਰ। ਇੱਥੇ ਤੁਸੀਂ ਕਿੰਨੀ ਦੇਰ ਹੋ ਗਏ ਤੁਸੀਂ ਬੈਠੇ ਆ? 20 ਮਿੰਟ ਹੋ ਗਏ ਤੁਹਾਨੂੰ? ਭਾਈ ਹੁਣੀ ਫੋਨ ਤੇ ਲੱਗੇ ਆ ਕੁੜੀਆਂ। ਭਾਈ ਦੇ ਕਿਤੇ ਪ੍ਰਿੰਟ ਛਪ ਗਏ ਇੱਥੇ, ਵੀ ਕਿਤੇ ਟੋਇਆ ਪਾਤਾ ਭਾਈ ਨੇ। ਓ ਯਾਰ ਭਾਈ ਮਿੱਠੇ ਕੋਈ ਗੱਲ ਆਰਾਮ ਨਾਲ ਵੀ ਸੁਣ ਲਿਆ ਕਰ ਯਾਰ, ਹਰ ਗੱਲ ਸ਼ਰਮ ਨਹੀਂ ਛੱਡ ਆਉਂਦੀ। ਦੇ, ਅੰਜ ਸਮਝ ਰੇਡੀਓ ਲੱਗਾ। ਤੇਰੀ ਕੀ ਗੱਲ ਕੀ ਆ ਵੈਸੇ? ਨੂੰ ਲੱਗਾ ਕੁੜੀਆਂ ਨਾਲ ਬਾਹਰ ਫੋਨ ਤੇ ਕਰਨ ਇਹ ਫਲਾਣ ਤੇ। ਉਰੇ ਆ ਮਿੱਠੇ। ਤੇਰੀ ਬੇਪਰਵਾਹੀ ਸਜਣਾ ਮੈਨੂੰ ਮਾਂਗੇ। ਬੇਟੇ ਕਿਹਨੂੰ ਫੋਨ ਕਰਦਾ ਤੂੰ? ਹਾਂਜੀ ਭਾਈ ਤੁਸੀਂ ਤਾਂ ਚੁੱਕਦੇ ਨਹੀਂ, ਉਹਨਾਂ ਨੂੰ ਕਰਨਾ ਫਿਰ। ਓਏ ਸ਼ਰਮ ਆਣੀ ਚਾਹੀਦੀ ਤੈਨੂੰ, ਖੋਤੇ ਜਿੱਡਾ ਹੋ ਗਿਆ, ਬੱਚੇ ਤੇਰੇ ਵੱਡੇ ਹੋ ਰਹੇ, ਉਹ ਤੈਨੂੰ ਭੋਰਾ ਹਜਾ ਨਹੀਂ। ਬੱਚੇ ਵੱਡੇ ਹੋਣੇ ਹੀ ਆ। ਮੈਂ ਹੁਣ ਕਿਤੇ ਇੱਟ ਰੱਖ ਦਵਾਂ ਵੀ ਵੱਡਾ ਨਾ ਹੋਵੇ। ਦਿਮਾਗ ਖਰਾਬ ਕਰੋ, ਆਪ ਤੁਸੀਂ ਜੋ ਮਰਜ਼ੀ ਕਰੋ। ਹੈ ਐਡੀ ਸੋਹਣੀ ਸਾਡੀ ਭਰਜਾਈ, ਉਹਨੂੰ ਛੱਡ ਕੇ ਤੇ ਇੱਧਰ ਉੱਧਰ ਫੋਨਾਂ ਤੇ। ਤੂੰ ਕਿਤੇ ਦੇਖ ਨੂੰ ਓ ਯਾਰ ਉਹਨੇ ਗੱਲ ਸੁਣ ਲਈ ਹੋਣੀ। ਆਇਆ ਨਹੀਂ ਤੂੰ ਸਾਡੇ ਘਰ ਨਹੀਂ ਆਇਆ? ਤੇਰੀ ਚੋਇਸ ਮਾੜੀ ਤਾਂ ਨਹੀਂ ਹੋਣੀ ਮਿੱਠੇ? ਮੇਰੀ ਗੱਲ ਸੁਣ ਮਿੱਠੇ, ਮਾੜੀ ਨਹੀਂ ਹੈ ਹਦਾਇਤਾਂ ਦਾ। ਇੱਕ ਮਿੰਟ। ਅੱਲਾ ਮੇਰਾ ਜਾਣਦਾ ਆਟੇ 'ਚ ਲੂਣ ਵੀ ਨਹੀਂ ਹੈ ਮੇਰੇ ਸਮੇਤ ਕੋਈ ਵੀ। ਤੇ ਤੇਰਾ ਬਣਦਾ ਵਾ ਇੰਜ ਮਾੜਾ ਜਿਹਾ ਤੁਸੀਂ ਬੁਲਾਈ ਜਾਂਦੇ ਹੋ ਤੇ ਯਾਰ ਇੱਧਰ ਉੱਧਰ ਯਾਰ ਮਿੱਠੇ। ਭਾਈ ਨੂੰ ਯਾਰ ਮੈਂ ਕਿਤੇ ਮਸਤਮਾ ਉਹ ਤਬਾਈ ਦਾ ਰਸਤਾ ਤੇਰਾ ਬਣਦਾ ਵਾ। ਕਿਉਂ? ਤੂੰ ਕੰਮ ਵਾਲੇ ਪਾਸੇ ਤਵਜੋ ਤੇ ਤੂੰ ਕਿੱਧਰ ਕੀ ਕਰਨ ਨੇ ਆ? ਕਾਮਾਂ ਤੋਂ ਜੋ ਦਿੱਤੀ ਸਾਥ ਸਾਨੂੰ ਕੀ ਮਿਲ ਗਿਆ? ਕੀ ਲੈ ਹੁਣ ਮਿੱਠਾਪੁਰੀਆ ਨਾਮ ਨਹੀਂ ਹੋਇਆ ਪੂਰੀ ਉਹ ਦੁਨੀਆ ਭਾਈ 'ਚ ਮਿੱਠਾਪੁਰੀਆ ਨਾਮ ਕੋਈ ਨਹੀਂ, ਸ਼ਨਾਖਤੀ ਕਰਦੇ ਹਰ ਬੰਦਾ ਨਾਮ ਹੁੰਦਾ ਵਾ। ਜੇ ਹੁਣ ਕਿਤੇ ਇਹਨਾਂ ਨੇ ਕੋਈ ਰਾਹ ਖੋਲੇ ਆ ਨਾ, ਕੋਈ ਫੈਮਿਲੀ ਪਲੈਨਿੰਗ ਹੋਣ ਲੱਗੀ ਆ ਕਿਤੇ ਹੋਰ ਉਹ ਭਾਈ ਤੂੰ ਜਰਮਨੀ ਦਾ ਵੀਜ਼ਾ ਲੈ ਕੇ ਦੇ ਲੈ ਕੇ ਤੁਸੀਂ ਸਮਝਾਤੇ ਸਿੱਧਾ ਮੂੰਹ ਤੇ ਪਹਿਲੇ ਉੱਥੇ ਨਹੀਂ ਸੀ ਕਰਾਣਾ ਫਿਰ? ਕਿਤੇ ਜਿੱਥੇ ਉਹ ਯਾਰ ਜੀ ਮੈਂ ਜਿੱਥੇ ਮਰਜ਼ੀ ਕਰਾਓ, ਤੁਸੀਂ ਕੌਣ? ਨਹੀਂ ਇਹ ਕਿਉਂ? ਸਬਰ ਕਰ ਲੈਂਦਾ, ਮਸ਼ਹੂਰ ਹੋ ਲੈਂਦਾ, ਫਿਰ ਵਿਆਹ ਕਰਾ ਲੈਂਦਾ। ਓਏ ਉਸਤਾਦ ਨੂੰ ਬੁਲਾ ਕੇ ਲਿਆ ਜਰਾ। ਯਾਰ ਤੂੰ ਸਾਡਾ ਕੀ ਲੱਗਦਾ ਵਾ ਦੱਸ? ਯਾਰ ਤੇਰਾ ਮੇਰਾ ਕੀ ਹਿਸਾਬ ਤਾਂ? ਮੈਂ ਜੱਟਵਾ, ਤੂੰ ਪਤਾ ਨਹੀਂ ਕੀ ਆ। ਐਵੇਂ ਆਪਾਂ ਭਰਾ ਨਹੀਂ? ਨਹੀਂ ਭਾਜੀ ਮੈਂ ਤੁਹਾਡਾ ਭਰਾ। ਯਾਰ ਛੱਡ ਦੇ ਮਿੱਠੇ, ਤੂੰ ਮੈਂ ਸਿਰਫ ਫੈਸਲੇ ਦੀ ਇੱਜ਼ਤ ਕਰਦਾ। ਉਹ ਨਹੀਂ ਮਿੱਠਾ ਜੀ, ਆਪਣੀ ਇੱਜ਼ਤ ਆਪਣੇ ਹੱਥ 'ਚ। ਹਾਂ ਤੂੰ ਮੇਰੀ ਇੱਜ਼ਤ ਕਰਦਾ, ਤੇਰੀ ਜ਼ਰੂਰਤ ਨਾ ਹੁੰਦੀ ਗੈਰ ਨੂੰ ਮੈਂ ਨੂੰ ਗੱਲ ਕਰਦਾ। ਤੈਨੂੰ ਅਕਲ ਮੋਤੀ ਨਹੀਂ ਹੈ ਮਿੱਠੇ। ਉਹ ਘਰ ਤੇਰੀ ਜਵਾਨ ਬੁੱਢੀ ਬੈਠੀ ਆ, ਅਗਰ ਉਹ ਕਿਸੇ ਗੈਰ ਬੰਦੇ ਨਾਲ ਗੱਲਾਂ ਕਰੇ। ਯਾਰ ਏਦਾਂ ਦੀ ਗੱਲ ਨਹੀਂ ਕਰੀ ਤੂੰ। ਇਹ ਪਿਆਰ ਹੋਣੀ ਹੈ ਤਾਂ ਯਾਰ ਨਹੀਂ ਨਾ ਮੇਰਾ ਪਿਆਰ ਕਰਦੀ ਹੋਈ ਆ। ਅੱਛਾ ਤੇ ਮੈਂ ਉਹਦਾ ਅਮਰੀਕਾ ਦਾ ਵੀਜ਼ਾ ਲਵਾ ਦਵਾਂ ਭਰਜਾਈ ਤੇਰੀ ਦਾ ਕੀ ਬੀਤੇਗੀ ਤੇਰੇ ਤੇ? ਪੰਜ ਫੈਸਲੇ ਲੜਾਈ ਵਾਲੀ ਗੱਲ ਤੁਸੀਂ ਕਰੋ ਨੇ ਕਿਉਂ? ਤੁਸੀਂ ਵੱਡਿਆਂ ਨੂੰ ਸਮਝਾਓ ਸਭ ਯਾਰ, ਇਹ ਸਮਝਾਈ ਜਾਂਦਾ ਹੁੰਦਾ ਵਾ। ਯਾਰ ਉਹਨੂੰ ਕਹਿੰਦਾ ਜਿਹੜਾ ਪਹਿਲੇ YouTube ਤੇ ਨਹੀਂ ਚੜਿਆ ਵਿਆਹ ਮੇਰਾ ਸਕ੍ਰਿਪਟਡ ਸੀਗਾ ਸਾਰਾ। ਓਏ ਮਿੱਠੇ ਤੂੰ ਬਸ ਕਿੱਦਾਂ ਯਾਰ? ਲੇਕਿਨ ਯਾਰ ਆਪਣੀ ਇੱਜ਼ਤ ਮੈਂ ਨਹੀਂ ਯਾਰ ਕੁਝ ਕਹਿਣਾ। ਪਤਾ ਕੀ ਗੱਲ, ਸਲਮਾਨ ਸਾਹਿਬ ਮੇਰੇ ਅੱਗੇ ਕੁਝ ਬੋਲ ਪੈਣਾ ਤਾਂ ਮੇਰੀ ਕੀ ਇੱਜ਼ਤ ਰਹਿ ਜਾਊਗੀ? ਨਹੀਂ ਭਾਈ ਤੁਸੀਂ ਵੱਡੇ ਹੋ ਯਾਰ। ਨਹੀਂ ਨਾ ਭਰਾ ਨਹੀਂ। ਭਾਜੀ ਨਾਲੇ ਠੀਕ ਹੈ ਨਾ ਮਿੱਠਾ ਜੀ, ਇਹਨੇ ਉਸ ਤੁਸੀਂ ਅੱਜ ਉਹ
ਕ੍ਰਾਸ ਕਰਤੀ Line ਜਿਹੜੀ cross। ਸੀ ਨਾ ਹੈਂ? ਯਾਰ ਭਾਈ ਫੈਸਲ ਮਾਫੀ ਦੇ ਦੇ ਹੁੰਦੀ ਹੈ ਜ਼ਿੰਦਗੀ ਹਰ ਇੱਕ ਨੂੰ ਚਾਹ ਸੰਦੀ ਕੇ ਵਧਣ ਦਾ ਮੈਂ ਇੱਥੇ 7 ਸਾਲ ਮਿਹਨਤ ਕੀਤੀ ਸ਼ੁਕਰ ਅਲਹਮਦੁਲਿਲਾ ਠੀਕ ਆ ਓਕੇ ਆ ਲੇਕਿਨ ਉਹ ਫੈਨ ਬਣੀ ਸੀ ਕਿ ਮੁਹੱਬਤ ਕਰਦੀ ਪਿਆਰ ਕਰਦੀ ਯਾਰ ਫੈਨ ਦੇ ਪਿੱਛੇ ਤੂੰ ਆਪਣਾ ਉਹ ਛੱਡ ਦੇਂਗਾ ਰੋਲ ਭਾਈ ਲੈ ਯਾਰ ਜਰਮਨੀ ਦਾ ਵੀਜ਼ਾ ਮਿਲ ਰਿਹਾ 40 45 ਲੱਖ ਦਾ ਤੂੰ ਲਾ ਲੇਗਾ ਮੇਰੇ ਤੇ ਉਹ ਤੂੰ ਲਾ ਦੇ ਤੂੰ ਇੱਥੋਂ ਹੀ ਨਾਮ ਬਣਿਆ ਵਾ ਯਾਰ ਮੈਂ ਤੋਂ ਹੀ ਉਹ ਬੁਲਾ ਰਹੀ ਹੈ ਮੈਂ ਕੋਈ ਗੱਲ ਕੀਤੀ ਆ ਓਏ ਉਹਨੇ ਬੁਲਾਣਾ ਨਹੀਂ, ਇਦਾਂ ਹੀ ਹੁੰਦਾ ਵਾ ਗੁਰਦੇ ਗੇਮ ਪਾ ਕੇ ਹਾਂ ਅੱਖਾਂ ਡੇਲੇ ਕੱਢ ਕੇ ਉਹ ਵੇਚ ਕੇ ਤੇ ਫਾਰਗ। ਉਹਨੇ ਭਾਜੀ ਮੈਂ ਤੁਹਾਨੂੰ ਦੱਸਾਂ ਉਹਨੇ ਇੱਥੇ ਆਣਾ ਵਾ ਠੀਕ ਹੈ 1.5-2 ਮਹੀਨੇ ਰਹਿਣਾ ਇਹਦੇ ਪੱਲਿਓਂ ਰਹਿ ਰੂ ਕੇ ਸਾਰਾ ਖਾ ਪੀ ਕੇ ਉਹਨੇ ਚੱਲ ਜਾਣਾ ਬਸ ਇੱਜ਼ਤ ਇੰਨੀ ਨਾ game। ਇੱਜ਼ਤ ਤੇ ਕੋਈ ਨਹੀਂ ਨਾ ਭਰਜਾਈ ਦਾ ਵੀਜ਼ਾ ਅਸੀਂ ਲਵਾ ਦੇਣੇ ਹੋਰ ਦਾ ਉਹ ਯਾਰ ਤੂੰ ਭਜਾਈ ਨੂੰ ਛੱਡ ਦੇ ਯਾਰ ਤੈਨੂੰ ਮੋਟਰਸਾਈਕਲ ਮਾਲਕਾਂ ਦੀ ਤੂੰ ਸਾਈਕਲ ਤੇ ਆਉਣਾ ਹੈ ਤੁਹਾਡਾ ਵੱਡਾ ਫਨਕਾਰ ਹੋ ਗਏ ਬੱਠਾ ਜੀ ਤੁਹਾਡੀ ਗੈਰਤ ਕਿੱਥੇ ਸੀ? ਕਚਹਿਰੀ ਬਾਜ਼ਾਰ ਸੀਗੀ ਮੈਂ ਅੱਗੇ ਕੀ ਸੀਗਾ ਤੇ ਗੈਰ ਉਸ ਤੋਂ ਵੀ ਅੱਗੇ ਕੀ ਸੀਗੀ ਅਸੀਂ ਮੋਬਾਈਲ ਦੀ ਕੇਸ ਨੂੰ ਪਾਉਣ ਗਏ ਯਾਰ ਗੈਰ ਤਾਂ ਬੰਦੇ ਨੇ ਅੰਦਰ ਹੁੰਦੀ ਆ ਹੈ ਹੀ ਨਹੀਂ ਤੇਰੇ ਅੰਦਰ ਗੈਰਤ ਹੁੰਦੀ ਤੂੰ 100 ਵਾਰੀ ਸੋਚਣਾ ਸੀ ਕਿਸੇ ਦੀ ਧੀ ਭੈਣ ਨਾਲ। ਹਾਂਜੀ ਗੈਰ ਤਾਂ ਵਾਕਈ ਨਹੀਂ ਹੈ ਜਦੋਂ ਮੈਂ ਤੁਹਾਡੇ ਚ ਆਉਣਾ ਸੀ ਨਾ ਮੈਂ ਗੈਰ ਤੇ ਕਢਵਾ ਕੇ ਆ ਗਿਆ ਸੀ ਵੀ ਇਹਨਾਂ ਚ ਗੈਰ ਦਾ ਕੰਮ ਹੀ ਕੋਈ ਨਹੀਂ ਸਾਡੇ ਨਾਲ ਅੱਜ ਤੋਂ ਬਾਅਦ ਬਈ ਵੀ ਨਾ ਅਸੀਂ ਇਹੋ ਜਿਹਾ ਚਲੋ ਅੱਲਾ ਖੈਰ ਕੀ ਪਤਾ ਲੱਗਾ ਕਿ ਰਾਜੀ ਵੀ ਨਹੀਂ ਹੈਗਾ ਲੰਬੇ ਨਾ ਕਿਤੇ ਜੱਫੀ ਪਾ ਕੇ ਖੜਾ ਕਿਤੇ ਪੁੱਠਾ ਲੰਮੇ ਪਿਆ ਕਿਤੇ ਇੰਜ ਲਾਡੀਆਂ ਕਰਨ ਦੇ ਉਹ ਯਾਰ ਮੈਂ ਏਦਾਂ ਹੀ ਕਰਨਾ ਜੋ ਕਰਨਾ ਚਾਹੋ ਬੱਚੇ ਆ ਤੇਰੇ ਆਪਣਾ ਕੰਮ ਓਏ ਕੀ ਗੱਲ ਪਰ ਫਾਜ਼ਲ ਤੁਸੀਂ ਨਾ ਕਰ ਮੈਂ ਚਪੇੜਾ ਮਾਰਨੀ ਹੈ ਤੇਰੇ ਆਹੋ ਉਸਤਾਦ ਜੀ ਨੂੰ ਦਿਖਾਣਾ ਮੈਨੂੰ ਨਾ ਦਿਖਾਈ ਕੋਈ ਜੋ ਕਰਨਾ ਇਹ ਉਹ ਆਪਣੇ ਬਾਹਰ ਇਥੋਂ ਗੇਟੋਂ ਬਾਹਰ ਜਾ ਕੇ ਜੋ ਮਰਜ਼ੀ ਕਰੋ ਮੈਂ ਕੁਝ ਵੀ ਤੁਹਾਡੀ ਇੰਨੀ ਇੱਜ਼ਤ ਕਰਦਾ ਤੂੰ ਮੇਰਾ ਸਿਰ ਪਾੜ ਨਾ ਕਰੀ ਤੇ ਤੂੰ ਸਿਰ ਪਾੜ ਮੇਰਾ ਤੂੰ ਕਬੀਲਦਾਰ ਤੋਂ ਬੰਦਾ ਵਾ। ਇੱਜ਼ਤ ਕਰਦਾ ਤੂੰ ਘਟਾ ਇੱਜ਼ਤ ਦਾ ਯਾਰ ਸਾਰੇ ਕਰਦੇ ਆ ਖਰਾਬ ਕਰਨ ਦੇ ਹੋ ਤੁਸੀਂ ਅਦਾਰਾ ਕੀ ਖਰਾਬ ਮੈਂ ਅਦਾਰਾ ਖਰਾਬ ਕਰਨ ਦੇ ਹੋ ਮੈਂ ਕਿਤੇ ਅਦਾਰੇ ਚ ਉਲਟੀਆਂ ਕਰਤੀਆਂ ਵੀ ਅਦਾਰਾ ਖਰਾਬ ਹੋ ਗਿਆ ਅਦਾਰਾ ਪਹਿਲੇ ਬੜਾ ਸਹੀ ਸੀ ਲਗਾ ਪੰਜ ਸ਼ਾਦੀਆਂ ਕਰਨ ਦੇ ਮਾਲਕਾਂ ਉਹ ਨੇ ਮਾਲਕਾਂ ਦੀ ਤੇਰੀ ਤੂੰ ਉਹਨਾਂ ਦੀ ਬਰਾਬਰੀ ਕਰ ਸਕਦਾ ਤੇਰਾ ਖਾਨਦਾਨ ਬਰਾਬਰੀ ਨਹੀਂ ਕਰ ਸਕਦਾ ਉਹਨਾਂ ਦੀ ਹਾਂਜੀ ਅਸੀਂ ਕਰਨੀ ਵੀ ਨਹੀਂ ਹੈ ਬਰਾਬਰੀ ਹਾਂ ਕਿਹੜੀ ਕੀ ਫੈਸਲ ਭਾਈ ਛੱਡੋ ਯਾਰ ਇੱਕ ਮਿੰਟ ਹੈ ਕਹਿ ਮੇਰੀ ਭੈਣ ਆ। ਤੁਹਾਡੀ ਭੈਣ ਆ ਉਹ ਮੈਂ ਬੈਠਾ ਖੁਦਾ ਦੀ ਮੈਂ ਦੰਦ ਕੱਢ ਲੈਣੀ ਮੈਂ ਤੁਹਾਡੇ ਸਿਖਾਣਾ ਸੁਣ ਲਿਆ ਦੁਬਾਰਾ ਨਾ ਕਰੀ ਯਾਰ ਤੇਰੀ ਮੇਰੀ ਇੱਜ਼ਤ ਕਰੋ ਨਾ ਕਰੋ ਮੈਂ ਗਲਤ ਕੋਈ ਵੀ ਵੇਖ ਲਿਆ ਨਾ ਹਰਕਤ ਖੁਦਾ ਜਾਣਦਾ ਮੈਂ ਨਹੀਂ ਛੱਡਣਾ ਤੁਹਾਨੂੰ ਯਾਰ ਗਲਤ ਹਰਕਤ ਕਿਹੜੀ ਉਹ ਜਰਮਨੀ ਆ ਮੈਂ ਇੱਥੇ ਆ ਗਲਤ ਹਰਕਤ ਕਿਹੜੀ ਹੋ ਗਈ ਤੈਨੂੰ ਮੈਂ ਦੱਸਾਂਗਾ ਇਹਦਾ ਮੋਬਾਈਲ ਫੜ ਹਾਂਜੀ ਭਾਈ ਨੂੰ ਨੰਬਰ ਕੱਟੋ ਵਿੱਚੋਂ ਨੰਬਰ ਇਹ ਜਿਹੜੇ ਪੁੱਠੇ ਕੰਮਾਂ ਚ ਗਏ ਹਲੋ ਆ ਕਰਨੇ ਤੁਸੀਂ ਆ ਮੈਂ ਜੋ ਮਰਜ਼ੀ ਕਰਾਂ ਪੰਜ ਮੋਬਾਈਲ ਇਹ ਕਿਹੜਾ ਕੰਮ ਕਰਨੀ ਆ ਤੁਹਾਡੀ ਮੈਂ ਇੱਜ਼ਤ ਕਰਦਾ ਤੂੰ ਯਾ ਕਰਦਾ ਸਾਰੇ ਯਾਰ ਆ ਗਏ ਆ ਜਦ ਤੂੰ ਘੱਟਾ ਕਰਦਾ ਵਾ ਸਿਰ ਪਾੜ ਫਿਰ ਇਹਦੇ ਧੱਕੇ ਸਹੀ ਹੈ ਨਾ ਲੜਾਈ ਇੱਜ਼ਤ ਨਾ ਕਰੋ ਸਾਡੀ ਇੱਜ਼ਤ ਦਾ ਖਿਆਲ ਵੀ ਰੱਖੋ ਇੱਜ਼ਤ ਦਾ ਖਿਆਲ ਕਿਤੇ ਇੱਜ਼ਤ ਨੂੰ ਗਾਡ ਰਖਾ ਦਵਾਂ ਇੱਜ਼ਤ ਦਾ ਖਿਆਲ ਰੱਖੀਦਾ ਨਹੀਂ ਮੈਂ ਕਿਤੇ ਖੇ ਪਾਤੀ ਆ ਕਹਿੰਦਾ ਆਪ ਸਾਰੀ ਜ਼ਿੰਦਗੀ ਕੀ ਕਰਦੇ ਰਹੇ ਕਹਿੰਦਾ ਮੈਂ ਇਸ ਫੀਲਡ ਦਾ ਬੰਦਾ ਹੀ ਨਹੀਂ ਮੈਂ ਤੇ ਐਵੇਂ ਹੀ ਆ ਗਿਆ ਇੱਧਰ ਆਪ ਜਵਾਨੀ ਪਤਾ ਕੀ ਕਰਦੇ ਰਹੇ ਕੀ ਕੀਤਾ ਮੈਂ ਜੋ ਮਰਜ਼ੀ ਕਰਾਂ ਤੂੰ ਕੌਣ ਨਾ ਕਹਿਣ ਵਾਲਾ ਯਾਰ ਜਾਤੀ ਹੈ ਯਾਰ ਉਸਤਾਦ ਜੀ ਕਿੱਥੇ ਨੇ ਅਗਰ ਜੂਨੀਅਰ ਦਾ ਐਡਾ ਨਜਾਇਜ਼ ਨਹੀਂ ਦੱਸਣਾ ਇੱਧਰ ਆਜੋ ਫੈਸਲ ਭਾਈ ਭਾਈ ਨਾ ਆਜੋ ਆਪਸ ਵਿੱਚ ਮੁਕਾ ਲੈਣੇ ਆ ਨਹੀਂ ਕਰਦਾ ਅੱਗੇ ਤੋਂ ਫੈਸਲ ਭਾਈ ਨਹੀਂ ਮੈਂ ਕਰਨਾ ਵਾ ਭਾਈ ਮੈਂ ਕਰਨਾ ਵਾ ਉਹ ਯਾਰ ਕਿਉਂ ਕਹਿੰਦਾ ਇੰਨੇ ਬੰਦੇ ਤੋਂ ਹਟਾਉਣੇ ਬਿੱਟੇ ਤੇਰੀ ਸਮਝ ਤੇ ਨਹੀਂ ਆਉਂਦੇ ਯਾਰ ਇਹ ਤਬਾਹੀ ਦਾ ਰਸਤਾ ਵਾ ਜਿੰਨਾ ਮਰਜ਼ੀ ਭਾਈ ਇੱਥੇ ਜਾ ਤੇਰੀ ਜ਼ਿੰਦਗੀ ਹੈ ਤੇਰਾ ਮੈਂ ਹੋਣਾ ਤਬਾਹ ਯਾਦਾਰ ਤੇਰੀਆਂ 5-7 ਲੈਣਾ ਤੋਂ ਪਹਿਲੇ ਮੈਂ ਕਹਿ ਰਹਾ ਮੈਂ ਤਬਾਹ ਹੋਣਾ ਵਾ ਬੱਚੇ ਤੇਰੇ ਮੈਂ ਸਾਰੇ ਸੰਭਾਲ ਲਾਂਗਾ ਜਰਮਨੀ ਜਾਊਂਗਾ ਫਿਊਚਰ ਭਾਈ ਜਾਊਗਾ ਕੀ ਹੁਣ ਉਹ ਚੱਲ ਯਾਰ ਸਾਈਡ ਤੇ ਹੋ ਸੀਰੀਅਸ ਗੱਲ ਹੋ ਗਈ ਇੱਧਰ ਹੋ ਤੂੰ ਸਾਡੀਆਂ ਸੀਟ ਤੇ ਬਈ ਜਾਨਾ ਗੱਲ ਹੁੰਦੀ ਹੈ ਯਾਰ ਕੀ ਗੱਲ ਆਲ ਫੂਲ ਕਿਉਂ ਹੋ ਗਿਆ ਕੀ ਕੰਮ ਕਰਨ ਨੇ ਅਸੀਂ ਭਾਜੀ ਪਾਣੀ ਲੈਣ ਤੇ ਕੰਮ ਸਾਡੀਆਂ ਦੀ ਸੀਟ ਤੇ ਆ ਕੇ ਕਰਨਾ ਹਿੱਟ ਰੋਲ ਆ ਦਾਨਿਸ਼ ਭਾਈ ਹਿੱਟ ਰੋਲ ਆ ਕਹਿੰਦਾ ਮੈਂ ਨਹੀਂ ਕਰਨਾ ਕੁੜੀ ਨੇ ਮੈਨੂੰ ਕਹਿ ਦਿੱਤਾ ਕਿ ਜੇਨ ਵਾਲਾ ਇਹ ਉਹ ਯਾਰ ਮੇਰੀ ਆਪਣੀ ਮਰਜ਼ੀ ਦੀ ਹੈ ਮੈਂ ਨਹੀਂ ਕਰਨਾ ਭਾਈ ਇਹ ਕੰਮ ਹੀ ਇਦਾਂ ਦਾ ਵਾ ਇਹਨੂੰ ਜੋ ਮਰਜ਼ੀ ਸਮਝਾਈ ਜੋ ਇਹਨੇ ਕਰਕੇ ਹੀ ਮੁੜਨਾ ਮੇਰੀ ਗੱਲ ਸੁਣ ਮਿੱਠੇ ਉਸਤਾਦ ਜੀ ਤੱਕ ਗੱਲ ਜਾਏਗੀ ਐਵੇਂ ਖੱਪ ਪਏਗੀ ਸਾਰਿਆਂ ਨੂੰ ਪਤਾ ਚੱਲੇਗਾ ਇਹ ਘਰਾਂ ਦੇ ਮਾਮਲੇ ਘਰਾਂ ਦੇ ਘਰ ਤਬਾਹ ਹੋ ਜਾਂਦੇ ਮੇਰੇ ਕੋਲ ਨਾ ਕਰ ਛੱਡਦੇ ਇਸ ਕੰਮ ਨੂੰ ਹੋਰ ਕਰਾ ਦੇ ਸ਼ਰਮ ਨਹੀਂ ਆਉਂਦੀ ਮਿੱਠੇ ਸਾਰੇ ਕਿਹੜੀ ਹਰਕਤਾਂ ਕੱਲ ਨੂੰ ਉਸਤਾਦ ਜੀ ਨੂੰ ਪਤਾ ਲੱਗੇਗਾ ਉਹਨੂੰ ਫਿਰ ਸਲਮਾਨ ਨੂੰ ਕਹਿਆ ਨਾ ਦੱਸਿਆ ਉਸਤਾਦ ਜੀ ਨੂੰ ਹੁਣ ਚਲੇ ਗਏ ਭਾਨ ਫੈਸਲ ਉਸਤਾਦ ਜੀ ਕੋ ਨਹੀਂ ਜਾਂਦੇ ਨਹੀਂ ਉਹ ਇੱਥੇ ਹੀ ਗਿਆ ਵਾ ਪਾਣੀ ਪੀਣ ਗਏ ਬਸ ਉਸਤਾਦ ਜੀ ਤੱਕ ਗੱਲ ਆ ਕਰ ਓਏ मुस्तफा जाने रहो ਆਈ ਸੁਣਾਓ ਤਬੀਅਤ ਕਿਦਾਂ मत पेला को सलाम शमाए बज में हिदायत पेला को सलाम ਸੁਭਾਨ ਉਸਤਾਦ ਜੀ ਤੁਹਾਡੀ ਗੱਡੀ ਥੋੜੀ ਜਿਹੀ ਪਿੱਛੇ ਹੋ ਗਈ ਚੱਲ ਯਾਰ ਉੱਠ ਤੂੰ ਫੈਸਲ ਭਾਈ ਨੇ ਲੈਣਾ ਚੱਲ ਅੱਛਾ ਮਿੱਠੇ ਨਾਲ ਚੱਲਾਂਗਾ ਕੁੜੀ ਦੇ ਨਾਲ ਵੀ ਹੁਣ ਤੇ ਜਰਮਨੀ ਕਿਸੇ ਨਾਲ ਗੱਲ ਕਰਨੀ ਅੱਜ ਕੱਲ ਉਹਨੇ ਕਿਹਾ ਉਹਨੇ ਕਿਹਾ ਕੀ ਕਿਹਾ ਕਿ ਜੇਲਾਂ ਦਾ ਰੋਲ ਨਹੀਂ ਜਿੰਨਾ ਦਾ ਰੋਡ ਨਹੀਂ ਕਰਨਾ ਕੋਈ ਵੀ ਨਹੀਂ ਕਰਨਾ ਤੇ ਉਹਨੂੰ ਕਿਹਾ ਤੂੰ ਇਹਨੂੰ ਹਟਾ ਲਾ ਇਥੋਂ ਘਰ ਭਾ ਕੇ ਜਰਮਨੀ ਚੋਂ ਪੈਸੇ ਭੇਜੀ ਜਾਣ
ਉਹ ਇਦਾਂ ਦਾ ਆਪਣੇ ਰੋਲ ਕਰਾ ਜਿਹੜੇ ਮਰਜ਼ੀ ਜਿੰਨ ਵਾਲਾ ਜਿਹੜਾ ਤੈਨੂੰ ਅੱਛਾ ਲੱਗਦਾ ਉਹ ਕਰਾਈ ਜਾ। ਤੁਸੀਂ ਉਹ ਕਿਉਂ ਜੀ ਢੋਨੀ ਸਾਹਿਬ? ਸਹੀ ਗੱਲ। ਆਹੋ ਤੂੰ ਆਪ ਡਾਇਰੈਕਟਰ ਬਣ ਜਾ। ਗੱਲਾਂ ਚ ਬੋਲਣਾ ਬਸ। ਚਲੋ ਗੱਲਾਂ ਚ ਆਇਆ ਫਰਾਡ ਬੜੇ ਹੋਣੇ ਤੇ ਉਹਨਾਂ ਨੂੰ ਵਾਧਾ ਘੱਟ ਹੋ ਜਾਏਗਾ ਫਾਇਦਾ। ਉਹ ਇਹਨੂੰ ਕਹਿੰਦੇ ਮੈਂ ਤੈਨੂੰ ਜਰਮਨੀ ਬੁਲਾ ਲੈਣ, ਨਾ ਤੂੰ ਖੁਸਰਾ ਬਣਨਾ, ਨਾ ਤੂੰ ਭੰਡ ਬਣਨਾ, ਨਾ ਤੂੰ ਦਿਨ ਬਣਨਾ। ਅੱਛਾ ਤੇ ਉਹ ਤੇ ਬਣਨਾ ਫਿਰ ਕੀ ਹੈ? ਕੋਈ ਵੀ ਨਹੀਂ ਕਹਿੰਦਾ ਮੇਰੇ ਕੋਲ, ਮੈਂ ਚੱਲਾਂ ਬਾਹਰ। ਅੱਛਾ ਜੀ ਚਲੋ ਅੱਲਾ ਫਿਰ। अब रे जुदो अता किस पे बरसा नहीं, तेरा लुत्फ करम किसने देखा नहीं। ਨਾਤ ਜਿਹੜੀ ਨਾ ਉਸਤਾਦ ਜੀ ਨੋਨੀ ਸਾਹਿਬ, ਓਏ ਮਿੱਠੇ ਆ ਜਾ। ਸਾਨੂੰ ਨਾ ਸਹੀ ਪੁੱਛਣਾ, ਅਕਲ ਮੌਤ ਨਹੀਂ ਹੈਗੀ ਪੜਨ ਦੀ। ਅਰੇ ਅਦਬ ਦਾ ਹੀ ਨਹੀਂ ਪਤਾ। ਅਦਬ ਦਾ ਹੀ ਨਹੀਂ ਪਤਾ। ਸਹੀ ਗੱਲ ਹੈ। ਲਫ਼ਜ਼ ਸ਼ਾਇਰੀ ਉਰਦੂ ਕਿੱਦਾਂ ਹੁਣ ਮੈਂ ਵੀ ਉੱਥੇ ਹੀ ਕਹਿਤਾ ਲੇਕਿਨ ਗਲਤ ਆ। अब रे जुदो अता किस पे, ਇਹ ਪੂਰਾ ਲਫ਼ਜ਼ ਹੋ ਗਿਆ ਕਿਸ ਪੇ। बरसा नहीं, तेरा लुत्फ ਇਹ ਇੱਥੇ ਨਹੀਂ ਛੋੜਨਾ ਚਾਹੀਦਾ। वो करम ਐ ਨਹੀਂ ਬਣਦਾ। ਉਹ ਲੈਦਾ ਕਰਦਾ। तेरा लुत्फ करम ਕਿਸ ਇੱਥੇ ਸਾਹ ਲੈਣਾ ਚਾਹੀਦਾ। ਅਸੀਂ ਕਹਿੰਦੇ तेरा लुत्फ करम, ਗਲਤੀ ਕਰ ਲੁਤਫੋ ਕਰਮ ਨੂੰ ਤੋੜਨਾ ਨਹੀਂ ਚਾਹੀਦਾ। तेरा लुत्फ करम किसने देखा नहीं, ਵਾਹ। किस जगह और कहाँ तेरा कब्जा नहीं, एक मेरा ही ਹੁਣ ਇੱਕ ਮੇਰਾ ਹੀ ਮਤ पे ਰਾਹ ਲੈਦਾ ਕਰਤਾ, ਮਤ ਲੈਦਾ ਕਰਤਾ। ਐ ਸਾਰੇ ਤੇ ਹੀ ਪੜਦੇ। ਇੱਕ ਮੇਰਾ ਹੀ ਰਹਿਮਤ पे दावा नहीं, या एक मेरा ही रहमत पे दावा नहीं, ਪੂਰਾ ਵੀ ਯਾਰ। शाह की सारी उम्र पे लाखों सलाम, शाह की सारी, ऐ सारी नहीं, शाह की सारी उम्र पे लाखों सलाम। क्या बात। ਇਹ ਤਰਜ਼ ਅੱਜ ਕੱਲ ਯਾ ਉਹ ਤਰਜ਼ਾ ਸੱਚ ਗਾਣੇ ਦੀ ਤਰ੍ਹਾਂ। ਤੇ ਗਾਣੇ ਦੀ ਬਣਾਉਣੀ ਨਾ ਉਂਝ ਕਿੱਥੇ ਅਸੀਂ ਨਾ ਨਾ ਆਪਣੀ ਨਹੀਂ ਅਸੀਂ ਬਣਾਉਂਦੇ। ਬਸ ਦਿਹਾੜੀ ਲੈ। ਅਸੀਂ ਪ੍ਰੋਗਰਾਮ ਤੇ ਜਾਣਾ, ਉਥੋਂ 1.5 ਲੱਖ 2 ਲੱਖ 5 ਲੱਖ ਵੱਡੇ ਵੱਡੇ ਨਾਥ ਖਾਨ 10-10 ਲੱਖ ਸੋਨਾ ਇਕੱਠਾ ਕਰਕੇ ਲਿਆ ਕੇ ਘਰ ਸਾਂਭ ਲੈਣਾ। ਉਦੋਂ ਜੋ 20,000 ਲਾਹੌਰ ਕਰਾਚੀ ਜਾਂ ਇੱਥੇ ਕਿਸੇ ਅੱਛੇ ਨੂੰ ਮਿਊਜ਼ਿਕ ਡਾਇਰੈਕਟਰ ਨੂੰ ਜਾਂ ਜਿਹਦੀ ਸੈਂਸ ਅੱਛੀ ਉਹਨੂੰ ਦੇ ਕੇ ਇਹ ਨਹੀਂ ਕਹਿਣਾ ਕਿ ਵੀ ਇਹ 5,000 10,000 ਨਜ਼ਰ ਆ। ਇਹ ਦੋ ਨਾਤਾਂ ਨੇ ਮੈਨੂੰ ਇਹਦੀਆਂ 2 4 5 ਤਰਜ਼ਾਂ ਬਣਾ ਕੇ ਤੇ ਜਿਹੜੀ ਅੱਛੀ ਹੋਈ ਮੈਂ ਉਹ ਗਾਵਾਂਗਾ। ਇੰਜ ਨਹੀਂ ਕਰਨਾ। ਉਹ ਸਾਰਾ 10 ਲੱਖ ਘਰ ਵੈਸੇ ਤੇ ਤਰਜ਼ ਇੰਡੀਆ ਦੀ ਤੇ ਟੀਵੀ ਤੇ ਇੰਡੀਆ ਦੇ ਗਾਣੇ ਬੈਨ ਨੇ। ਮੈਂ ਤੁਸੀਂ ਦੇਖੋ ਯਾਰ ਮੈਨੂੰ ਇਹ ਦੱਸ, ਗਾਣੇ ਇੰਡੀਆ ਦੇ ਬੈਨ ਆ ਇਦਾਂ ਹੀ ਤੇ ਇੰਡੀਅਨ ਤਰਜ਼ ਜਿਹੜੀ ਆ ਉਹਦੇ ਤੇ ਤੁਸੀਂ ਨਾਤ ਲਹਾ ਕੇ ਪੜੀ ਚੋ ਜਿਵੇਂ ਮਰਜ਼ੀ। ਸਹੀ ਗੱਲ। ਚੱਲ 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 ਮੈਂ ਨਹੀਂ ਕਰਨਾ ਕੋਣਾ ਤੈਨੂੰ ਸੌਣ ਤੇ ਤਾਂ ਕਰਦਾ ਹੀ ਕਰ। आज अश्क मेरे नात सुनाए तो अजब क्या, सुन के वो मुझे पास बुलाए तो अजब क्या। ਇਹ ਕਿਹਦੀ ਤਰਜ਼ ਆ? ਇਹ ਰਫੀ ਸਾਹਿਬ ਮੁਹੰਮਦ ਰਫੀ ਸਾਹਿਬ ਸਿੰਗਰ ਸੀ, ਤਰਜ਼ਾਂ ਨਹੀਂ ਸੀ ਬਣਾਉਂਦੇ। ਇਹ ਮੇਰੀ ਆਪਣੀ ਤਰਜ਼ ਸਾਡੇ ਭਰਾ ਦੀ। ਮਾਸ਼ਾਅੱਲਾ ਵਾਹ ਬਹੁਤ ਪਿਆਰੀ ਸਰ। ਸਾਜੀ ਫਿਰ ਤੁਸੀਂ ਗਲਤ ਚੂਜ਼ ਨਹੀਂ ਕੀਤਾ। ਗਲਤ ਚੂਜ਼ ਨਹੀਂ, ਗਲਤੀ ਚੂਜ਼ ਬੇਸਿਕਲੀ ਨਾ ਇਹ ਮੈਂ ਕਿਉਂ ਬਣਾਈ, ਮੈਨੂੰ ਸ਼ਾਇਰੀ ਬੜੀ ਅੱਛੀ ਲੱਗੀ। ਇੱਕ ਹਿੰਦੂ ਸ਼ਾਇਰ ਨੇ ਜਿਨ੍ਹਾਂ ਦੀ ਲਿਖੀ ਹੈ ਅੱਛਾ ਨਾ ਸ਼ਰੀਫ। ਐਨਾਜ਼ ਸ਼ਰੀਫ, ਹਿੰਦੂ ਸ਼ਾਇਰ ਨੇ ਔਰ ਉਹਨਾਂ ਨੇ ਸਰਕਾਰ ਦੀ ਤਾਰੀਫ 'ਚ ਇਹ ਨਾਤ ਲਿਖੀ ਆ ਆਜ ਇਸ਼ਕ ਮੇਰਾ ਖਿਆਲ ਆ। ਵੈਸੇ ਬਹੁਤ ਕਾਫੀ ਗੈਰ ਮਜ਼ਹਬ ਨੇ ਵੀ ਲਿਖੀਆਂ ਨੇ। ਬੜੇ ਬੜੇ। ਉਸਤਾਦ ਜੀ ਮੈਂ ਉਹੀ ਕਹਿਣ ਡਿਆ ਵਾਂ ਕਿ ਤੁਹਾਡੀ ਜਿਹੜੀ ਫੀਲਡ ਹੈ ਨਾ ਤੁਸੀਂ ਉਹਦੇ ਚ ਸਟਰਗਲ ਕਿਉਂ ਨਹੀਂ ਕੀਤੀ। ਸਿੰਗਰ ਬਣਦੇ ਅੱਜ ਪਤਾ ਹੀ- ਦੁਨੀਆ ਇੱਕ ਅੱਛੇ ਸਿੰਗਰ ਤੋਂ ਮਹਿਰੂਮ ਹੋਣੀ ਸੀ। ਭਾਜੀ ਪਤਾ ਹੀ ਨਹੀਂ ਲੱਗਾ ਇਹ ਕੀ ਨੇ। ਇਹ ਡਾਇਰੈਕਟਰ ਵੀ ਨੇ, 뮤직 ਡਾਇਰੈਕਟਰ ਵੀ ਨੇ, ਪ੍ਰੋਡਿਊਸਰ ਵੀ ਨੇ, ਹਡੂਸਰ ਵੀ ਨੇ ਤੇ ਸਾਰਾ ਕੁਝ ਹੁੰਦਾ ਹੀ ਤੋਂ। ਮੈਂ ਕਿਹਾ ਛੱਡ ਦਿਓ ਗੱਲਾਂ। ਹਡੂਸਰ ਕੀ ਹੁੰਦਾ? ਹਡੂਸਰ ਜਿਹੜੇ ਆ ਹੱਡ ਪੈਰ ਤੋੜਦੇ ਆ ਕਿ ਕੰਮ ਤੇ ਨਹੀਂ ਆ। ਨਹੀਂ ਸਾਰਾ ਉਸਤਾਦ ਜੀ ਬਾਂਸਰੀ ਵੀ ਵਜਾ ਲੈਂਦੇ ਆ, ਢੋਲਕ ਵੀ ਵਜਾ ਲੈਂਦੇ, ਤਬਲਾ ਵੀ ਵਜਾ ਲੈਂਦੇ। ਫੈਸਲ ਮੈਂ ਗੱਲ ਕੀਤੀ ਉਸਤਾਦ ਜੀ ਇਸ ਕਿਤੇ ਦੇ ਨਹੀਂ ਹੈਗੇ। ਮੋਟੀਵੇਸ਼ਨਲ ਸਪੀਕਰ ਵੀ ਨੇ।
हाँ जी हाँ जी, आज अश्क मेरे नाथ सुनाए तो अजब क्या, सुन के वो मुझे पास बुलाए तो अजब क्या। ਇਹ ਤੁਸੀਂ ਸਾਰਾ ਕੁਝ ਕੀਤਾ ਇਹਦੀ पोस्ट बाय नहीं पोएट नेम ਨਹੀਂ, ਇਹ ਜਿਹੜੀ ਅਸਲ ਉਹਨਾਂ ਦੀ ਸੀ ਨਾ, ਵੈਸ ਗਾਲੀ ਸਾਹਿਬ पार्ट है ਤਰਜ਼ ਹੋਰ ਆ, ਮਤਲਬ ਉਹ ਸ਼ਾਇਰੀ ਬਹੁਤ ਵੱਡੀ ਹੈ। इंप्रेशन नहीं बनिया क्या सवालिया नहीं बनी ਹਾਂ ਉਹ ਨਾ ਤੇ ਮੈਂ ਨਾ ਮੈਂ ਕਿਹਾ ਮੈਂ ਸੁਣੀਆਂ 3-4 ਤਰਜ਼ਾਂ, ਮੈਂ ਕਿਹਾ ਯਾਰ ਇੱਕ ਵੀ ਤਰਜ਼ ਉਸ ਸ਼ਾਇਰੀ ਦੀ ਜੋ ਰਿਕੁਆਇਰਮੈਂਟ ਹੈ ਨਾ ਉਹ ਤੇ ਪੂਰਾ ਨਹੀਂ ਉਤਰ ਰਹੀ। ਯਾਨੀ ਜਿਹੜਾ ਕੁਐਸਚਨ ਹੈ ਨਾ ਕਿ ਅਜਬ ਕੀ ਇਹਦੇ ਚ ਕੀ ਹੈਰਤ ਆ। बयानिया नहीं आज अश्क मेरे नात सुनाए, ये बड़ी गल आ भी अश्क नात सुना रहे, बड़ी बड़ी गल है, लेकिन की कुछ भी नहीं इच की अजब आ। सुन के वो मुझे पास बुलाए तो अजब क्या, तो जब ਤੇ ਇਹਦਾ ਕੁਐਸਚਨ ਹੈ ਤੇ ਕੀ ਇਹ ਚ ਕੀ ਹੈ। हाँ जी ਫਿਰ ਮੈਂ ਬਾਜੇ ਤੇ ਤਰਜ਼ ਬਣਾਈ ਸੀ, आज अश्क मेरे वाह नात सुनाए तो अजब क्या, ਵਾਹ ਵਾਹ ਬਹੁਤ ਸਹੀ सुभान अल्लाह सुन के वो मुझे पास बुलाए तो अजब वाह 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 आज अश्क मेरे। क्या बात है ਇਹ ਮੇਰੀ ਤਰਜ਼ ਆਪਣੀ ਵਾਹ ਵਾਹ जबरदस्त है ਸ਼ੁਰੂ ਕਰੀਏ। ਇਹ ਗਈ ਅੱਲਾ ਖੈਰ ਕੀਤੀ ਇਨਸ਼ਾਅੱਲਾ ਕਿਸੇ ਨੇ ਚੁੱਕ ਮੈਨੂੰ ਲਿਆ ਜਿਹੜਾ ਮਰਜ਼ੀ ਪੜੇ, ਮੈਂ ਸੋਚਿਆ ਮੈਂ ਜ਼ਵੀਰ ਸ਼ਾਹ ਸਾਹਿਬ ਨੂੰ ਸੁਣਾਵਾਂਗਾ, ਉਹਨਾਂ ਨੇ ਤੇ ਇਹਦੇ ਚ ਜਾਨ ਪਾ ਦੇਣੀ। ਉਸਤਾਦ ਜੀ ਮੈਸੇਜ ਇੱਕ ਬਹੁਤ ਵੱਡਾ ਹੈਗਾ ਸੀਗਾ, ਤੁਸੀਂ ਸ਼ੋਅ ਸ਼ੁਰੂ ਕਰੋ ਫਿਰ ਮੈਂ ਦੇਣਾ ਵਾ ਮੈਸੇਜ। ਅਸਲ ਗੁਣਾ ਦੇ ਟੀ ਟਾਈਮ में खुश आमदीद। जनाब की हाल चाल है, ठीक ठाक हो? ਇੱਥੇ ਪਿੰਨੇ ਇਹ ਕੀ ਸਾਨੂੰ ਨਹੀਂ ਹੁੰਦਾ ਇਦਾਂ ਕਰਨਾ, 70000 ਬਾਤ ਆਉਂਦੀਆਂ ਮੇਰੀਆਂ। हाँ हाँ ये डिफरेंट थी ਜਿੰਨੀਆਂ ਮਰਜ਼ੀ ਸੁਣ ਲਾ ਮੇਰੇ ਕੋ। ਤੁਹਾਡੇ ਅੰਦਰ ਤੇ ਫੈਕਟਰ ਲੱਗੇ हाँ ਉਸਤਾਦ जी ਇਹ ਪਿੰਪਲ ਨਿਕਲ ਰਹੇ ਆ ਇੱਧਰ ਦੇਖੋ ਗਾਲੋਂ पे ओए डिंपल नहीं है फोड़ा हाँ जी, बंदे आवा ਕੀ ਹਾਲ ਚਾਲ ਆ, ਠੀਕ ਠਾਕ ਹੋ, ਰਾਦੀ ਬਾਦੀ ਹੋ? ਸੋਸ਼ਲ ਮੀਡੀਆ ਨੇ ਬਰਬਾਦੀ ਬਹੁਤ ਫੇਰਤੀ ਹੈ ਉਸਤਾਦ, ਬਹੁਤ ਬਰਬਾਦੀ ਫੇਰ। ਅੱਲਾ ਤੁਹਾਡਾ ਭਲਾ। ਬਹੁਤ ਸਾਰੇ ਐਸੇ ਜਿਹੜੇ ਅੱਜ ਤੋਂ 10 ਸਾਲ ਪਹਿਲੇ ਨਾ ਜਿਹਨੂੰ ਕਹਿੰਦੇ ਓਏ 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 ਆਹ ਕੀ ਕਰਨ ਦਿਆ, ਜਿਹਨੂੰ ਲੋਕ ਇਦਾਂ ਕਰਦੇ ਸੀ, ਹਾਂਜੀ। ਓਏ ਏਡਾ ਬਗੈਰਤ, ਓਏ ਏਡਾ ਇਦਾਂ ਦਾ, ਓਏ ਏਡੀ ਗੈਰਤ ਮਰ ਗਈ ਦੀ, ਓਏ ਇਹਦੇ ਨਾਲ, ਓਏ ਫਲਾਣੇ ਨਾਲ, ਓਏ ਮਾਂ ਦੇ ਨਾਲ, ਉਹ ਭੈਣ ਨਾਲ, ਉਹ ਬੁੱਢੀ ਨੂੰ ਲੈ ਕੇ। ਯਾਨੀ ਇਹ 10 ਸਾਲ ਪਹਿਲੇ ਤਬਾਹੀ ਹੁੰਦੀ ਸੀ। ਇਹ ਹੁਣ ਭਾਵੇਂ ਨਾਰਮਲ ਚੀਜ਼ਾਂ ਨੇ, ਤੁਹਾਨੂੰ ਹੁਣੀ ਵਿਖਾਣਾ ਮੈਂ, ਹੁਣੀ ਵਿਖਾਣਾ ਵੇਖਣਾ ਜ਼ਰਾ। ਨਾਰਮਲ ਚੀਜ਼ਾਂ ਨੇ ਹੁਣ। ਉਹ ਨਹੀਂ ਉਹ ਕੋਈ ਹੋਰ ਗੱਲ ਕਰਨ ਰਹੇ, ਤੁਸੀਂ ਹੋਰ ਪਾਸੇ ਗੱਲ ਜਾਣ ਰਹੇ ਉਸਤਾਦ ਜੀ। ਨਾ 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 ਉਸਤਾਦ ਜੀ ਗੱਲ ਤੁਹਾਡੀ 16 ਨੇ ਸਹੀ। ਇਹ ਦਿਲ ਕਰੇ ਅਗਲੇ 10 ਸਾਲ ਚ ਬਹੁਤ ਕੁਝ ਸਾਹਮਣੇ ਵੀ ਹੋਣ ਲੱਗ ਪਵੇ। ਹੁਣੀ ਤੋਂ ਪਤਾ ਲੱਗਣ ਡਿਆ। ਦੇਖੋ ਮੇਰੀ ਜਰਾ ਗੱਲ ਤੇ ਥੋੜੀ ਜਿਹੀ ਨਾ ਗੌਰ ਕਰਨਾ, ਇਹ ਜੋ ਹੋ ਰਿਹਾ ਅੱਜ ਤੋਂ 10 ਸਾਲ ਪਹਿਲੇ ਤੁਸੀਂ ਸੋਚ ਸਕਦੇ ਸੀ? ਬਹੁਤ ਗਲਤ ਸਮਝਿਆ ਜਾਂਦਾ ਸੀ, ਬਹੁਤ ਜ਼ਿਆਦਾ ਗਲਤ। ਤੁਸੀਂ ਸੋਚ ਸਕਦੇ ਸੀ ਕਿ ਦੋ ਮੀਆਂ ਬੀਵੀ ਘਰ ਦੀ ਚਾਰ ਦੀਵਾਰੀ ਦੇ ਅੰਦਰ ਬੈੱਡ ਦੇ ਉੱਤੇ ਬੁੱਢੀ ਲੰਮੇ ਪਈ ਆ ਤੇ ਬੰਦਾ ਆ ਕੇ ਤੇ ਉਹਦੇ ਨਾਲ, ਔਰ ਸਾਡੇ ਇੱਥੇ ਦੇ ਪਾਕਿਸਤਾਨੀ ਮੁਸਲਿਮ ਔਰ ਅੱਛੇ ਸ਼ਰੀਫ ਫੈਮਲੀਆਂ, ਉਹ ਪਹੁੰਚ ਗਿਆ ਉੱਥੇ ਤੱਕ ਗੇਮ, ਹੋਰ ਬੜਾ ਕੁਝ। ਤੇ ਹੁਣ ਇਸ ਤੋਂ ਵੀ ਅਗਲੀ ਗੱਲ ਜਿਹੜੀ ਉਹ ਹਾਲੇ ਲੋਕੇ ਕਰ ਰਹੇ ਨੇ ਮੀਆਂ ਬੀਵੀ, ਜਿਹੜੀ ਹਾਲੇ ਨਹੀਂ ਦਿਖਾ ਰਹੇ, ਜੇ 10 ਸਾਲ ਬਾਅਦ ਉਹ ਵੀ ਦਿਖਾਉਣ ਲੱਗ ਪਏ ਫਿਰ ਓ ਮਾਈ ਗॉड ਮੁਮਕਿਨ ਹੈ ਇਹ ਆ ਜਾਣਾ ਇਹ ਮੁਮਕਿਨ ਸੀ ਜੋ ਹੋ ਰਿਹਾ, ਜੋ ਹੁਣ ਹੋਇਆ ਸਾਜੀ, ਅਸੀਂ ਇਹਨੂੰ ਵੀ ਨਾਮੁਮਕਿਨ ਸਮਝਦੇ ਸੀ। ਕੁਝ ਸਮਝਦਾ ਹੀ ਨਹੀਂ ਸੀ। ਤੇ 10 ਸਾਲ ਬਾਅਦ ਉਹ ਦਿਲ ਕਰੇ, ਇਹ ਬੜਾ ਕੁਝ ਪਲਟਾ ਪੈਣਾ ਹਲੇ ਇਹ ਮੈਂ ਤਾਂ ਦੇਖੋ। ਸਮਝਦਾ ਸੀਗਾ ਕਿ ਅੱਜ ਦੇ ਜੋ ਉਹਦੀ ਵਜ੍ਹਾ ਹੈ ਨਾ, ਅੱਗੋਂ ਜਿਹੜੀ ਵੇਖਣ ਵਾਲੇ ਨੇ ਨਾ ਉਹ ਸ਼ਟਅਪ ਕਾਲ ਨਹੀਂ ਦਿੱਤੀ ਜਾ ਰਹੀ, ਯਾਨੀ 100 ਦੇ ਵਿੱਚੋਂ 5 ਸ਼ਟਅਪ ਕਾਲ ਦੇ ਰਹੇ ਨੇ, 95 ਓਕੇ ਗੱਲ ਇੰਜੋਏ ਕਰ ਰਹੇ ਨੇ, 60 ਇੰਜੋਏ ਕਰ ਰਹੇ ਨੇ,
50 ਇੰਜੋਏ ਕਰ ਰਹੇ ਨੇ, ਕੋਈ 30 35 ਵੇਖੀ ਵੀ ਜਾ ਰਹੇ ਨੇ, ਨਾਲੇ ਵੀ ਕਹੀ ਜਾਂਦੇ ਨੇ ਯਾਰ ਇਹ ਕੀ ਬਕਵਾਸ ਆ। ਕੋਈ 5-7 ਐਸੇ ਨੇ ਜਿਹੜੇ ਬਿਲਕੁਲ ਹੀ ਹਾਰਡਲੀ ਮਤਲਬ ਨੇ। ਐਸਾ ਦੀ ਰੇਸ਼ੋ ਬਾਤ ਵੀ ਉਦੋਂ ਵੀ ਇਦਾਂ ਹੀ ਹੋਏਗਾ ਫਿਰ। ਕੱਲ ਮੈਂ ਰੇਸ ਹੋਇਆ ਉਸਤਾਦ ਜੀ, ਇੱਕ ਲੜਕੀ ਨੇ ਮੈਨੂੰ ਕਿਹਾ ਵਿਲ ਯੂ ਮੈਰੀ ਮੀ। ਠੀਕ ਹੈ ਭਾਜੀ। ਅੱਛਾ ਲੜਕੀ, ਸੱਚ ਸੌਰੀ, ਤੂੰ ਜੇਨ ਵਾਲਾ ਕਿਉਂ ਨਹੀਂ ਕਰ ਰਿਹਾ ਕਰੈਕਟਰ? ਉਹ ਮੈਂ ਤੁਹਾਨੂੰ ਦੱਸਣਾ ਕੀ ਕਰਦਾ ਪਿਆ ਉਸਤਾਦ ਜੀ, ਛੱਡ ਦਿਓ। ਜੇਨ ਵਾਲਾ ਕਰੈਕਟਰ ਕਿਉਂ ਨਹੀਂ ਕਰਦਾ? ਜੇਨ ਵਾਲਾ ਸ਼ੋਅ ਕਿਦੋਂ ਦਾ ਹੋਇਆ? ਮਨਾ ਕੀਤਾ, ਉਹਨੇ ਨਹੀਂ ਮਨਾ ਕਰ, ਤੂੰ ਮਨਾ ਕਿਹਨੇ ਕਰਨਾ, ਕਰ ਲਾਂਗੇ ਜਦੋਂ ਕਹੋਗੇ। ਕੀਤਾ ਹੀ ਹੈ। ਚਲੋ ਜਾਓ ਉਹ ਗੈਟਅਪ ਕਰਕੇ ਆਓ ਜੇਨ ਵਾਲਾ। ਨਹੀਂ ਮੈਂ ਕਹਾਂ ਗਰਮੀ ਬਹੁਤ ਹੈ ਨਾ, ਉਹ ਮੋਟੀ ਫਰੋਸ ਪਾਉਣੀ ਪੈਂਦੀ, ਬਿਗ ਪਾਉਣੀ ਪੈਂਦੀ। ਨਹੀਂ ਤੂੰ ਸਿਰਫ ਵਾਲਾਂ ਨਾਲ ਤੇ ਉੱਤੇ ਤੂਤੀ ਜੀ ਲਾ ਕੇ ਆ ਜਾ, ਬਾਕੀ ਇਦਾਂ ਹੀ ਆ ਜਾ। ਜਾ ਖੁਸਰੇ ਵਾਲਾ ਕਰ ਲੈਣੇ ਚਲੋ, ਖੁਸਰੇ ਵਾਲਾ ਬਾਅਦ ਚ ਕਰ ਲਾਂਗੇ। ਨਹੀਂ, ਉਹ ਪਤਾ- ਜੇਨ ਵਾਲਾ ਕੁਝ ਨਹੀਂ ਕਰਨਾ, ਪ੍ਰੌਪਸ ਨਹੀਂ ਪਾਉਣੀ, ਸਿਰਫ ਉਹ ਵਿਗ ਪਾਉਣੀ ਆ। ਉੱਤੇ ਉਹ ਤੂਤੀ ਜਿਹੜੀ ਗੱਤੇ ਦੀ ਬਣਾਈ ਉਹ ਅੰਦਰ ਪਈ, ਉਹ ਨੁੱਕਰ ਦੇ ਵਿੱਚ ਮੈਂ ਰੱਖੀ, ਉਹ ਪਾ ਕੇ ਆ ਉਹ ਜਾ। ਕੱਲੀ ਤੂਤੀ ਜੀ ਆ, ਬਿਗਾ ਜਿਹੜੀਆਂ ਸਾਰੀਆਂ ਵਾਸ਼ ਕੀਤੀਆਂ ਹੋਈਆਂ ਵਾ। ਵਿਗ ਦੇ ਉੱਤੇ ਤੂਤੀ ਟੇਪ ਨਾਲ ਲੱਗੀ ਹੈ ਤੇਰੇ ਹੱਥਾਂ ਦੀ, ਮੈਂ ਨੁੱਕਰ ਚ ਰੱਖੀ, ਕੱਲ ਸਫਾਈ ਕਰ ਉਹ ਲਿਆ। ਉਸਤਾਦ ਜੀ ਤੂਤੀ ਦੇ ਚੱਕਰ 'ਚ। ਤੂਤੀ ਬੋਲ ਰਹੀ ਇਹਦੀ? ਹਾਂਜੀ ਉਸਤਾਦ ਜੀ, ਉਹ ਕੱਲ ਕਰ ਲਾਂਗੇ ਇਨਸ਼ਾਅੱਲਾ। ਕੱਲ ਮੈਂ ਲਿਖਿਆ ਅੱਜ ਕੀ ਆ? ਮਨਾ ਕੀਤਾ ਹੈ। ਯਾਰ ਕਿਹਨੇ ਮਨਾ ਕਰਨਾ, ਭਾਵੇਂ ਫੈਸਲੇ ਪੇਸ਼। ਉਹਦੇ ਜ਼ਮੀਰ ਨੇ ਮਨਾ ਕੀਤਾ ਹੈ। ਹਾਂ ਇਹ ਹੋ ਸਕਦਾ। ਅੱਛਾ ਜ਼ਮੀਰ, ਨਹੀਂ, ਜ਼ਮੀਰ ਕਿੱਥੇ ਇਹਦਾ? ਜ਼ਮੀਰ ਜਰਮਨੀ ਹੈ ਜੀ, ਹੈ ਜਰਮਨੀ। ਜ਼ਮੀਰ ਜਰਮਨੀ ਭੇਜਦਾ ਹੀ? ਉਸਤਾਦ ਜੀ ਇਹ ਹੌਲੀ ਹੌਲੀ ਚੀਜ਼ਾਂ ਬਾਹਰ ਭੇਜ ਰਿਹਾ ਆਪਣੀਆਂ। ਨਹੀਂ ਉਹ ਵੈਸੇ ਸ਼ੁਗਰ ਲੱਗੇ। ਹੋਸ਼ ਕਰ, ਹੋਸ਼ ਸਾਜੀ ਮੈਂ ਨਾ ਬਲਾ ਹੋਸ਼ ਕਰ, ਲੈ ਹੋਸ਼ ਕਰ, ਗੁਨੇਗਾਰਾਂ ਜਾ ਗਿਆ ਤੂੰ ਵਾਪਸ। ਉਹ ਭਾਈ ਮੈਂ ਨਾ ਲੈਪ ਓਵਰ ਤੋਂ ਬਚਣ ਡਿਆ। ਬਸ ਕਰ ਦੇ। ਲੈਪ ਓਵਰ, ਲੈਪ ਓਵਰ ਚੋਂ ਬਚ, ਲੇਕਿਨ ਸਾਡੇ ਸਕ੍ਰਿਪਟ ਚ ਤਾਂ ਰਹਿ, ਗੱਲ ਤੇ ਸੁਣ। ਮੈਂ ਤੂੰ ਤਾਂ ਲੈਦਾ ਹੀ ਉਧਰ ਆਇਆ ਕਰਕੇ ਤੇ ਕਿਤੇ ਹਿਸਾਬ ਆ। ਤਾਂ ਮੈਨੂੰ ਸੈੱਟ ਕਰਾਂ ਚੱਕਰਾਂ ਚ। ਯਾਰ ਸ਼ੁਗਰ ਜੀ ਨਹੀਂ ਗੱਲ ਪਤਾ ਕੀ ਗੱਲ ਆ, ਗਰਮੀ ਆ, ਥੋੜੇ ਦਾਣੇਬਾਜ਼ੀ ਹੋਏ ਨੇ ਜਿਸਮ ਤੇ। ਕੱਲ ਨੂੰ ਇਨਸ਼ਾਅੱਲਾ ਉਹ ਜਿਸਮ ਦਾ ਮੈਂ ਤੈਨੂੰ ਨਹੀਂ ਕਹਿਣ ਦਿਆ। ਉਹ ਮੇਰੇ ਨਾਲ ਇੱਥੇ ਉਹ ਮਸਲਾ ਬਣਿਆ, ਇੱਥੇ ਡਿੰਪਲ ਬਣੇ ਆ ਇੱਥੇ। ਕਿੱਥੇ ਡਿੰਪਲ ਕਿਤੇ ਨਹੀਂ ਬਣੀ, ਕਿਹੜੇ ਨਹੀਂ ਪਹਿਲਾਂ ਗਿਲਟ ਕੇ ਯਾਰ ਕਹਿੰਦੇ ਦਾਣੇ ਜਿਹੜੇ ਬਣ ਜਾਂਦੇ ਕਿਤੇ ਨਜ਼ਰ ਹੀ ਨਹੀਂ ਆਉਂਦੇ। ਦਾਣੇ ਬਣੇ ਉਧਰ ਹੱਥ ਹੀ ਨਾ ਲੱਗੇ, ਤੂੰ ਇੰਜ ਕਰਕੇ ਕਹਿੰਦੇ ਇੱਥੇ ਦਾਣੇ ਬਣੇ ਆ। ਇਹ ਦਿਲ ਕਰ ਤੂੰ ਭਾਜੀ ਇੱਥੇ ਮੇਰਾ ਫੋੜਾ ਨਿਕਲਿਆ ਇੱਥੇ ਆ ਦੇਖੋ। ਇਹ ਕਿਹੜਾ ਫੋੜਾ, ਜਿਹੜਾ ਫੇ ਵੀ ਲਿਆ ਨਾਲ। ਕੱਲ ਨੂੰ ਆਂਦੇ ਹੀ ਆਪਾਂ ਮੈਂ ਕਹਿੰਦਾ ਉਹਨੇ ਕਰਨਾ ਹੀ ਨਹੀਂ ਉਸਤਾਦ ਜੀ। ਯਾਰ ਕਰਨਾ ਕੋਈ ਫਾਇਦਾ। ਵਜ੍ਹਾ ਕੀ ਹੈ? ਵਜ੍ਹਾ ਕੋਈ ਨਹੀਂ, ਗਰਮੀ ਹੈ ਯਾਰ। ਹੁਣ ਸਾਰੀ ਪੂਰੀ ਸਰੌਲੇ ਕੇ ਮੈਂ ਕਰਦਾ, ਤੁਸੀਂ ਇੰਜ ਕਰਦੇ। ਮੈਂ ਪਹਿਲੇ ਬਣ ਕੇ ਬੈਠਾ ਹੁੰਦਾ। ਹਾਂ ਨਹੀਂ ਵੈਸੇ ਮਿੱਠਾ ਇਦਾਂ ਦਾ ਨਹੀਂ ਹੈਗਾ। ਮੇਰੇ ਤੋਂ ਬਹੁਤੀ ਗਰਮੀ ਨਹੀਂ ਹੈ ਮਿੱਠੇ ਇੱਥੇ ਕਿਸੇ 'ਚ, ਮੈਂ ਤੈਨੂੰ ਕਹਿਣ ਡਿਆ। ਭਾਜੀ ਸਰਦਾਈ ਪੀਓ, ਕਿਨਾਰ ਰੋਡ ਤੇ ਲੱਗੀ ਬੜੀ ਹਦਾਇਤ। ਭਾਜੀ ਉਦਾਂ ਅਸੀਂ ਚੈਨਲ ਤੇ ਕਿਤੇ ਜਾਂਦੇ ਆ ਤੇ ਸਾਨੂੰ ਕਹਿੰਦੇ ਜੀ ਇੰਡੀਅਨ ਗਾਣਾ ਨਹੀਂ ਗਾਉਣਾ, ਤੁਸੀਂ ਪੂਰਾ ਗਾਤਾ ਜੁਗਨ ਨੇ, ਜੁਗਨ ਪੂਰਾ ਗਾਤਾ ਸੁਖਵਿੰਦਰ ਦਾ ਗਾਣਾ। ਜੀ ਮੈਨੂੰ ਨਾ ਛੇੜੋ ਮਿਹਰਬਾਨੀ। ਨਾ ਛੇੜੋ, ਮਖੀਲ ਆ ਇਹ। ਮੈਂ ਉਸਤਾਦ ਜੀ ਯਾਰ ਸਾਨੂੰ ਯਾਰ ਸਾਡੇ ਕਿਹੜੇ ਰੂਲ ਨੇ ਯਾਰ। ਮੈਂ ਕੀ ਸਮਝਦਾ ਤੁਹਾਨੂੰ, ਬਾਪ ਤੁਸੀਂ ਮੈਨੂੰ ਕੀ ਸਮਝਦੇ ਹੋ? ਕੱਖ ਚਲੋ ਹੈ ਮਤਲਬ ਮੇਰੇ ਉਸਤਾਦ ਨੂੰ ਕਹਿਣਾ, ਨਹੀਂ ਉਹ ਬੇਟਾ ਮੈਨੂੰ ਤੁਸੀਂ ਕੀ ਸਮਝਦੇ ਹੋ? ਓਏ ਯਾਰ ਮੈਂ ਤੈਨੂੰ ਇੱਕ ਉਸਤਾਦ ਜੀ ਪਤਾ ਨਹੀਂ ਕੀ ਗੱਲ, ਰਾਤੀ ਮੈਂ ਖਾਬ ਦੇਖਿਆ ਵਾ ਹਲਕਾ ਜਿਹਾ। ਹੁਣ ਖਾਬਾਂ ਹੀ ਆਣੀਆਂ ਵਾ ਜੀ। ਮੁੱਠ ਵਾਲਾ ਤਿੱਕਾ ਕਬਾਬ ਨਹੀਂ ਹੁੰਦਾ, ਕਿਹੜਾ ਮੁੱਠ ਵਾਲਾ ਏਡਾ ਅੱਗੇ ਗੋਲ ਜਿਹਾ ਲੱਗਦਾ, ਢੋਲ ਟਾਪ। ਉਹ ਮੇਰਾ ਖਾਣ ਨੂੰ ਬੜਾ ਦਿਲ ਕਰਨ ਡਿਆ ਵਾ। ਟਿੱਕਾ ਕਬਾਬ ਸੀਖ। ਉਹ ਰਾਨ ਜੀ ਹੁੰਦੀ ਆ, ਐਨੀ ਹੱਡੀ ਨੰਗੀ ਹੁੰਦੀ ਆ, ਐ ਹੱਡੀ ਉੱਥੋਂ ਫੜੀਦਾ ਵਾ, ਅੱਗੋਂ ਗੋਲਾ ਜਿਹਾ ਬਣਿਆ ਹੁੰਦਾ। ਉਹ ਕਿਤੇ ਰਾਤੀ ਖਾਬ ਚ ਆਇਆ ਵਾ, ਕਿਤੇ ਉਹ ਕਿਤੇ ਸਰਕਟ ਚੱਲ ਜਾਂਦਾ ਨਾ। ਉਹ ਹਾਂ ਨਹੀਂ ਬੇਟੇ, ਉਹ ਫ੍ਰਿਜ 'ਚ ਪਿਆ। ਸਾਰੀਆਂ ਜਿਹੜੀਆਂ ਤੁਹਾਡੀਆਂ ਚਾਂਪਾਂ ਆਈਆਂ ਨੇ ਨਾ, ਉਹਨੂੰ ਆਹੋ ਵੇਖ ਮੈਂ ਕੇ ਸਮਝ ਗਿਆ। ਮੈਂ ਸਾਜੀ ਹੋਰ 6 ਮਹੀਨੇ ਹੈਗੇ ਨੇ, ਇਹਨਾਂ ਨੇ ਕੰਮ ਦਾ ਜਵਾਬ ਦੇਣਾ। ਨਾ 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 6 ਮਹੀਨੇ ਅਗਲਾ ਹਫਤਾ ਲੈ ਤੂੰ। ਅੱਛਾ ਮੈਂ ਕਿਹਾ ਹਿਸਾਬ ਲਾਇਆ, ਤੁਸੀਂ ਲੋਕ ਮਰਵਾਉਣ ਚ ਵੀ ਨਾਲ ਆ, ਬਚਾਉਣ ਚ ਵੀ ਨਾਲ ਆ। ਨਹੀਂ ਮਿੱਠੇ ਨੂੰ ਬਚਾ ਹੀ ਰਹੇ ਆ। ਉਸਤਾਦ ਜੀ ਗੱਲ ਪਤਾ ਕੀ, ਮੇਰਾ ਨਾ ਕਹਿੰਦੇ ਛੋਟਾ ਮੂੰਹ ਬੜੀ ਬਾਤ। ਨਹੀਂ ਇੱਧਰ ਬੜਾ ਮੇਰਾ ਛੋਟੀ ਜ਼ਮੀਰ ਨਹੀਂ ਬਾਤ। ਮੰਨਦਾ, ਲੇਕਿਨ ਉਸਤਾਦ ਜੀ ਅਗਰ ਮੈਂ ਵੇਖਾਂ ਵੱਡਾ ਹੋਣ ਦੇ ਨਾਤੇ ਮੈਂ ਕਰਨੀ ਗੱਲ। ਮੈਨੂੰ ਸਿਰਫ ਜਵਾਬ ਦੇਣਾ, ਤੁਸੀਂ ਮੈਨੂੰ ਕੀ ਸਮਝਦੇ ਹੋ? ਮੈਂ ਤੈਨੂੰ ਮਿਹਰਬਾਨੀ, ਸੱਚੀ ਮੁੱਚੀ ਉਸਤਾਦ ਜੀ ਤੁਹਾਡੀ ਮੁਹੱਬਤ ਦੀ। ਇਹ ਮੈਂ ਅੱਜ ਦਿਲ ਦੀ ਗੱਲ ਦੱਸੀ। ਸੱਚੀ ਮੁੱਚੀ ਉਸਤਾਦ ਤੁਸੀਂ ਮੇਰੇ ਮਾਈ ਬਾਪ ਹੋ। ਜਿਹੜੀਆਂ ਤੁਸੀਂ ਹਰਕਤਾਂ ਕੀਤੀਆਂ ਨੇ ਅੱਗੋਂ ਹਰਕਤਾਂ ਕੀ ਉਹਨੂੰ ਗੱਲ ਤੇ ਪੂਰੀ ਕਰ ਲੈਂਦੇ ਯਾਰ। ਸਾਡੀ ਹਰਕਤਾਂ ਕਾ ਗੱਲ ਕਰ ਲੈਂਦੇ ਨਾ ਕਰ। ਇਹ ਮੈਂ ਮਾਰ ਦੇਣੇ ਉਸਤਾਦ ਜੀ, ਮੇਰੇ ਜਿਹੜੀਆਂ ਤੋਂ ਮੰਨਣਾ ਜੇ। ਜਿਹੜੀਆਂ ਮੈਂ ਹਰਕਤਾਂ ਕੀਤੀਆਂ ਨੇ ਤੁਸੀਂ ਉੱਥੋਂ ਕੰਟੀਨਿਊ ਕਰੋ। ਮੈਨੂੰ ਮੇਣੇ ਮਾਰਦੇ ਨੇ ਲੋਕ, ਓਕੇ ਟਗੇ ਦਾ ਬੰਦਾ ਨਹੀਂ ਹੁੰਦੇ, ਮੈਨੂੰ ਮੇਣੇ ਮਾਰਦੇ ਨੇ। ਮੈਂ ਕਹਿੰਦਾ ਕਿ ਉਸਤਾਦ ਦੀ ਇੱਜ਼ਤ ਦਾ ਖਿਆਲ ਰੱਖੋ। ਅੱਗੋਂ ਦੁਨੀਆ ਪਤਾ ਕੀ ਕਹਿੰਦਾ ਆਪ ਜੋ ਮਰਜ਼ੀ ਕਰਦੇ ਰਹਿਣ। ਯਾਰ ਜੋ ਉਹਦੇ ਮੂੰਹ ਜੋ ਨਿਕਲ ਗਿਆ, ਉਹ ਆਇਆ ਉਸਤਾਦ ਜੀ, ਅਸੀਂ ਪੱਦੇ ਪਿੱਟ ਰੋਆ ਕਹਿੰਦਾ ਤਾਨੇ ਮਾਰੇ ਤੈਨੂੰ। ਕਾਹਦੇ ਨਾਲ ਯਾਰ ਤੂੰ ਉਹਨੂੰ ਮਾਫ ਕਰ ਮੈਨੂੰ ਯਾਰ, ਤੇਰੀ ਮਿਹਰਬਾਨੀ। ਨਹੀਂ ਮੈਂ ਜੋ ਕਹਿੰਦਾ ਮਰਜ਼ੀ ਕਰਾਂ। ਉਸਤਾਦ ਜੀ ਤੰਗੀਆਂ ਪਰੇਸ਼ਾਨੀਆਂ ਵੇਖੇ ਘਰ ਤੇ ਬਾਹਰ ਸਵਾਬ, ਘਰ ਟੈਨਸ਼ਨਾਂ ਤੇ ਬਾਹਰ ਨੂੰ ਕਰ। ਇਸ ਗੱਲ ਦਾ ਘੁਮਾ ਫਰਾ ਕੇ ਗੱਲ ਕਰਨੇ ਉਸਤਾਦ ਜੀ, ਮੈਂ ਸਿੱਧੀ ਕੀਤੀ।
ਯਾਰ ਤੁਸੀਂ ਚੁੱਪ ਰਹੋ, ਸਕ੍ਰਿਪਟ ਜਿਹੜਾ ਨਾ ਕਿਤੇ ਹੋਰ ਪਾਸੇ ਕੋਈ ਗੱਲ ਤੋਰੀ ਜੀ ਹੁੰਦੀ, ਕੋਈ ਲਿੰਕ ਤੋਰੋ ਜੀ, ਕੋਈ ਗੱਲਬਾਤ ਕੋਈ ਉਹ ਜੇਨ ਵਾਲਾ ਪਾ ਕੇ ਆਓ। ਜੇ ਨਾਲ ਕੁੜੀ ਨੇ ਮਨਾ ਕਰਤਾ, ਉਹ ਕਿਹੜੀ ਕੁੜੀ ਯਾਰ ਭਾਈ ਫੈਸਲਾ ਹੋਇਆ? ਉਸਤਾਦ ਜੀ ਕੁੜੀ, ਉਸਤਾਦ ਜੀ ਗੁੱਤ ਰੱਖੀ ਹੋਈ ਆ। ਜਰਮਨੀ ਵਾਲੀ ਮਨਾ ਕਰਤਾ ਉਹਨੇ, ਕਹਿੰਦੀ ਆਪਣੇ ਉਸਤਾਦ ਨੂੰ ਛੱਡ ਦੇ, ਇਹਨੇ ਡਬਲ ਪੈਸੇ ਦਾਂਗਾ, ਇਹ ਉਹ ਫਲਾਟ ਉਹ ਦਾਂਗੀ ਆਹੋ ਦਾਂਗੀ ਪਰਦਾ ਰੱਖ ਲਿਆ ਉਸਤਾਦ ਜੀ ਕਹਿੰਦਾ ਕਿ ਉਸਤਾਦ ਜੀ ਨੇ ਜੇ ਪੰਜੜੀ ਨਿਭਾਈ ਆ, ਮੈਂ ਦੁਕੜੀ ਨਹੀਂ ਨਿਭਾ ਸਕਦਾ। ਭਾਜੀ ਮੈਂ ਤੁਹਾਡਾ ਨਾਲ ਇੰਜ ਕਰਕੇ ਹੱਥ ਮਾਰਦਾ ਵਾ, ਸੱਚ ਭੁੱਲ ਜਾਣੀ ਹੈ। ਸਲਮਾਨ ਨੇ ਸਾਰੀਆਂ ਗੱਲਾਂ ਰਿਕਾਰਡ ਯਾਰ ਸਲਮਾਨ ਕਿਹੜਾ ਕੋਈ ਕਿਤੇ ਘੜੇ ਦਾ ਢੱਕਣਾ ਵਾ, ਉਹ ਕਦੀ ਉਧਰ ਹੋ ਜਾਂਦਾ ਕਦੀ ਉਧਰ ਹੋ ਜਾਂਦਾ। ਸਾਈ ਸਿੱਧੀ ਸਾਹਿਬ ਕੋਲ ਅੱਜ ਤੱਕ ਤੁਹਾਡਾ ਉਹਨੂੰ ਤੁਸੀਂ ਨਜਾਇਜ਼ ਵਿੱਚ ਫਸਾਇਆ। ਉਹ ਲੋਕੀ ਵੀ ਉਹਨੂੰ ਬਿਸਤ ਕਰਦੇ ਰਹਿੰਦੇ ਸਮਝ ਕੇ ਵੀ ਪਤਾ ਨਹੀਂ ਇਹ ਕੀ ਕਰਦਾ ਤੇ ਕੀ ਨਹੀਂ ਕਰਦਾ। ਸਹੀ ਬੰਦਾ ਵਾ ਉਸਤਾਦ ਜੀ। ਹੋਰ ਬੰਦਾ ਵਾ ਉਹਨੇ ਚੁਗਲਖੋਰ ਨਹੀਂ, ਉਹ ਬਸ ਉਹਨੇ ਸਾਲ ਹੋਰ ਉਹਨੇ ਅਦਾਲਤ ਤਬਾਹ ਕਰਕੇ ਚੱਲ ਜਾਣਾ ਆਪਣਾ ਕਹਿ ਰਹਾ ਆਪ ਹੀ। ਚੇਨੇ ਫੈਸਲ ਸਾਹਿਬ ਇੱਕ ਮਿੰਟ ਮੇਰੀ ਗੱਲ ਸੁਣੋ, ਪਰ ਤੂੰ ਤਾਂ ਅੱਗੋਂ ਜਵਾਬ ਦੇ ਕੇ ਮੇਰੀ ਗੱਲ ਹੀ ਇਹਦੀ ਤੇ ਫੇਰ ਦੇਣੀ। ਮੈਨੂੰ ਦੱਸ ਦਿਓ। ਨੋ ਆ ਸਭ ਤੋਂ ਬੇਵਕੂਫ ਆਪਣੀ ਲੋ ਤੁਸੀਂ ਸਮਝਦੇ ਨੂੰ। ਹਾਂਜੀ। ਲਓ ਜੀ ਇਹਦਾ ਨੋਨੀ ਸਾਹਿਬ, ਤੁਹਾਨੂੰ ਇੱਕ ਫੈਕਟਰੀ 'ਚ ਜਾਂ ਕਿਸੇ ਅਦਾਰੇ 'ਚ ਜੀ ਆ। ਇੱਕ ਬੰਦਾ ਮਾਲਕ ਤੁਹਾਨੂੰ ਆਪਣੇ ਕੋਲ EMPLOYE ਯਾਨੀ ਕੰਮ ਤੇ ਰੱਖਦਾ, ਓਕੇ ਉਹ ਤੁਹਾਨੂੰ ਕਹਿੰਦਾ ਜੀ ਤੁਹਾਡੀ 30,000 40,000 ਤਨਖਾਹ ਵਾ। ਠੀਕ ਹੈ। ਤੁਸੀਂ ਉਹਨੂੰ ਪੁੱਛਦੇ ਹੋ ਕਿ ਸਰ ਕੰਮ ਕੀ ਹੈ, ਕੰਮ ਕੀ? ਉਹਨੇ ਤੈਨੂੰ ਕਹਿਣਾ ਕਿ ਤੇਰਾ ਕੋਈ ਕੰਮ ਨਹੀਂ, ਤੂੰ ਸਵੇਰ ਜਦੋਂ ਕੰਮ ਤੇ ਆਉਣਾ ਨਾ, ਹਾਂਜੀ। ਤੂੰ ਜਿੱਥੇ ਜਿੱਥੇ ਲੋਕ ਕੰਮ ਕਰ ਰਹੇ ਨੇ ਨਾ, ਕੋਈ ਮਤਲਬ ਲਾਈਕ ਕੱਪੜੇ ਦੀ ਫੈਕਟਰੀ ਹੈ, ਕੋਈ ਬੰਦਾ ਕਪੜਾ ਸਿੱਧਾ ਕਰ ਰਿਹਾ, ਕੋਈ ਬੰਦਾ ਕੁਛ ਕਰ ਰਿਹਾ, ਕੋਈ ਪੈਕਿੰਗ ਖਾਤੇ 'ਚ ਕੰਮ ਕਰ ਰਿਹਾ ਜਿੱਥੇ ਪੈਕ ਹੁੰਦੇ, ਕੋਈ ਪੈਕ ਮਸ਼ੀਨ, ਉਹਨੇ ਉਹ ਤੈਨੂੰ ਕਿਹਾ ਵੀ ਤੂੰ ਸਾਰੇ ਫਿਰਨਾ, ਤੂੰ ਦੇਖਣਾ ਵਾ ਕਿ ਕਿਹੜਾ ਕਿਹੜਾ ਬੰਦਾ ਆਪਣਾ ਕੰਮ ਛੱਡ ਕੇ ਸਾਈਡ ਤੇ ਹੋ ਕੇ ਸਿਗਰਟਾਂ ਪੀ ਜਾ ਰਿਹਾ, ਕਿਹੜਾ ਬੰਦਾ ਮਸ਼ੀਨ ਬੰਦ ਕਰਕੇ ਬਾਹਰ ਯਾਰ ਦੋਸਤ ਨਾਲ ਖੜਾ ਗੱਲਾਂ ਕਰ ਰਿਹਾ, ਕਿਹੜਾ ਬੰਦਾ ਆਪਣੀ ਜਗ੍ਹਾ ਤੇ ਨਹੀਂ ਗਾ, ਕਿਹੜਾ ਬਾਰ-ਬਾਰ ਐਵੇਂ ਕੰਮ ਛੱਡ ਕੇ ਇੱਧਰ-ਉੱਧਰ ਜਾਈ ਜਾ ਰਿਹਾ। ਤੂੰ ਮੈਨੂੰ ਇਹ ਸਾਰੀ ਬੰਦਿਆਂ ਦੀ ਰਿਪੋਰਟ ਦੇਣੀ ਹੈ। ਓਕੇ। ਇਹ ਤੇਰੀ ਡਿਊਟੀ ਹੈ। Okay। ਤੂੰ ਕੀ ਕਰੇਂਗਾ ਜੀ? ਮੈਂ ਨਹੀਂ ਕਰਨੀ ਨੌਕਰੀ, ਇਹ 'ਚ ਕੀ ਗਲਤ ਆ? ਮਾਲਕ ਤੈਨੂੰ ਕਹਿ ਰਿਹਾ 'ਚ ਕੀ ਗਲਤ ਆ? ਨਹੀਂ ਕੋਈ ਨਹੀਂ, ਕੰਮ ਦਾ ਹਿੱਸਾ ਵਾ। ਕੰਮ ਦਾ ਹਿਸਾਬ, ਹਾਂਜੀ। ਉਹ ਤੈਨੂੰ ਪੈਸੇ ਦੇ ਰਿਹਾ ਨਿਗਰਾਨ ਦੇ, ਜਿਵੇਂ ਇੱਕ ਚੌਕੀਦਾਰ ਆ। ਹਾਂਜੀ। ਠੀਕ ਹੈ ਜੀ, ਤੂੰ ਉਹ ਕਰੇ ਸਵੇਰੋਂ ਤੋਂ ਦੱਸੇ ਕਿ ਭਾਜੀ ਆ ਅਸਲਮ ਜਿਹੜਾ ਨਹੀਂ ਫਲਾਂ ਜਗ੍ਹਾ ਤੇ ਜਿਹੜਾ ਉਹ ਕਰਦਾ, ਉਹ ਭਾਜਨ 6 ਘੰਟਿਆਂ ਚੋਂ ਨਾ 3 ਘੰਟੇ ਤੋਂ ਬਾਹਰ ਹੀ ਰਿਹਾ, ਉਹਦਾ ਕਿ ਯਾਰ ਆਇਆ ਸੀ ਉਹਦੇ ਨਾਲ ਬਾਹਰ ਗੱਲਾਂ ਕਰਦਾ ਰਿਹਾ, ਅੱਧਾ ਕੁ ਘੰਟਾ ਇਹ ਬਾਹਰ ਵੀ ਗਿਆ, ਫਿਰ ਇਹ ਸਿਗਰਟ ਬਹੁਤ ਪੀਂਦਾ। ਹੁਣ ਅਸਲਮ ਨੂੰ ਮਾਲਕ ਬੁਲਾ ਲਵੇ, ਤੂੰ ਆ ਤੇ ਅਸਲਮ ਨੂੰ ਪਤਾ ਲੱਗ ਜਾਏ ਕਿ ਨੋਨੀ ਨੇ ਦੱਸਿਆ, ਉਹਨੇ ਤੈਨੂੰ ਕੀ ਸਮਝਣਾ? ਚੁਗਲਖੋਰ, ਬਗੈਰਤ, ਫਲਾਣਾ, ਜੋ ਨਹੀਂ ਜਾਂਦਾ। ਅਗਲੇ ਦਿਨ ਤੂੰ ਦੂਜੇ ਦਾ ਦੱਸੇ, ਅਗਲੇ ਦਿਨ ਤੀਜੇ ਦਾ ਦੱਸੇ, ਮਹੀਨੇ ਦੇ ਵਿੱਚ ਸਾਰੀ ਫੈਕਟਰੀ ਨੇ ਤੈਨੂੰ ਕੀ ਸਮਝਣਾ? ਮੁਖਾਲਫ ਕਰ ਲੈਣੇ। ਚੁਗਲਖੋਰ ਹੀ ਹਾਂ। ਚੁਗਲਖੋਰ, ਜਦ ਕਿ ਤੂੰ ਕੀ ਕਰ ਰਿਹਾ? ਮੈਂ ਇਮਾਨਦਾਰੀ ਕਰ ਰਿਹਾ, ਕੰਮ ਕਰ। ਤੂੰ ਤੇਰੀ ਡਿਊਟੀ ਹੋ, ਮੈਨੂੰ ਪੈਸੇ। ਤੁਸੀਂ ਇੱਕ ਚੌਕੀਦਾਰ ਰੱਖਦੇ ਹੋ, ਚੋਰ ਆਉਂਦਾ ਉਹਨੂੰ ਫੜ ਲੈਂਦਾ, ਕੋਈ ਬੰਦਾ ਚੀਜ਼ ਚੁੱਕਣ ਲੱਗਦਾ, ਕਹਿੰਦਾ ਓਏ, ਹੁਣ ਜਿੰਨੇ ਚੋਰ ਨੇ ਉਸ ਚੌਕੀਦਾਰ ਨੂੰ ਕਹਿਣ ਇਹ ਚੁਗਲਖੋਰ ਆ, ਇਹ ਚੁਗਲਖੋਰ ਨਹੀਂ ਤੇ ਜੇ ਇਹ ਠਹਿਰ ਜਾ, ਇਹ ਚੁਗਲਖੋਰ ਆ। ਇਹ ਅਸੀਂ ਜਦੋਂ ਚੋਰੀ ਕਰਨ ਜਾਂਦੇ ਮਾਲਕ ਨੂੰ ਦੱਸ ਦਿੰਦਾ। ਮੈਂ ਦੱਸਣਾ ਹੀ ਆ। ਨਹੀਂ ਤੇ ਜੇ ਚੋਰ ਹਮਨ ਵਾਲਾ ਹਮ ਪਿਆਲਾ ਹੋਵੇ ਫਿਰ ਸਮਝ ਆ ਰਹੀ ਗੱਲ ਦੀ? ਸਮਝ ਗਿਆ, ਮੈਂ ਸਮਝ ਗਿਆ। ਤੇ ਇਹ ਗੱਲ ਇਹ ਆ, ਉਹ ਸਲਮਾਨ ਏਦਾਂ ਫਸਿਆ ਵਿਚਾਰਾ, 2 ਨੰਬਰ ਹੀ ਨਹੀਂ, ਇਮਾਨਦਾਰੀ ਕਰਦਾ। ਯਾਰ ਉਹਦੀ ਡਿਊਟੀ ਹੈ ਤੇਰੀ। ਹਾਂਜੀ। ਹਰ ਬੰਦੇ ਦੀ ਅਦਾਰੇ ਦੇ ਵਿੱਚ ਇੱਕ ਡਿਊਟੀ ਹੈ। ਇੱਕ ਨੇ ਗਨ ਲੈ ਕੇ ਗੇਟ ਤੇ ਖੜਾ, ਫੇਰ ਵੀ ਸਲਮਾਨ ਇੱਕ ਅੰਦਰ ਕੰਪਿਊਟਰ ਤੇ ਐਡੀਟਿੰਗ ਕਰਨ ਦਿਆ, ਉਹਦੀ ਆਪਣੀ ਡਿਊਟੀ, ਉਹਦੀ ਆਪਣੀ ਡਿਊਟੀ। ਦੇਖੋ ਜੀ, ਮੇਰੀ ਸੁਣਵਾ ਨੀਲਾ ਕਾਰਡ ਹੁੰਦਾ ਵਾ, ਉਹਦੇ ਗਲ 'ਚ ਪਾਇਆ ਹੁੰਦਾ, ਬੰਦੇ ਦੇ ਪਲਾਈ ਦੇ ਉੱਤੇ ਲਿਖਿਆ ਹੁੰਦਾ ਇਹ ਮੈਨੇਜਰ ਵਾ, ਇਹ ਸੇਲਸਮੈਨ ਆ, ਉਹਦੇ ਉੱਪਰ ਤੁਸੀਂ ਕਾਰਡ ਛਪਾ ਕੇ ਲਿਖੋ ਚੁਗਲਖੋਰ। ਫਿਰ ਮੰਨ ਲੋਗੇ? ਫਿਰ ਤੁਹਾਨੂੰ ਪਤਾ, ਤੁਸੀਂ ਨਹੀਂ ਚੁਗਲਖੋਰ ਕਾਹਦਾ, ਇਹ ਤਾਂ ਤੁਸੀਂ ਨਾ ਪਾਇਆ ਨਾ। ਤੁਸੀਂ ਕਿਹਾ ਮੈਨੇਜਰ ਵਾ, ਮੈਨੇਜਰ ਇੱਕ ਗੱਲਾਂ ਦੱਸਦੇ ਹੁੰਦੇ, ਜੇ ਇਹਨਾਂ ਦੱਸਦੇ ਆ। ਨਹੀਂ ਦੱਸਦੇ ਸਾਰੇ ਕੀ ਦੱਸਦੇ? ਅੱਛਾ ਮੇਰੀ ਗੱਲ ਸੁਣ, ਕਾਰੋਬਾਰ ਸਮੋਸਿਆਂ ਦਾ ਕੰਮ ਕਰਦੇ ਸੀ ਤੁਸੀਂ? ਹਾਂਜੀ। ਕਰਦੇ ਸੀ। ਤੁਸੀਂ ਉੱਥੇ ਮੁੰਡਾ ਰੱਖਿਆ ਹੋਵੇ, ਪਿੱਛੇ ਇੱਕ ਦੁਕਾਨਦਾਰ ਨੂੰ ਤੂੰ ਕਿਹਾ ਵੀ ਯਾਰ ਇਹਦਾ ਧਿਆਨ ਰੱਖੀ ਮੁੰਡੇ ਦਾ, ਉਹਨੂੰ ਕਾਹ ਤੋਂ ਦੁਕਾਨਦਾਰ ਨੂੰ ਕਹਿਣਾ ਤੂੰ? ਉਹ ਮੈਨੂੰ ਆ ਕੇ ਦੱਸੇਗਾ ਤੇਰੇ ਮੁੰਡੇ ਨੇ ਆ ਕੀਤਾ, ਮੈਂ ਉਹਨੂੰ ਕਹੂੰਗਾ ਯਾਰ ਕੋਈ ਨਹੀਂ, ਅੱਲਾ ਅਜਰ ਦੇਗਾ, ਅੱਲਾ ਖੈਰ ਕਰੇਗਾ। ਤੇ ਜਦੋਂ ਤੇਰੇ ਮੁੰਡੇ ਨੂੰ ਪਤਾ ਲੱਗਣਾ ਕਿ ਦੁਕਾਨਦਾਰ ਨੇ ਦੱਸਿਆ, ਜੀ ਮੁੰਡੇ ਦਾ ਵਿੱਚ ਉਹ ਯਾਰ ਤੇਰੇ ਦੁਕਾਨ ਵਾਲਾ ਮੁੰਡਾ ਯਾਰ ਸਮੋਸਿਆਂ ਵਾਲਾ ਜਿਹੜਾ ਤੂੰ ਰੱਖਿਆ ਕਿਰਾਏ ਤੇ ਮੁੰਡਾ, ਤੂੰ ਆਪ ਘਰ ਬਾਹ ਫੜ ਕੇ ਮੇਰੀ ਲਿਜਾਣ ਆ। ਉਹਨਾਂ ਨੇ ਗੱਲ ਮੁੰਡੇ ਤੂੰ ਆਪ, ਮੈਂ ਤੈਨੂੰ ਜਦੋਂ ਸਮੋਸਿਆਂ ਕਹਿਤੀਆਂ ਉੱਥੇ ਤੂੰ ਮੁੰਡਾ ਰੱਖਿਆ ਕਹਿਤਾ, ਤੇਰੇ ਦੇ ਜੋ ਹੀ ਨਹੀਂ ਮੁੰਡਾ ਨਿਕਲਣ ਦਿਆ। ਸਮਝ ਨਾਲੇ ਦੀ ਗੱਲ। ਮੈਂ ਕਹਿ ਰਿਹਾ ਕਿ ਤੈਨੂੰ ਕਹੇਗਾ ਅੱਛਾ ਯਾਰ ਅੱਲਾ ਏਦਾਂ, ਉਹ ਮੁੰਡਾ ਜਿਹੜਾ ਉਸ ਦੁਕਾਨਦਾਰ ਨੂੰ ਕੀ ਸਮਝੇਗਾ? ਉਹ ਦੁਕਾਨਦਾਰ ਨੂੰ ਸਮਝੇਗਾ ਯਾਰ ਪਾਗਲ ਹੈਗਾ, ਮੈਂ ਕਿਹੜਾ ਤਾਂ ਕਰਦਾ ਹਾਂ ਯਾਰ ਜੇ ਤੁਸੀਂ ਕੋਈ ਚੁਗਲੀ ਕਰਨੀ। ਹੁਣ ਮੈਂ ਤੇਰੇ ਮੁੰਡੇ ਦੀ ਗੱਲ ਕਰਾਂਗਾ, ਤੂੰ ਵੀ ਫਿਰ ਏਦਾਂ ਹੀ ਸਮਝੀ ਜਦੋਂ ਕੁਝ ਦੱਸੇ ਤੈਨੂੰ। ਸਾਜੀ ਇਹ ਉਸ ਮੁੰਡੇ ਨੂੰ ਔਰ ਆਪਣੀ ਬੇਗਮ ਨੂੰ ਤਬਾਈ ਦੇ ਦਹਾਨੇ ਤੇ ਛੱਡ ਕੇ ਜਰਮਨੀ ਜਾਣ ਦੇ ਵਾਅਦੇ ਕੋਲ ਕਰਾਰ ਕਰਕੇ ਚੱਲ ਵੀ ਮੈਂ ਕਿਤੇ ਡੰਕੀ ਲਵਾਤੀ ਉਹਨੂੰ, ਕਿਤੇ ਜਨਾਨ ਵਾਲੀ ਸਾਈਡ ਤੇ ਭੇਜਤਾ, ਕਾਲ ਕਰਾਰ ਕਰਕੇ ਆ ਘਰ ਬੈਠੇ ਆ। ਅੱਛਾ, ਜਿਹੜੇ ਬੰਦੇ ਗੈਰ ਮਰਮ ਗੱਲਾਂ ਕਰਦੇ ਨੇ, ਉਹ ਉਹਨਾਂ ਦਾ ਕੀ ਉਸਤਾਦ ਜੀ, ਤੁਸੀਂ ਉਹਨਾਂ ਦੇ ਬਾਰੇ ਚ ਕੀ ਕਹੋਗੇ? ਕੀ ਅੰਦਰੋਂ ਲਾਲ ਪੰਪ ਛੱਡਿਆ ਕਿਤੇ ਲਫ਼ਜ਼ਾਂ ਦਾ? ਆਰਾਮ ਨਾਲ ਗੱਲ ਕਰਨਾ, ਪਹਿਲੇ ਥੋੜਾ ਇੰਜ ਕਰ ਉਸਤਾਦ ਜੀ। ਹਾਂਜੀ
ਇਹ ਜਿਹੜੇ ਬੰਦੇ ਗੱਲਾਂ ਕਰਦੇ ਨੇ ਇੰਜ ਗੱਲ ਕਰਦੇ ਤਰੀਕਾ ਅਗਲੇ ਤੱਕ ਵੀ ਵਜੇ ਕਿਉਂਕਿ ਮੈਂ ਇੰਜ ਵੇਖ ਲੈ ਮੈਂ ਕਿੰਨਾ ਕੁ ਮਸ਼ਵਰਾ ਲਵਾਂ, ਮੇਰੇ ਵੱਡੇ ਹੀ ਇੰਜ ਦੇ ਆ। ਵੱਡੇ ਇੰਜ ਤੈਨੂੰ ਗੱਲ ਕਰਦੀ ਨਹੀਂ, ਤੈਨੂੰ ਅਕਲ ਹੈਗੀ? ਪਹਿਲੇ ਬੋਲਣ ਦਾ ਤਰੀਕਾ ਸਿੱਖ। ਅੱਛਾ ਉਸਤਾਦ ਜੀ, ਹਾਂਜੀ ਜਿਹੜੇ ਬੰਦੇ ਗੈਰ ਮਹਿਰਮ ਲੋਕਾਂ ਨਾਲ ਗੱਲ ਕਰਦੇ ਨੇ ਹਾਂਜੀ, ਉਹਨਾਂ ਦੇ ਬਾਰੇ 'ਚ ਤੁਸੀਂ ਕੀ ਕਹੋਗੇ? ਉਹ ਅੱਲਾ ਬਿਹਤਰ ਫੈਸਲਾ ਗੈਰ ਕਰੇਗਾ। ਮਹਿਰਮ ਤੂੰ ਆ ਵੀ ਗੈਰ ਮਹਿਰਮ ਆ ਮੇਰਾ? ਇਹਦੇ ਨਾਲ ਤਲਕ ਨੇ ਨਾ ਤੁਹਾਡੇ? ਨਹੀਂ, ਤਲਕ ਹੋਣਾ ਹੋਰ ਚੀਜ਼ ਆ, ਗੈਰ ਮਹਿਰਮ ਹੋਣਾ ਹੋਰ ਚੀਜ਼ ਆ। ਨਹੀਂ, ਇਹ ਤੁਹਾਡੇ ਲਈ ਗੈਰ ਮਹਿਰਮ ਹੈ, ਠੀਕ ਹੈ? ਨਹੀਂ, ਗੈਰ ਮਹਿਰਮ ਨਹੀਂ ਮੇਰੇ ਲਈ। ਨਹੀਂ ਉਸਤਾਦ ਜੀ ਤੁਹਾਡੇ ਤੇ ਇਹਦੇ ਗਲਤ ਤਲਕ ਨੇ। ਉਹ ਭਾਈ ਉਹ ਭਾਈ ਠੀਕ ਆ, ਠੀਕ। ਅੱਛਾ ਯਾਰ, ਉਹਦੀ ਗੱਲ ਪੂਰੀ ਹੋ ਲੈਂਦੇ। ਇੱਕ ਮਿਸਾਲ ਹੈ ਨੇ ਤੁਹਾਡੇ ਤੇ ਇਹਦੇ ਗਲਤ ਤਲਕ ਤੇ ਨੇ, ਹੈ ਨੇ, ਠੀਕ ਹੈ? ਹਾਂ ਤੇ ਦੁਨੀਆ ਤੁਹਾਨੂੰ ਨਾ ਗੱਲਾਂ ਕਰਦੀ ਪਈ ਠੀਕ ਆ, ਕਿ ਇਹ ਨਹੀਂ ਗਲਤ ਤਲਕ ਨਾ ਬਣਾਓ, ਓਕੇ ਤੇ ਹਨਾ, ਲੇਕਿਨ ਤੁਸੀਂ ਕਹਿੰਦੇ ਹੋ ਕਿ ਮੈਂ ਇਹਦੇ ਤੋਂ ਬਗੈਰ ਮਰ ਜਾਵਾਂਗਾ, ਠੀਕ ਆ, ਮੈਨੂੰ ਇਹ ਬੰਦਾ ਚਾਹੀਦਾ। ਠੀਕ ਆ, ਉਸਤਾਦ ਜੀ, ਇਹ ਕੁੜੀ ਤੇ ਤੁਸੀਂ ਮਰਦੇ ਹੋ, ਮੈਂ ਮਰਦਾ, ਠੀਕ ਆ। ਠੀਕ ਹੈ? ਤੁਸੀਂ ਮਰਨ ਜੀਣ ਦੇ ਵਾਅਦੇ ਕਰ ਲਏ, ਇਹਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ? ਤੁਹਾਨੂੰ ਚੁੱਪ ਕਰਨਾ ਚਾਹੀਦਾ ਲੁੱਦਾ ਸਾਹਿਬ। ਇਹਦੇ ਵਿੱਚ ਮੇਰਾ ਕੀ ਅਮਲ ਦਖਲ ਹੋਣਾ ਚਾਹੀਦਾ ਤੇ ਤੁਹਾਡਾ ਕੀ ਅਮਲ ਦਖਲ ਹੋਣਾ? ਭਾਜਨ ਦੇਖੋ, ਅਗਰ ਤੇ ਅਸੀਂ ਇੱਕ ਦੂਜੇ ਤੋਂ ਬਗੈਰ ਰਹਿ ਨਹੀਂ ਸਕਦੇ, ਸ਼ਾਦੀ ਕਰ ਲਈਏ। ਹਾਂ ਉਹ ਤੁਹਾਡੀ ਜਿਹੜੀ ਬੁੱਢੀ ਹੈ ਪਹਿਲੇ, ਹਾਂ ਇੱਕ ਤੁਹਾਡੀ ਬੇਗਮ ਆਲਰੇਡੀ ਹੈਗੀ ਐ ਹੈ, ਵਾ, ਕੋਈ ਵੀ ਹੈ ਆ ਦਿਸ ਸਟੈਂਡ, ਓਕੇ ਚਲੋ, ਐ ਮੇਰੀ ਪਹਿਲੀ ਬੇਟੀ। ਕੋਈ ਪਹਿਲੀ ਬੇਗਮ ਹੈਗੀ ਹੈ ਤੁਹਾਡੀ, ਉਹਦੇ ਨਾਲ ਤੁਸੀਂ ਧੋਖਾ ਨਹੀਂ ਕਰੋ ਨਹੀਂ ਹੈ? ਨਹੀਂ, ਹਾਂ ਕਿਉਂ? ਜੇ ਮੇਰੇ ਕੋ ਕੱਖ ਵੀ ਨਹੀਂ ਹੈ ਅਜੇ, ਕੁਛ ਵੀ ਫੇਰ ਨਹੀਂ। ਨਹੀਂ। ਤੇ ਜੇ ਤੁਸੀਂ ਉਹਨੂੰ ਕਹੋ ਕਿ ਮੈਨੂੰ ਖਰਚਾ ਭੇਜ, ਕਿਨੂੰ? ਮੈਂ ਬਾਹਰ ਵਾਲੀ ਤੁਹਾਡੀ ਇਹ ਤੁਹਾਡੀ ਬਾਹਰ ਵਾਲੀ ਬੇਗਮ ਹੈ, ਤੂੰ ਬਾਹਰ ਵਾਲੀ ਆ, ਤੂੰ ਵਿੱਚ ਵਾਲੀ ਆ? ਹਾਂਜੀ ਅੱਛਾ, ਇਹ ਬਾਹਰ ਵਾਲੀ ਬੇਗਮ ਹੈ, ਉਹ ਪਾਕਿਸਤਾਨ ਵਾਲੀ ਬੇਗਮ ਹੈ। ਇਹਨੂੰ ਤੁਸੀਂ ਕਹਿਣ ਦੇ ਕਿ ਵੀ ਮੈਨੂੰ ਖਰਚਾ ਭੇਜ, ਮੇਰੇ ਹਾਲਾਤ ਨਹੀਂ। ਯਾਰ ਦੇਖੋ, ਇਹ ਤੇ ਤਲਕ ਹੈ ਨਾ, ਇਹ ਤੇ ਜ਼ਰੂਰੀ ਨਹੀਂ ਹਾਂ। ਕਿ ਤੁਸੀਂ ਮਤਲਬ ਇਹਨੂੰ ਕੋਈ ਗੱਲ ਸਮਝੋ। ਕਿਸ ਟਾਈਮ ਦੋ ਸਾਥੀ ਨੇ ਤੁਹਾਡੇ, ਹਾਂ। ਠੀਕ ਹੈ ਜੀ, ਲੇਕਿਨ ਇਹਦੇ ਵਿੱਚ ਕਦੀ ਇੱਕ ਨੂੰ ਲੋੜ ਪੈ ਗਈ, ਕਦੀ ਦੂਜੇ ਦੀ ਲੋੜ ਪੈ ਗਈ। ਮੈਨੂੰ ਕੀ ਕਰਨਾ ਚਾਹੀਦਾ ਇਹਦੇ ਵਿੱਚ? ਮੈਂ ਤੁਹਾਨੂੰ ਪਰਦਾ ਤੇ ਉਹਨੇ ਕਹਿਤਾ, ਇਹਦੇ ਚ ਇਹ ਨਹੀਂ ਗੱਲ ਹੈਗੀ ਕਿ ਵੀ ਉਹ ਤੋਂ ਜੀ ਇਹਨੂੰ ਕਹਿਤਾ ਜੀ ਇਹਨੂੰ ਕਹਿਤਾ। ਨਹੀਂ। ਹੋ ਸਕਦਾ ਮੈਂ ਇਹਨੇ ਉਹਨੂੰ ਪੈਸੇ ਦਿੰਦਾ ਹੋਵੇ ਜਾਂ ਕਦੀ ਦਿੱਤੇ, ਉਹਨਾਂ ਨੇ ਜੋੜੇ, ਉਹਨਾਂ ਨੇ 20-30 ਹਜ਼ਾਰ ਰੁਪਇਆ ਜੋੜ ਲਿਆ ਹੋਵੇ, ਇਹਦੇ ਹੀ ਪੈਸੇ ਜੋ ਮੁੜ ਕੇ ਉਹ ਕਵੇ ਯਾਰ ਜਾਨੂ 10,000 ਰੁਪਇਆ ਪਿਆ ਤੇਰੇ ਕੋਲ ਦੇ ਜ਼ਰਾ, ਮੈਂ ਮੇਰੇ ਕੋਲ ਲੈ ਲਈ, ਤੇ ਇਹ ਚ ਕੀ ਹਰਜ ਆ? ਹਾਂ ਕੋਈ ਹਰਜ ਨਹੀਂ, ਇਹ ਬਿਲਕੁਲ ਸਟੇਟ ਫਾਰਮੈਟ ਆ। ਤੁਸੀਂ ਮੇਰੇ ਨਾਲ ਤਾਲੁਕ ਬਣਾਇਆ ਵਾ, ਤੁਸੀਂ ਮੈਨੂੰ ਉਹ ਤਾਲੁਕ ਦੱਸ ਰਹੇ ਕਿ ਉਹ ਤੇ ਸਕ੍ਰਿਪਟਡ ਸੀ, ਉਹ ਤੇ ਸ਼ੋਅ ਦਾ ਹੀ ਸੀ। ਹਾਂ। ਉਹ ਤਾਲੁਕ ਤੁਸੀਂ ਮਿੱਟੀ ਕਰਤਾ ਵਾ। ਨਹੀਂ ਇੰਨਾ ਤਾਂ ਫਿਰ ਚੱਲਦਾ ਯਾਰੀ ਦੋਸਤੀ। ਨਹੀਂ, ਇਹ ਗਲਤ ਆ। ਉਸਤਾਦ ਜੀ ਇੰਨੇ ਗਲਤ ਨਹੀਂ ਹੈਗੇ। ਮੈਂ ਤੁਹਾਨੂੰ ਦੱਸਦਾ, ਉਸਤਾਦ ਜੀ ਨਾ ਸੰਗਾਂ ਲਾਇਆ ਕਰੋ। ਆ ਤੁਸੀਂ ਜਿਹੜੀ ਵੀਡੀਓ ਤੁਹਾਡੀ ਆਲਰੇਡੀ ਵਿਆਹ ਦੀ ਮੂਵੀ ਵਾਇਰਲ ਹੋਈ, ਹਾਂ YouTube ਤੇ ਚਾੜੀ, ਹਾਂ, ਓਕੇ, ਉਹ ਕੁੜੀ ਕਹਿੰਦੀ ਕਿ ਇਹ ਕੀ ਹੈ, ਤੇ ਤੁਸੀਂ ਉਹਨੂੰ ਕਹੋ ਇਹ ਤਾਂ ਸਕ੍ਰਿਪਟ ਥਾ। ਝੂਠ ਨਹੀਂ ਇਹਦੀ ਦੇਤਾਂ ਦੀ ਕੋਈ ਵੀ ਨਹੀਂ ਵੀਡੀਓ ਹੈਗੀ। ਨਹੀਂ ਇਹਦੇ ਹਾਲੇ ਫਸਟ ਤੋਂ ਪਹਿਲੇ ਤੋਂ ਸ਼ੁਰੂ ਹੋ ਰਿਹਾ ਕੰਮ, ਇਹਦੀ ਤਾਂ ਲਿਆਉਣੀ ਹੈ। ਨਹੀਂ ਜਿਹੜੀ ਪਹਿਲੀ ਵੀਡੀਓ ਹੈ, ਕਹਿੰਦਾ ਮੈਂ ਸ਼ਾਦੀ ਕੀਤੀ ਹੈ। ਵਿਆਹ ਦੀ ਅੱਛਾ, ਉਹ ਜਿਹੜੀ ਵਿਆਹ ਦੀ ਮੂਵੀ। ਨਹੀਂ ਇਹ ਨਹੀਂ ਗੱਲ ਹੈਗੀ। ਤੁਹਾਡਾ ਤੁਸੀਂ ਕੋਈ ਹੋਰ ਦੇਖੋ ਬਿਠਾ ਜੀ, ਜਿੰਨੇ ਤੁਹਾਡੇ ਜੋੜਾਂ 'ਚ ਬਹਿਣਾ ਨਾ, ਉਹਨੂੰ ਤੂੰ ਜਿੰਨਾ ਮਰਜ਼ੀ ਦੱਸ ਦੇ ਕਿ ਵੀ ਮੇਰੀਆਂ 2 ਬੁੱਢੀਆਂ ਨੇ, ਪਹਿਲੇ 3 ਨੇ, ਉਹਨੇ ਬਹਿਣਾ ਹੀ ਆ। ਔਰ ਮੈਂ ਬਿਠਾਉਣਾ ਚਾਹੁੰਦਾ ਹਾਂ ਜੋੜਾਂ 'ਚ ਵੀ, ਹਾਂ, ਔਰ no ਮੈਂ problem। ਚਾਹੁੰਦਾ ਜੇਨ 'ਚ ਵੀ ਤੁਸੀਂ ਉਹਦਾ ਖਰਚਾ, ਉਹਦੀ ਗੱਲਬਾਤ, ਉਹਦਾ ਸਾਰਾ ਉਹਦਾ ਭਾਰ ਚੁੱਕ ਸਕਦੇ ਹੋ। ਚੱਕ ਲਾਂਗਾ। ਮੈਂ ਕੋਈ ਜੱਟ ਦਾ ਬੱਚਾ ਵਾ, ਅਸੀਂ ਕੋ ਆਹਾਨੋ ਰਾਟਾ। ਜੱਟ ਦਾ ਬੱਚਾ 3200 ਦਾ ਲਾਇਸੈਂਸ ਤੇ ਜੱਟ ਦੇ ਬੱਚੇ ਕੋ ਬਣਿਆ ਨਹੀਂ। ਜੱਟ ਦਾ ਬੱਚਾ ਬਗੈਰ ਲਾਇਸੈਂਸ ਤੋਂ ਗੱਡੀ ਲੈ ਕੇ ਫਿਰ ਰਿਹਾ, ਚਿੱਟੇ ਆ ਗਏ ਜੱਟ ਦੇ ਬੱਚੇ ਦੇ। ਵਿਆਹ ਤੋਂ ਬਾਅਦ ਮੋਟਰਵੇ ਤੇ ਪਾਉਣੀ ਆ ਉਹ। ਨਹੀਂ, ਜੱਟ ਦੇ ਬੱਚੇ ਨੂੰ ਇਹ ਨਹੀਂ ਚਾਹੀਦਾ ਵੀ ਲਾਇਸੈਂਸ ਕਮ ਸੇ ਕਮ ਮੋਟਰਸਾਈਕਲ ਦਾ ਹੁੰਦਾ। ਮੇਰੇ ਕੋ ਮੈਂ ਉਹਦੇ ਘਰ ਤੇ ਜਿਹੜੀ ਥੱਦੀ ਪਈ ਆ, ਉਹ ਜਦੋਂ ਜਿਹੜਾ ਮਰਜ਼ੀ ਪਸੰਦ ਲਓ ਮੇਰੇ ਕੋ। ਜੱਟ ਦਾ ਬੱਚਾ ਕੌਣ ਆ? ਇਹ ਹਾਂਜੀ, ਆ ਮੁੰਡਾ ਦੋਸਤ ਬਾਹਰ ਖੜਾ ਵਾ, ਮੈਂ ਹੀ ਆ ਹੁਣ। ਸਾਜੀ ਇਹਦੇ ਉਹ ਇਹਨੂੰ ਸੱਦ ਰਹੀ ਏ ਤੇ ਕਹਿੰਦੀ ਕਿ ਮੈਂ ਤੇਰਾ ਸਾਰਾ ਬੋਝ ਚੁੱਕਾਂਗੀ, ਤੂੰ ਮੇਰਾ ਚੰਦ ਗੱਲਾਂ ਮੰਨਣੀਆਂ। ਕੁੜੀ ਕਹਿ ਰਹੀ ਤੇ ਉਸਤਾਦ ਜੀ, ਇਹਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ? ਯਾਰ ਤੁਹਾਨੂੰ ਸਾਨੂੰ ਟੀ ਟਾਈਮ ਕਰਨਾ ਚਾਹੀਦਾ। ਤੁਸੀਂ ਆਪਣੀ ਹੋਰ ਗੱਲ ਕਰੋ ਯਾਰ, ਮੇਰਾ ਫਿਊਚਰ ਬਣਦਾ ਬਣਨ ਦਿਓ। ਉਸਤਾਦ ਜੀ ਇਹਨਾਂ ਨੇ ਤੁਹਾਨੂੰ ਗਲਤ ਗਾਈਡ ਕੀਤਾ। ਮੈਂ ਤੁਹਾਨੂੰ ਦੱਸਦਾ, ਮਿੱਠਾ ਕਿਸੇ ਦੇ ਇਸ ਟਾਈਮ ਚੱਕਰਾਂ 'ਚ ਜੇ, ਤੇ ਉਹਦੇ ਚੱਕਰਾਂ 'ਚ ਆਪਣਾ ਘਰ, ਆਪਣੇ ਬੱਚੇ ਔਰ ਆਪਣਾ ਇਹ ਕੈਰੀਅਰ ਤਬਾਹ ਕਰਨ ਤੇ ਤੁਲਿਆ ਪਿਆ ਵਾ। ਤਬਾਹ ਕਿਤੇ ਮੈਂ ਬੜਾ ਘਰ ਬੰਬ ਸੁੱਟ ਗਿਆ ਵਾਂ ਵੀ ਤਬਾਹ ਕਰਨ ਡਿਆ ਵਾਂ। ਇੰਜੋਏ ਘਰ ਤੇ ਵੀ ਇੰਜੋਏ ਕਰ, ਖਰਚਾ ਭੇਜ ਜਾਊਂਗਾ। ਸਾਡੇ ਦਾਰੇ ਨੂੰ ਬਦਨਾਮ ਕਰ ਰਹੇ। ਚੱਲ ਅੱਲਾ ਉਸਤਾਦ ਜੀ, ਇੱਥੇ ਦੀ ਵਜ੍ਹਾ ਤੋਂ ਇਹਨੂੰ ਫੈਨ ਬਣ ਕੇ ਕਾਲ ਆਈ ਨਾ। ਹੁਣ ਕਹਿ ਰਿਹਾ ਜੀ, ਉਹਨੂੰ ਵਾਅਦੇ ਕਰ ਰਿਹਾ ਕਿ ਤੇਰੀ ਕਸਮ ਮੈਂ ਖੁਸਰੇ ਵਾਲਾ ਵੀ ਨਹੀਂ ਕਰੂੰਗਾ, ਤੇਰੀ ਕਸਮ ਮੈਂ। ਅੱਛਾ, ਉਹਨੇ ਰੋਕਿਆ ਵਾ। ਉਹਨੇ ਰੋਕਿਆ ਨਹੀਂ, ਉਹਨੇ ਕਿਹਾ ਵਾ ਵੀ ਇਹਨੂੰ ਮਜ਼ੀਦ ਅੱਛਾ ਕਰੋ, ਤੁਸੀਂ ਥੋੜਾ ਸਟੇ ਲਵੋ। ਉਹਨੇ ਕਿਹਾ 6 ਮਹੀਨੇ ਕੱਢੋ, 6 ਮਹੀਨੇ ਬਾਅਦ ਥੋੜਾ ਬਣ ਕੇ ਆਊਗਾ, ਫਿਰ ਤੁਹਾਡੇ ਗੈਟਅਪ ਹੋਰ ਅੱਛੇ ਲੱਗਣਗੇ।
ਲੋਕਾਂ ਨੂੰ ਯਕਦਮ ਬੂਮ ਹਾਂ ਇਹ ਹੁੰਦੀ ਪ੍ਰੋਬਲਮ ਬੈਕਅਪ ਥੋੜਾ ਲਵਰਸ ਨੂੰ ਪ੍ਰੋਬਲਮ ਹੁੰਦੀ ਵੀ ਤੁਸੀਂ ਇਹ ਖੁਸਰਾ ਕਿਉਂ ਬਣੇ ਸੀ ਨਹੀਂ ਖੁਸਰਾ ਨਹੀਂ ਕਿਹਾ ਉਹਨੇ ਲੇਕਿਨ ਉਹਨੂੰ ਕਹਿਣਾ ਵੀ ਮੈਂ ਭਾਈ ਜੱਟ ਮਰਦ ਤੇ ਮੈਂ ਬਣ ਹੀ ਨਹੀਂ ਸਕਦਾ ਮੇਰੇ ਕੋ ਪਿੱਛੇ ਇਹੀ 2-3 ਰੋਲ ਨੇ ਜੇ ਕਲੀਅਰ ਕਰ ਨਹੀਂ ਭਾਈ ਜੱਟ ਮੈਂ ਹੈਗਾ ਉਹਨੂੰ ਕਹਿ ਵੀ ਮੇਰੇ ਕੋ ਹੋਰ ਤੇ ਕੁਝ ਹੈ ਨਹੀਂ ਉਹਨੂੰ ਕਹਿੰਦੇ ਮੈਂ ਤੇਰੇ ਮਾਮਲੇ 'ਚ ਨਹੀਂ ਬੋਲਣਾ ਤੂੰ ਮੈਂ ਤੈਨੂੰ ਇਹ ਫਿਲਮ ਦੇ ਵਿੱਚ ਅਸੀਂ ਬਦਮਾਸ਼ ਬਣਾ ਦਈਏ ਤੂੰ ਬਦਮਾਸ਼ੀ 'ਚ ਆਵਾਜ਼ ਕੱਢਣੀ ਅਗਲੇ ਦੀਆਂ ਖਿੱਲੀਆਂ ਪੈ ਜਾਂਦੀ ਲਚਕ ਵਾਲਾ ਬਦਮਾਸ਼ ਲਚਕ ਵਾਲਾ ਬਦਮਾਸ਼ ਆ ਤੂੰ ਪਿਸਤੌਲ ਵੀ ਤੂੰ ਇੰਜ ਫੜੀ ਹੁੰਦੀ ਮੇਰਾ ਨਾਮ ਮਿੱਠਾ ਜੱਟ ਵਾ ਨੈਨੋ ਖੁਸਰਾ ਉਹਨਾਂ ਨੈਨੋ ਖੁਸਰਾ ਹੀ ਆ ਤੂੰ ਯਾਰ ਨਾ ਨੈਨੋ ਖੁਸਰਾ ਵੀ ਦਿਲ ਕਰੇ ਇੱਕ ਮੁਕਾਮ ਤੇ ਜਾ ਕੇ ਖਿੱਚ ਜਾਂਦਾ ਹੋਵੇ ਮੈਂ ਉੱਥੋਂ ਵੀ ਵਾਪਸ ਮੋੜ ਆਉਣਾ ਬੇਟੇ ਬੇਟੇ ਮੂੰਹ ਅਲਹਮਦੁਲਿਲਾ ਬਹਾਦਰਾਂ ਦੇ ਬੱਚੇ ਆ ਤੇਰਾ ਜਦੋਂ ਫੁੱਲ ਦਿਮਾਗ ਖਰਾਬ ਹੁੰਦਾ ਉਦੋਂ ਤੂੰ ਅੰਦਰ ਵੜ ਕੇ ਕੁੰਡੀ ਲਾ ਲੈਣਾ ਚੂੜੀਆਂ ਤੋੜ ਲੈਣਾ ਨਹੀਂ ਤਾਂ ਨਾਲ ਤੋਂ ਬਾਹਰ ਖੜਾ ਨਾਰਮਲ ਬਹਿਸ ਕਰਦਾ ਰਹਿਣਾ ਉਸਤਾਦ ਜੀ ਪੈਸਾ ਇਹਦੇ ਓ ਯਾਰ ਪਿਆ ਛੱਡ ਦੇ ਦੰਦ ਕੋਈ ਹੋਰ ਗੱਲ ਕਰੋ ਯਾਰ ਉਹ ਤੂੰ ਕਹਤੋ ਤੇਰੇ ਨਾਲ ਧੋਖਾ ਹੋ ਗਿਆ ਤੇਰੇ ਗੁਰਦੇ ਅਗਲੇ ਨੇ ਕੱਢ ਰਹੇ ਨੇ ਜਿਸਮਾਨੀ ਇਜ਼ਾਫਾ ਉਹ ਨਹੀਂ ਕਰਦੀ ਉਹ ਮੁੜ ਕੇ ਉਸਤਾਦ ਜੀ ਜੇਲ੍ਹ 'ਚ ਧੱਕੇ ਖਾਏਗਾ ਉੱਥੇ ਜਰਮਨੀ 'ਚ ਫੇਰ ਤੁਸੀਂ ਅੱਛਾ ਗੁਰਦੇ ਵੀ ਮੇਰੇ ਕੱਢਣੇ ਡੇਲੇ ਵੀ ਮੇਰੇ ਕੱਢਣੇ ਜੇਲ੍ਹ ਤੱਕ ਮੈਂ ਖਾਣੇ ਹਾਂ ਧੱਕੇ ਖਾਣੇ ਜੇਲ੍ਹ ਚ ਕਿੱਦਾਂ ਹੀ ਹੁੰਦਾ ਨਾਲੇ ਇੱਕ ਗੁੱਡਾ ਕੱਢਣਾ ਇੱਕ ਜਿੱਤੇ ਪੱਥਰੀ ਆ ਤੂੰ ਭਾਵਨਾओं में बह गए हो। ਬਹਿ ਨਹੀਂ ਗਿਆ ਮਾਉਣਾ ਨੇ ਬਹਿ ਗਏ ਵੀ ਹੁਣ 2.5-3 ਮਹੀਨੇ ਹੋ ਗਏ ਹੁਣ ਕੋਈ ਸਿਲਸਿਲਾ ਗਾਂ ਟੁਰ ਲੈਣ ਦੇ ਕੋਈ ਐਸਾ ਇਸ਼ੂ ਨਹੀਂ ਹੈ ਤਾਂ ਉਹ ਕੋ ਕਹਿੰਦੇ ਕਹਿੰਦਾ ਉਸਤਾਦ ਨੇ ਕੀਤਾ ਉਸਤਾਦ ਮੈਂ ਕਿਹਾ ਮੈਂ ਉਸਤਾਦ ਜੀ ਨੂੰ ਦੱਸਾਂਗਾ ਉਹਨਾਂ ਨੇ ਨਹੀਂ ਕੀਤੇ ਓ ਯਾਰ ਮੈਂ ਤਾਂ ਕਿਹਾ ਹੀ ਭਾਈ ਮੈਂ ਤਾਂ ਉਸਤਾਦ ਜੀ ਨੇ ਕਿਹਾ ਉਸਤਾਦ ਜੀ ਨੇ ਕਿਹਾ ਜਿਹਨੇ ਮੈਨੂੰ ਮਿਹਣੇ ਮਾਰੇ ਨੇ ਮੈਂ ਨਹੀਂ ਭਾਈ ਤੂੰ ਮੇਰਾ ਅਦਾਰਾ ਖਰਾਬ ਕੀਤਾ ਅਦਾਰਾ ਖਰਾਬ ਕੀ ਕਰਤਾ ਯਾਰ ਮੈਂ ਕਹਿੰਦਾ ਆਪ ਕੀ ਕਰਤੂਤਾਂ ਘੋਲਦੇ ਰਹੇ ਅਸਤਕ ਓ ਜਾ ਓ ਵੇਖੋ ਪਾ ਉਹ ਮੇਰਾ ਅਦਾਰਾ ਖਰਾਬ ਕਰੇ ਓਏ ਅਦਾਰਾ ਖਰਾਬ ਕਰਤਾ ਵੀ ਅਦਾਰਾ ਦੀ ਕਿਤੇ ਚਾਹ ਲੱਥਣ ਲੱਗੀ ਅਦਾਰਾ ਖਰਾਬ ਕਰਤਾ ਵੀ ਅਦਾਰਾ ਧੂਆ ਮਾਰਨ ਲੱਗ ਗਿਆ ਵੀ ਮੈਂ ਕਿਹਾ ਅਦਾਰਾ ਸੈੱਟ ਵਾ ਯਾਰ ਮੈਂ ਤਾਂ ਕਿਹਾ ਤਾਂ ਹੀ ਦਿਲ ਹੋਈ ਮੈਂ ਕਹਿ ਸਕਦਾ ਓ ਯਾਰ ਤੁਸੀਂ ਕੁੜੀ ਛਡਾਉਣੀ ਵੈਸੇ ਹੋਰ ਤਰੀਕਾ ਕਰ ਤੁਸੀਂ ਮਾਲਕ ਕੋ ਵੈਸੇ ਜੌਬ ਛਡਾਉਣੀ ਹਾਂ ਨਹੀਂ ਭਾਈ ਮੈਂ ਕੁੜੀ ਛਡਾਉਣੀ ਛੱਡੇਗਾ ਤੂੰ ਤੇਰੇ ਵੱਡੇ ਵੀ ਛੱਡਣਗੇ ਮਿੱਠੇ ਉਸਤਾਦ ਜੀ ਉਹ ਨਹੀਂ ਯਾਰ ਇੱਕ ਹਾਂਜੀ ਭਾਈ ਲਾਣੇ ਭੇਜੋ ਇਸ ਕੰਮ ਤੇ ਮੈਂ ਨਹੀਂ ਕਰਨ ਦੇਣਾ ਤੁਹਾਨੂੰ ਕਹਿ ਰਹੀ ਮੈਂ ਤੁਹਾਨੂੰ ਮੈਂ ਕੀ ਅੱਛਾ ਦੇਖੋ ਉਹ ਜਰਮਨੀ ਆ 7 ਕੋਸੋਂ ਸਮੁੰਦਰ ਪਾਰ ਇੱਥੇ ਮੈਂ ਅਸੀਂ ਕੀ ਕਰ ਲਾਂਗੇ ਕੀ ਕਰ ਕੋਈ ਹੁੰਦੀ ਮਾੜੀ ਜੀ ਮੈਂ ਵੀਡੀਓ ਕਾਲਾਂ ਤੇ ਕੀ ਕਰਨ ਰਿਹਾ ਸੀਗਾ ਮਿੱਠੇ ਇੰਜ ਕਰੀ ਜਾ ਅਦਾਰਾ ਖਰਾਬ ਕਰਨ ਡਿਆ ਸਾਡਾ ਤੁਸੀਂ ਮੈਨੂੰ ਸ਼ਾਮ ਦੱਸਣਾ ਵਾ ਕਿੰਜ ਕਰੀਦਾ ਵਾ ਬੇਵਫਾਈ ਨਾ ਕਰ ਆਪਣੇ ਬੀਵੀ ਬੱਚਿਆਂ ਨਾਲ ਜਿਹੜਾ ਤੇਰਾ ਰਿਸ਼ਤਾ ਸੱਚਾ ਉਹਨੂੰ ਨਿਭਾ ਉਹ ਚੱਚਾ ਹੀ ਆ ਚੱਚਾ ਰਿਸ਼ਤਾ ਹੀ ਆ ਬੀਵੀ ਨੂੰ ਮੈਂ ਕੀ ਕਹਤਾ ਅੱਛਾ ਤੈਨੂੰ ਮੂੰਹ ਕੋਈ ਨਹੀਂ ਲਾਉਂਦੀ ਤੇ ਤੂੰ ਸੂਫੀ ਬਣਿਆ ਝੂਠਿਆ ਹੈ ਦੋਤਰੇ ਪੋਤਰੇ ਮਰਵਾ ਕੇ ਮੌਲਵੀ ਬਣ ਗਿਆ ਝੂਠਿਆ ਗੁਜਰਾ ਸਾਡੀਆਂ ਫਰੈਂਡ ਰਿਕਵੈਸਟਾਂ ਤੇ ਚੈੱਕ ਕਰੋ ਸਾਡੀਆਂ ਫਰੈਂਡ ਰਿਕਵੈਸਟਾਂ ਚੈੱਕ ਕਰੋ ਸਾਨੂੰ ਪਤਾ ਅਸੀਂ ਇੱਕ ਬੰਧਨ ਚ ਬੰਨ ਗਏ ਕਿਸੇ ਨੂੰ ਮੂੰਹ ਹੀ ਨਹੀਂ ਲਾਇਆ ਨਾ ਇੱਕ ਤੋਂ ਇੱਕ ਕੁੜੀ ਦੀ ਫਰੈਂਡ ਰਿਕਵੈਸਟ ਇੰਸਟਾ ਤੇ ਤਰਲੇ ਕਰਨ ਦੀਆਂ ਹਾਏ ਹਾਏ ਦੇ ਮੈਸੇਜ ਕਰਨ ਉਹ ਦੀਆਂ ਮੇਰੇ ਮੌਲਾ ਉਹ ਦੇਖ ਕੇ ਕਹਿਣੀਆਂ ਹਾਏ ਹਾਏ ਨਹੀਂ ਉਹ ਆ ਗਈ। ਫੇਸਬੁੱਕ ਨੇ ਤੇਰੀ ਆਈਡੀ ਨਾ ਕਿਤੇ ਉਹ ਵੈਸਟ ਇੰਡੀਜ਼ ਵਾਲ ਵਾਇਰਲ ਕਰਤੀ ਹੈ ਟਿਕਟੋਕ ਤੇ ਫੋਲੋ ਲਿਸਟਾਂ ਉਸਤਾਦ ਜੀ ਭਰੀਆਂ ਪਈਆਂ ਲੇਕਿਨ ਆਪ ਹੀ ਨਹੀਂ ਕਦੇ ਤਵੱਜੋ ਦਿੱਤੀ ਪਤਾ ਵਾ ਅਸੀਂ ਸਟਾਰ ਲੋਕ ਆ ਇਹ ਆਣੀਆਂ ਹੀ ਆਣੀਆਂ ਪਿੱਛੇ ਅਸੀਂ ਕਦੋਂ ਮਿਠਾਈ ਆਪਣਾ ਘਰ ਨਾ ਤਬਾਹ ਕਰੋ ਉਹ ਨਹੀਂ ਘਰ ਤਬਾਹ ਕਰਦਾ ਭਾਈ ਓਏ ਇੱਕ ਮਿੰਟ ਕਿਹਨਾਂ ਨੇ ਆਣੀਆਂ ਹੀ ਆਣੀਆਂ ਹੈ ਫੈਨ ਫਾਲੋਇੰਗ ਲੜਕੀਆਂ ਇਹ ਬਹੁਤ ਬੇਸ਼ੁਮਾਰ ਜਦੋਂ ਬੰਦਾ ਰੂਜ ਨਹੀਂ ਮੈਂ ਫੈਸਲ ਤੈਨੂੰ ਇੱਕ ਗੱਲ ਦੱਸਾਂ ਸੱਚੀ ਖਵਾਤੀਨ ਜਿਹੜੀਆਂ ਨੇ ਨਾ ਇਹਨਾਂ ਨੂੰ ਜਿਹੜੀ ਸੈਂਸ ਆਫ ਹਿਊਮਰ ਹੁੰਦੀ ਨਾ ਇਹ ਬਹੁਤ ਅਟਰੈਕਟ ਕਰਦੀ ਬੰਦੇ ਦੀ ਉਮਰ ਕੀ ਹੁੰਦਾ ਉਸਤਾਦ ਜੀ ਬਰੀਕੀ ਗੱਲ ਅੱਛੀ ਇਹ ਬਹੁਤ ਅਟਰੈਕਟ ਕਰਦੀ ਇਹਨਾਂ ਨੂੰ ਨਹੀਂ ਤੇ ਮੇਰੇ ਚ ਕਾਹਦੀਆਂ ਕਮੀਆਂ ਸਾਨੂੰ ਤਾਂ ਨਹੀਂ ਅਜੇ ਤੱਕ ਕਿਸੇ ਨੇ ਤੇਰੇ 'ਚ ਸੈਂਸ ਆਫ ਹਿਊਮਰ ਨਹੀਂ ਆ ਹਾਂ ਤੁਹਾਡੇ ਬ੍ਰੇਨ ਟਿਊਮਰ ਤੇਰੇ 'ਚ ਨੌਨ ਸੈਂਸ ਆਫ ਹਿਊਮਰ ਉਸਤਾਦ ਜੀ ਮੈਂ ਕਹਿ ਰਿਹਾ ਸੀ ਬੱਚੇ ਨੂੰ ਸਮਝਾਓ ਤੇ ਤੁਸੀਂ ਕਿਹੜੇ ਪਾਸੇ ਉਹ ਬੱਚੇ ਨੂੰ ਕੀ ਸਮਝਾਓ ਬੱਚਾ ਕਿਤੇ ਸਿਗਰਟ ਭਰ ਪੀਣ ਡਿਆ ਬਸ ਠੀਕ ਹੈਗਾ ਉਹ ਨਿਊਟਰਲ ਤੂੰ ਅਦਾਰਾ ਖਰਾਬ ਕਰਨ ਡਿਆ ਮਿੱਠੇ ਅਦਾਰਾ ਖਰਾਬ ਹੈ ਕਿਤੇ ਹਰ ਛੱਤ ਚੜ ਕੇ ਚਲਾਉਣਾ ਅਦਾਰਾ ਖਰਾਬ ਹੋ ਗਿਆ ਸਿਗਟਾ ਭਰ ਕੇ ਪੀਣ ਲੱਪਾ ਇਸ ਬਗੈਰਤੀ ਦੇ ਰਸਤੇ ਤੇ ਨਾ ਚੱਲ ਤੇਰਾ ਇੱਕ ਛੋਟਾ ਜਿਹਾ ਬੱਚਾ ਵਾ ਜਵਾਨ ਬੀਬੀ ਖੂਬਸੂਰਤ ਉਸਤਾਦ ਜੀ ਜ਼ਿੰਦਗੀ ਦਾ ਸਾਥੀ ਇਹਦਾ ਭਾਈ ਉਠਿਆ ਦਿਓ ਤੁਸੀਂ ਹੁੰਦਾ ਕਹਿ ਦੋ ਕਿ ਮਾਸ਼ਾਅੱਲਾ ਤੇਰੇ ਕੋਲ ਗੱਲਾਂ ਨੇ ਤੈਨੂੰ ਤੇ ਏਡੀ ਮਤਲਬ ਤੁਸੀਂ ਨਹੀਂ ਮੇਰਾ ਮਤਲਬ ਹੈ ਤਾਂ ਕਿ ਇਹਦੀਆਂ ਅੱਖਾਂ ਖੁੱਲਣ ਯਾਰ ਅੱਖਾਂ ਮੇਰੀਆਂ ਖੁੱਲੀਆਂ ਦਾਰੂ ਪਾ ਲੈਣਾ ਪਾਉਣਾ ਤੂੰ ਅਲਾ ਖੁੱਲੀਆਂ ਅੱਖਾਂ ਹੋਰ ਕਰ। ਮੈਨੂੰ ਗੱਲ ਦੱਸ ਹੁਣ ਇੱਥੇ ਲੱਗਾ ਰਹਾ ਮੈਂ 10 ਸਾਲ ਵੀ ਆਉਣ ਲੱਗਾ ਰਹਾਂਗਾ ਸੈਲਰੀ ਦਾ ਇਦਾਂ ਘਰ ਹੀ ਚੱਲਦਾ ਵਾ ਹੁਣ ਅਗਲਾ ਫਿਊਚਰ ਬਣਨ ਡਿਆ ਵਾ ਅਗਲੀ ਮੈਨੂੰ ਕਹਿਣ ਡਈ ਕਿ ਤੁਸੀਂ ਇੱਧਰ ਆ ਜਾਓ ਬਾਲਮ ਨਾਮ ਮੇਰਾ ਉਹਨੇ ਪਾਇਆ ਵਾ ਅਗਰ ਮੈਨੂੰ ਕਹਿਣ ਦੇ ਬਾਲਮ ਜੀ ਜਰਮਨੀ 'ਚ ਉਹਨੇ ਤੇਰਾ ਨਾਮ ਬਾਲਮ ਪਾਇਆ ਉਹਦੇ ਬਾਲਮ ਸਾਹਿਬ ਨਹੀਂ ਨਾ ਹੈ ਠੀਕ ਹੈ ਉਸਤਾਦ ਜੀ ਮੈਂ ਤੁਹਾਨੂੰ ਗੱਲ ਦੱਸਾਂ ਮੇਰੀ ਜਿੰਦ ਬਾਲਮ ਵੀ ਲਿਖਦੀ ਆ ਆਹੋ ਬਾਲਮ ਨਿਗਾਰ ਆਹੋ ਬਾਲਮ ਨਿਗਾਰ ਆ ਉਸਤਾਦ ਜੀ ਸਾਡੀ ਭਰਜਾਈ ਮੇਰੀ ਨੋ ਬੜੀ ਚੰਗੀ ਹੈ ਕਿਸਮ ਵਾਲੀ ਗੱਲ ਤੇ ਜੇ ਉਹਦੇ ਨਾਲ ਮਿੱਠਾ ਜੀ ਉਨੀ ਕੀ ਹੋਈ ਮੈਂ ਇਹਨੂੰ ਛੱਡਾਂਗਾ ਉਸਤਾਦ ਅੱਛਾ ਹੋਇਆ ਤੁਸੀਂ ਉਹਦਾ ਗੱਲ ਕਰ ਰਹੇ ਹੋ ਉਹ ਇਹ ਉਧਰ ਲੱਗਾ ਧੋਰਮਿਆਂ ਦਾ ਕਰਕੇ ਅੱਛਾ ਜੀ, ਉਹ ਦੋਵਾਂ ਪਾਸੇ ਗੇਮ ਇੱਕੋ ਜੀ ਹੈ ਨਹੀਂ ਦੋਵਾਂ ਉਸਤਾਦ ਜੀ ਮਾਸਰਤ ਨਾਲ ਇਹ ਗੱਲਾਂ ਕਰਦਾ ਤੇ ਜੇ ਸਾਡੀ ਭਰਜਾਈ ਨਾਲ ਕੋਈ ਗੱਲ ਕਰੇ
ਯਾਰ ਕੋਈ ਫੈਸਲਾ ਤੁਹਾਨੂੰ ਹਾਂ ਤੁਸੀਂ ਅੱਗੇ ਵੀ ਹਾਂ ਗੱਲ ਕਰੇ ਤੁਹਾਨੂੰ ਗੱਲ ਦੇ ਦਿੰਦੀ ਹੈ ਮੈਂ ਕਹਿਣ ਡਿਆ ਵਾਂ ਇਦਾਂ ਔਨ ਕੈਮਰਾ ਆਪ ਤੋਂ ਵੱਡਾ ਕੁੱਟਤਮਾ ਫੇ ਤੁਸੀਂ ਵੱਡੇ ਆ ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਯਾਰ ਮੈਂ ਤੁਹਾਡੀ ਮਜ਼ਾਕ ਕਰਦਾ ਆ ਨਹੀਂ ਗੱਲਾਂ ਕਰੀਆਂ ਤੁਹਾਡੀ ਧੀਆਂ ਰਗੀਆਂ ਹੋਈ ਯਾਰ ਮੇਰੀ ਧੀ ਭੈਣ ਮੈਂ ਸਿਰ ਤੇ ਪਿਆਰ ਦਿੱਤਾ ਵਾ ਤੇ ਪਿਆਰ ਸਿਰ ਤੇ ਦੇਈਦਾ ਮੈਂ ਕਹਿੰਦਾ ਤਲੀਆਂ ਝਸੜੀਆਂ ਨਹੀਂ ਮਤਲਬ ਕਹਿੰਦਾ ਕਿ ਯਾਰ ਤੂੰ ਇੱਕ ਗਲਤ ਕੰਮ ਕਰ ਰਿਹਾ ਵਾ। ਓ ਯਾਰ ਗਲਤ ਕਰਦਾ ਉਸਤਾਦ ਜੀ ਗੱਲਬਾਤ ਗੱਲ ਪਤਾ ਕੀ ਗੱਲ ਆ ਉਹਦਾ ਜਿਹੜਾ ਜਰਮਨੀ ਵਾਲਾ ਮਸਲਾ ਨਾ ਉੱਤੇ ਗੱਲ ਕਰੋ ਉਹਦੇ ਵਿੱਚ ਉਹਨੂੰ ਵਿਚਾਰੀ ਨੂੰ ਨਾ ਲਿਆਓ ਘਰ ਬੈਠੀ ਨੂੰ। ਹਾਂਜੀ ਉਸਤਾਦ ਜੀ ਉਹਦੇ ਨਾਲ ਗਲਤ ਨਹੀਂ ਕਰ ਰਿਹਾ। ਚਲੋ ਉਹਦੇ ਨਾਲ ਮੈਂ ਕੀ ਯਾਰ ਭਾਈ ਉਹਦਾ ਮੈਂ ਕੀ ਕਰਤਾ ਉਸਤਾਦ ਜੀ ਗਲਤ ਕਰਤਾ ਮੇਰੇ ਘਰ ਵਸਣ ਨਹੀਂ ਖੁਸ਼ਹਾਲ ਵਾ। ਚਲੋ ਠੀਕ ਹੈ ਉਸਤਾਦ ਜੀ ਸਾਡਾ ਅਦਾਰਾ ਨਹੀਂ ਬਦਨਾਮ ਹੋ ਰਿਹਾ। ਚਲੋ ਸਾਡਾ ਦਾਰਾ ਐ ਛੱਤ ਨਾਲ ਲੱਗਾ ਵਾ ਬਦਨਾਮੀ ਚ ਉਸ ਤੋਂ ਅੱਗੇ ਛੱਤ ਆ ਹੁਣ ਬਦਨਾਮ ਉਹ ਫਾਈਨਲ ਇੱਕ ਛੱਤ ਨਾਲ ਲੱਗ ਗਿਆ ਨਹੀਂ ਤਾਂ ਉਸਤਾਦ ਜੀ ਅਸੀਂ ਜਿੱਦਾਂ ਵੀ ਹੋਵੇ ਉੱਥੇ ਹੀ ਆ ਹੁਣ ਤੇ ਲੈਂਟਰ ਆ ਬਹੁਤ ਵੱਡਾ ਅਸੀਂ ਕਵਰ ਨਹੀਂ ਕਰ ਸਕਦੇ। ਉਸਤਾਦ ਜੀ ਓਕੇ ਕਰੇ ਜੋ ਮਰਜ਼ੀ ਲੇਕਿਨ ਆਪਣੇ ਕੈਰੀਅਰ ਨੂੰ ਤੇ ਨਾ ਦਾਅ ਤੇ ਲਾਏ। ਲੱਗਣ ਦੇ ਯਾਰ ਤੈਨੂੰ ਇਸ ਗੱਲ ਨਾਲ ਕੀ ਭਾਈ ਕੈਰੀਅਰ ਮੇਰਾ ਦਾਅ ਤੋਂ ਲੱਗਣ ਡਿਆ ਲੱਗਣ ਦੇ ਛੋਟਾ ਕੈਰੀਅਰ ਵੱਡਾ ਕੈਰੀਅਰ ਦੋਵੇਂ ਦਾਅ ਤੇ ਲਾਉਣੇ। ਬਿਠਾਈ ਅੱਗੇ ਵਿੱਚ ਦੀਵਾਰ ਜੇ ਫੈਸਲਾ ਮੈਂ ਚਲੋ ਫਿਰ ਭਾਈ ਫਿਰ ਢਠੇਗੀ ਇਹ ਦੀਵਾਰ ਭਾਵੇਂ ਥੜਾ ਜੋ ਵੀ ਮੈਂ ਢਾ ਲਾਂਗਾ ਤੁਹਾਨੂੰ ਪਤਾ ਵੀ ਲੱਗਣਾ ਇੰਜ ਕਰਕੇ ਫੁਰ ਜਰਮਨੀ ਤੁਸੀਂ ਜਿੰਨਾ ਮਰਜ਼ੀ ਸਮਝਾਈ ਜੋ ਇੱਕ ਭੁੱਖੀ ਮੱਛੀ ਹੈ ਇਹਨੇ ਪੱਥਰ ਚੱਟ ਕੇ ਹੀ ਮੁੜਨਾ। ਕਿਉਂ ਜੀ ਇਹਦੇ ਅੱਖਾਂ ਤੇ ਇਸ ਟਾਈਮ ਲਾਲਚ ਦੀ ਪੱਟੀ ਲਾਲੀ ਗਈ ਹੈ। ਜਰਮਨੀ ਦਾ ਵੀਜ਼ਾ ਇਹਨੂੰ ਨਜ਼ਰ ਆ ਰਿਹਾ ਆਪਣਾ ਪੁੱਤਰ ਨਹੀਂ ਨਜ਼ਰ ਆ ਰਿਹਾ ਉਹ ਚੰਨਰ ਕੀ ਭਰਜਾਈ ਸਾਡੀ ਨਹੀਂ ਨਜ਼ਰ ਆ ਰਹੀ ਇਹਨੂੰ। ਓਏ ਮੈਨੂੰ ਬਹੁਤ ਟੈਨਸ਼ਨ ਨਹੀਂ ਆਉਣ ਡਈ ਯਾਰ ਉਹ ਇਹਨਾਂ ਰਾਬਤੇ ਦੇ ਪਹਿਲੇ ਨਾ ਕੁੜੀ ਦੇ ਰਾਬਤੇ ਤੋਂ ਪਹਿਲੇ ਆਪਣੇ ਮੁੰਡੇ ਨੂੰ ਹੋਇਆ ਮੇਰੇ ਚੋਨਾ ਕਾਕਾ ਹੈ ਹੁਣ ਫੋਨ ਤੇ ਲੱਗਾ ਕਹਿੰਦਾ ਚੱਲ ਆਪਣੀ ਮਾਮਾ ਕੋ ਚੱਲ ਹਾਂ ਕੀ ਕਹਿ ਰਹੇ ਜੀ ਜ਼ਿੰਦਗੀ ਤਬਾਹ ਕਰ ਰਿਹਾ ਉਹ। ਹਾਏ ਹਾਏ ਦੇਰ ਬਾਅਦ ਆਇਆ ਵਾ ਲੇਕਿਨ ਤੂੰ ਥੋੜਾ ਸੈੱਟ ਹੋ ਕੇ ਨਹੀਂ ਆਇਆ ਮੈਨੂੰ ਪਤਾ ਲੱਗ ਜਾਂਦਾ ਵੀ ਮੈਂ ਕਰਨਾ ਕਰਾਉਣਾ ਕੀ ਆ। ਨਹੀਂ ਯਾਰ ਉਸਤਾਦ ਜੀ ਕਹਿੰਦਾ ਜੀ ਮੈਂ ਖੁਸਰਾ ਨਹੀਂ ਬਣਨਾ ਮੈਂ ਬਾਹੂਬਲੀ ਨਹੀਂ ਬਣਨਾ ਮੈਂ ਜਿੰਨ ਨਹੀਂ ਬਣਨਾ ਮੈਂ ਆ ਨਹੀਂ ਕਰਨਾ ਮੈਂ ਉਹ ਨਹੀਂ ਕਰਨਾ ਫਿਰ ਤੂੰ ਕੀ ਕਰੇ। ਯਾਰ ਦਿਨ ਨਾ ਮੇਰੇ ਅੱਬੂ ਜੀ ਦਾ ਕਿ ਸਾਲ ਦਾ ਖਤਮ ਹੋਣ ਡਿਆ ਮੈਂ ਸਾਲ ਦੇ ਖਤਮ ਤੋਂ 3 ਮਹੀਨੇ ਪਹਿਲੇ ਕੋਈ ਕਰੈਕਟਰ ਨਹੀਂ ਕਰਦਾ। ਅੱਬੂ ਜੀ ਮੈਨੂੰ ਲੱਗਦਾ ਹੈ ਕਿ ਦੇਗਾ ਖਤਮ ਦੀ ਜਰਮਨੀ ਤੋਂ ਯਾਰ ਨਹੀਂ ਸੀਰੀਅਸਲੀ ਯਾਰ ਮੈਂ 2 ਮਹੀਨੇ ਦੀ ਮੈਨੂੰ ਰਿਲੈਕਸੇਸ਼ਨ ਚਾਹੀਦੀ ਸਿਰਫ 15 ਦਿਨ ਦੀ ਛੁੱਟੀ ਚਾਹੀਦੀ ਆ ਆਪਾਂ ਨਾਨਕ ਨਾਲ ਫਿਰ ਤੁਰ ਕੇ ਫਿਰ ਆ ਕੇ ਨਾ 15 ਦਿਨ ਦੀ ਛੁੱਟੀ ਇਹ ਹੁਣ ਰਿਲੈਕਸੇਸ਼ਨ ਵੀ ਮੰਗੇਗਾ ਆਸਤਾ ਹੀ ਵਧਣਾ। ਉਸਤਾਦ ਜੀ ਇਹ ਆਪਣੇ ਪੈਰਾਂ ਤੇ ਕੁਹਾੜੀ ਮਾਰੇ ਇਹਨੂੰ ਹੱਲੇ ਨਹੀਂ ਪਤਾ ਅਸੀਂ ਤੇਰੇ ਖੈਰ ਖਵਾਵਾਂ ਬਦਖਵਾ ਨਹੀਂ ਹੈ। ਯਾਰ ਤੂੰ ਸਾਡਾ ਭਰਾ ਨਾ ਵਿਆਹੀ ਆ ਉਹ ਕਿ ਕੁਆਰੀ ਆ ਅਨਮੈਰਿਡ ਆ ਕੁਆਰੀ ਆ ਫਿਰ ਇਹ ਆਪਣੇ ਪੈਰਾਂ ਤੇ ਕੁਆਰੀ ਮਾਰ ਰਿਹਾ ਸਮਝਾਰੀ ਉਸਤਾਦ ਜੀ ਇਹ ਆਪਣੇ ਪੈਰਾਂ ਤੇ ਕੁਆਰੀ ਮਾਰ ਰਿਹਾ ਤੂੰ ਬਿਠੇ ਵੀਰੇ ਨਹੀਂ ਬਣਦਾ ਨਹੀਂ ਬਣਦਾ ਮੇਰਾ ਵੀਰ ਸਿਰ ਹਾਂ ਤੁਹਾਡਾ ਮਨਾ ਕਰਨ ਯਾਰ ਦੇਖੋ ਇੱਕ ਇਨ ਫਿਊਚਰ ਨਾ ਆਪਣੀ ਸਟੈਚਰੀ ਬਣਾਈ ਦੀ ਹੁੰਦੀ ਆ ਹੁਣ ਦੇਖੋ ਸੈਲਰੀ ਨਾਲ ਗੁਜ਼ਾਰੇ ਨਹੀਂ ਹੁੰਦੇ ਜੋ ਮੈਨੂੰ ਅਪਰੋਚ ਦੇਣ ਨਹੀਂ ਆ ਯਾਰ ਤੇ ਤੂੰ ਕੰਮ ਕੋਈ ਹੋਰ ਕਰ ਲੈ ਮੈਨੂੰ ਦੱਸ ਤੂੰ ਹੁਣ ਔਰਤਾਂ ਦੀ ਕਮਾਈ ਦੇ ਔਰਤ ਦੀ ਕਮਾਈ ਨੂੰ ਖੜੀ ਮੈਂ ਲਾਂਤ ਨਹੀਂ ਪਾਉਂਦਾ ਮਰਦਾ ਮੈਂ ਆਪ ਕਮਾਵਾਂਗਾ ਜੇ ਉਹ ਕੰਮ ਤੇ ਜਾਏਗੀ ਰਾਤ ਨੂੰ ਮੈਂ ਜਾਊਂਗਾ। ਨਹੀਂ ਨਾਲੇ ਜਰਮਨੀ ਸਾਰੇ ਕੰਮ ਕਰਦੇ ਆ ਪਾਕਿਸਤਾਨ ਨਹੀਂ ਹੈਗਾ ਵੀ ਇੱਕ ਕਮਾਉਣ ਡਿਆ ਨਹੀਂ ਅੱਛਾ ਦਿਨੇ ਉਹ ਕੰਮ ਕਰੇਗੀ ਉਹ ਜਿਹੜੀ ਸੈਲਰੀ ਜਾਂ ਜੌਬ ਜਾਂ ਕਮਾਈ ਕਰੇਗੀ ਉਹ ਤੈਨੂੰ ਦੇਗੀ ਮੈਂ ਲਾਂਤ ਪਾਉਣਾ ਮੈਂ ਕਦੋਂ ਲੈਣੀ ਤੇ ਫਿਰ ਅੱਛਾ ਤੂੰ ਉੱਥੇ ਜਾਣਾ ਵਾ ਹਾਂਜੀ ਉਹਨੇ ਕਿਹਾ ਵੀ 40-45 ਲੱਖ ਦਾ ਜਰਮਨੀ ਜਾਣ ਦਾ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਮੇਰੇ ਹਸਬੰਡ ਬਣ ਕੇ ਆਉਣਾ ਮੈਂ ਇੱਥੇ ਆ ਗਏ ਹਸਬੰਡ ਬਣ ਕੇ ਇੱਥੇ ਰਹੋ ਕੰਮ ਕਰੋ ਜੋ ਮਰਜ਼ੀ ਪਰ ਮੇਰੇ ਕੰਮਾਂ 'ਚ ਬੋਲਣਾ ਨਹੀਂ ਉਹਨੇ ਗਿਆ ਇਹ ਵੀ ਗਿਆ ਅੱਛਾ ਫਿਰ ਮੈਂ ਕਿਉਂ ਨਹੀਂ ਬੋਲਣਾ ਅੱਛਾ ਯਾਰ ਉਹਨੇ ਜਾਂਦੀ ਨਾ ਤਾਂ ਸਵਾਲ ਪੜਦਾ ਨਹੀਂ ਮੇਰੀ ਤੇ ਜੋ ਲੈਣਾ ਦੇਣਾ ਉਹਨੇ ਕਿਹਾ ਅਸੀਂ ਦੋਵੇਂ ਭੈਣਾਂ ਬਣ ਕੇ ਰਵਾਂਗੀਆਂ ਇੱਧਰ ਘਰ ਲੈ ਲਿਓ 10 ਕਮਰੇ ਲੈ ਕੋਈ ਅੱਛੀ ਸੁਸਾਇਟੀ ਪਹਿਲੇ ਘਰ ਬਣਾਵਾਂਗੇ ਅੱਛਾ ਇੱਥੇ ਹਾਂਜੀ ਅੱਛਾ ਮੈਂ ਇਹ ਫਿਊਚਰ ਦੇਖਣ ਡਿਆ ਹੋਰ ਐਸਾ ਕੋਈ ਮਸਲਾ ਨਹੀਂ ਮੈਂ ਹੁਸਨ ਪ੍ਰਸਤ ਨਹੀਂ ਹੈ ਮੈਂ ਲਾਲਚੀ ਆ ਹਾਂ ਤਾਂ ਕਰਕੇ ਸਹੀ ਗੱਲ ਕਹਿੰਦਾ ਮੈਂ ਹੁਸਨ ਪ੍ਰਸਤ ਨਹੀਂਗਾ ਮੈਂ ਲਾਲਚੀ ਆ ਆਹੋ ਵੀ ਚੱਲ ਬੱਚੇ ਦਾ ਹੁਣ ਬੱਚੇ ਦੇ ਫਿਊਚਰ ਦਾ ਸੋਚਣਾ ਮੈਂ ਪਹਿਲੀ ਬੇਗਮ ਦਾ ਸੋਚਣਾ ਵੀ ਚੱਲ ਯਾਰ ਇੱਥੇ ਕਰ ਲੈ ਗੁਸਾਬ ਹਾਂਜੀ ਇੱਥੇ ਬੜੀਆਂ ਇੱਥੇ ਬਹੁਤ ਤੇਜ਼ ਬੇਵਾ ਹੈ ਨੇ ਜਿਹੜੀਆਂ ਅਮੀਰ ਨੇ ਅਮੀਰ ਨੇ ਲੈ ਲਓ ਬੇਵਾ ਵੀ ਪਾਇਆ ਡਿਟ ਵੀ ਕੋਲੋਂ ਲਿਆ ਕੇ ਦਈਏ ਨਹੀਂ ਅਮੀਰ ਨੇ ਅਗਲੀ ਗੱਲ ਵੀ ਸੁਣ ਲਾ ਕਿ ਬੇਵਾ ਤੇ ਹੀ ਅੱਗੋਂ ਸਕ੍ਰਿਪਟ ਸ਼ੁਰੂ ਕਰ ਲਿਆ ਬੇਵਾ ਨੇ ਤੇ ਅਮੀਰ ਨੇ ਉਹਨਾਂ ਨੂੰ ਸਹਾਰੇ ਦੀ ਜ਼ਰੂਰਤ ਆ ਸਹਾਰਾ ਮੈਂ ਦੇ ਦਵਾਂਗਾ ਲੇਕਿਨ ਉਹ ਬੇਵਾ ਪਹਿਲੇ ਅਮੀਰ ਹੋਣੀ ਹੈ ਜਦੋਂ ਇੰਜ ਕਰਕੇ ਤੁਹਾਡਾ ਕਬੂਲ ਹੋਣਾ ਉਹ ਪਿੱਛੋਂ ਹਰ ਨਹੀਂ ਪਹਿਲੇ ਗੱਲਬਾਤ ਕਰ ਲਓ ਹੁਣ ਅਮੀਰ ਦਾ ਸੈੱਟ ਆਇਆ ਗੱਲ ਕਰ ਲੈਣ ਨੂੰ ਕਹੇ ਜੀ ਖਾਲਾ ਜੀ ਮੈਂ ਨਾ ਮੇਰਾ ਸਿੱਧੀ ਮੇਰੇ ਨਾਲ ਗੱਲ ਜਿਹੜੀ ਕਰ ਪਹਿਲੇ ਖਾਲਾ ਜੀ ਬੇਵਾ 50-60 ਇਹ ਨਾ ਹੋਵੇ ਦੀ ਵੀ ਬੇਵਾ ਹੋਵੇ ਨਿਕਾਹ ਕਰਕੇ ਮੈਨੂੰ ਪਿਆਰ ਦੇ ਕੇ ਉੱਠ ਜਾਵੇ ਨਹੀਂ ਇਹ ਨਹੀਂ ਗੱਲ ਅੱਛਾ ਉਸਤਾਦ ਜੀ ਸਾਰੀਆਂ ਗੱਲਾਂ ਛੱਡੋ ਇਸ ਬੱਚੇ ਨੇ ਮੈਨੂੰ ਤੁਹਾਡੇ ਮਿਹਣੇ ਕਿਉਂ ਮਾਰੇ ਓ ਯਾਰ ਕੋਈ ਮੇੜਾ ਨਹੀਂ ਮਾਰਿਆ ਭਾਜੀ ਤੂੰ ਉਸਤਾਦ ਜੀ ਤੁਹਾਡੇ ਤਾਨੇ ਮੈਨੂੰ ਦਿੱਤੇ ਗਏ ਓ ਜੱਬੜਗੁੱਲਾ ਸਾਹਿਬ ਦਾ ਤਾਂ ਮੇੜਾ ਹੀ ਕੋਈ ਨਹੀਂ ਮਾਰਿਆ ਕਿ ਤੁਹਾਡੇ ਉਸਤਾਦ ਉਹ ਜੀ ਕਰੇ ਕੀ ਉਹਨੇ ਕਿਸੇ ਨਾ ਕਿਸੇ ਦਾ ਤੇ ਬੜੇ ਲੋਕ ਮੈਨੇ ਮਾਰ ਦੇਣਾ ਆਪਣੇ ਮਾਸ ਬਚਣ ਵਾਸਤੇ ਉਸਤਾਦ ਜੀ ਮੈਂ ਤੁਹਾਡਾ ਕੋਈ ਮੇੜਾ ਨਹੀਂ ਮਾਰਿਆ ਮੈਂ ਕਿਹਾ ਅਗਰ ਉਸਤਾਦ ਜੀ ਨੇ 4 ਕੀਤੀਆਂ ਨਾ ਉਹ ਇੱਕ ਜੋਰ ਤੇ ਕੀਤੀਆਂ ਵਾ ਖਰਚਾ ਉਸਤਾਦ ਜੀ ਚੱਲ ਸਕਦੇ ਸੀ ਮੈਂ ਕਿਹਾ ਅਸੀਂ ਵੀ ਚੱਲ ਸਕਦੇ
ਆਹੋ ਖਰਚਾ ਤੂੰ ਚੱਲਣਾ ਉਸਤਾਦ ਜੀ ਬੇਨਾਰ ਕੇ ਆੜੋ ਲੱਭਦਾ ਉਹ ਤੇ ਖਰਚਾ ਕਰਨਾ ਇਹਨੇ ਨਾ ਕਰ ਯਾਰ ਮਿੱਠੇ ਉਸਤਾਦ ਜੀ ਤੁਸੀਂ ਫਾਈਨਲ ਇਹਨੂੰ ਸਮਝਾਓ ਕਿ ਨਾ ਹੈ ਉਸਤਾਦ ਜੀ ਵੈਸੇ ਲਓ ਜੀ ਮੈਂ ਸਮਝ ਗਿਆ ਵਾ ਠੀਕ ਆ ਲੇਕਿਨ 45 ਲੱਖ ਰੁਪਏ ਦਾ ਵੀਜ਼ਾ ਤੁਸੀਂ ਲੈ ਲਓ ਹੈ 45 ਲੱਖ ਦਾ ਵੀਜ਼ਾ ਤੁਸੀਂ ਲੈ ਜਰਮਨੀ ਦਾ ਤੁਸੀਂ ਤੇ ਹਾਲ ਤੱਕ ਆਪਣੇ ਖਰਚੇ ਤੇ ਮੈਨੂੰ ਨਾਰਾਇਣ ਕਗਾ ਨਹੀਂ ਲਿਜਾ ਸਕਦੇ ਮਰੀ ਨਹੀਂ ਲਿਜਾ ਸਕਦੇ ਮੈਂ ਲੈ ਦੇਣਾ ਹੈ ਮੈਂ ਲੈ ਕਿੱਥੋਂ ਪੈਂਟ ਸ਼ਰਟ ਬਰੀ ਮੂੰਹ ਪਤਾ ਕਿੱਦਾਂ ਦਾ ਹੋ ਗਿਆ ਸੀਗਾ ਰੁੱਸੇ ਹਾਥੀ ਵਰਗਾ ਹੈਂ। ਮੈਂ ਲੈ ਦੇਣਾ ਕਿਹਨੇ ਲੈ ਕੇ ਕਿੱਥੋਂ ਮੈਂ ਪੈਂਟ ਕਿਹਨੇ ਲੈ ਦੇਣਾ ਮੈਨੂੰ ਜਿੱਥੋਂ ਮਰਜ਼ੀ ਤੂੰ ਕਹਿ ਅੱਛਾ ਭੈਣ। ਉਹਨੂੰ ਤੇਰੇ 'ਚ ਕੀ ਐਸਾ ਨਜ਼ਰ ਆਇਆ ਮਤਲਬ ਸਾਨੂੰ ਤੇ ਦੱਸਣਾ ਵੀ ਉਹਨੇ ਕੀ ਕਸ਼ਿਸ਼ ਆ ਕਹਿੰਦੀ ਕਸ਼ਿਸ਼ ਆ ਤੇਰੇ 'ਚ ਹਾਂ ਡਿੰਪਲ ਪੈਂਦਾ ਯਾ ਹਾਂ ਹੈ ਉਸਤਾਦ ਜੀ ਕੋਈ ਕਸ਼ਿਸ਼ ਨਹੀਂ ਕੋਈ ਗੱਲਬਾਤ ਨਹੀਂ ਉਹ ਉਧਰ ਇਨਸਾਨੀ ਅਜ਼ਾਬ ਵੇਚਣ ਦਾ ਕੰਮ ਬਹੁਤ ਹੁੰਦਾ ਵਾ ਚਲੋ ਇਨਸਾਨੀ ਸਮਗਲਿੰਗ ਤੇ ਮੇਰੇ ਕਿਹੜਾ ਵੀ ਐਕਸਟਰਾ ਲੱਗੇ ਹੋਏ ਸਾਦਾ ਹੀ ਬੰਦਾ ਵਾ ਕਿੰਨੇ ਕੁ ਲਾ ਲੂਗੀ ਇੱਕ ਡੇਲਾ ਚਲਾ ਵੀ ਜਾਊਗਾ ਵੀਜ਼ਾ ਤੇ ਆਉਣ ਡਿਆ ਨਾ ਇੱਥੇ ਡੇਲਾ ਕਿੰਨੇ ਦਾ 1.5 ਲੱਖ ਦਾ ਉੱਥੇ 45 ਲੱਖ ਦਾ ਵੀਜ਼ਾ ਮਿਲਣ ਡਿਆ ਭਾਈ ਕੁੱਤਾ ਕੱਢ ਲੈਣਾ ਵਾ ਤੇ ਚਲੋ ਕੋਈ ਨਹੀਂ 2 ਕੁਰਤੇ ਕਾਹਦੇ ਵਾਸਤੇ ਆ ਅਗਰ ਇੱਕ ਨਿਕਲ ਵੀ ਜਾਏਗਾ ਦੂਜੇ ਦਾ ਕੰਮ ਕਰਨ ਡਿਆ ਉਹ ਸਦਾ ਪੱਥਰੀ ਵਾਲੇ ਕੱਢ ਲਵੇ ਨਹੀਂ ਕੱਢਣ ਤੋਂ ਬਾਅਦ ਉਹਨੇ ਰੱਖਣਾ ਵੀ ਨਹੀਂ ਨਾ ਚੀਜ਼ਾਂ ਕੱਢਣ ਤੋਂ ਬਾਅਦ ਤੇਰੀ ਕੀ ਤਰ੍ਹਾਂ ਵੀ ਚੀਜ਼ਾਂ ਤੇਰੀਆਂ ਕੱਢ ਕੇ ਤੇ ਤੈਨੂੰ ਕਹੇਗੀ ਹੁਣ ਮੈਂ ਤੇਰੀਆਂ ਚੀਜ਼ਾਂ ਕੱਢ ਲਈਆਂ ਹੁਣ ਤੂੰ ਇੱਥੇ ਰਹਿ ਤੇ ਹੁਣ ਤੂੰ ਮੇਰੇ ਕੋ ਕਰਨਾ ਹੀ ਫਾਰਗ ਉੱਥੋਂ ਤੇ ਉਹਨਾਂ ਨੇ ਤੈਨੂੰ ਗਵਰਨਮੈਂਟ ਨੇ ਚੁੱਕਣਾ ਵਾ ਉਹਨਾਂ ਨੇ ਚੁੱਕ ਕੇ ਤੈਨੂੰ ਇੱਥੇ ਸਿੱਟਣਾ ਇੱਥੇ ਉਹਨਾਂ ਨੇ ਐਸੇ ਸ਼ਹਿਰ 'ਚ ਸਿੱਟਾਂ ਲਾਉਣਾ ਲੈਂਡ ਕਰਨਾ ਜਿੱਥੇ 에어ਪੋਰਟ ਹੀ ਨਹੀਂ ਹੈ ਹੀ ਨਹੀਂ ਲਾਉਣਾ ਕਿੱਦਾਂ ਮੈਨੂੰ ਉੱਥੇ ਉਹ ਲਾ ਦੇਣਗੇ ਉਹਨਾਂ ਨੂੰ ਆਉਂਦਾ ਲਾਉਣਾ ਇਹ ਨਾ ਹੋਵੇ ਬੋਰਿਆਂ ਤੇ ਸੁੱਟੀ ਜਾਣਾ ਬਸ ਉਹ ਸਿੱਟ ਦੇਣਗੇ ਗੱਲ ਕਰਦਾ ਮਕਸਦ ਉਹ ਹੈ ਨਹੀਂ ਉੱਥੇ ਹੁਣ ਉਹ ਦੌਰ ਨਹੀਂ ਰਿਹਾ ਹੁਣ ਸਖਤੀ ਹੋਈ ਆ ਉੱਥੇ ਹਕੂਮਤ ਸਖਤ ਵਾ ਜਰਮਨੀ 'ਚ ਉਸਤਾਦ ਜੀ ਬਸ ਮੈਨੂੰ ਇਹ ਜਵਾਬ ਲੈ ਦਿਓ ਕਿ ਇਹਨੇ ਮੈਨੂੰ ਤੁਹਾਡੇ ਮਿਹਣੇ ਕਿਉਂ ਮਾਰੇ ਯਾਰ ਭਾਜੀ ਮੈਂ ਮਾਫੀ ਚਾਹੁੰਦਾ ਤੁਹਾਡੇ ਕੋਲੋਂ ਵੀ ਮਾਲਕਾਂ ਕੋਲੋਂ ਵੀ ਮੈਂ ਆਡੀਅנס ਦੇ ਕੋਲੋਂ ਮੈਂ ਸਭ ਕੋਲੋਂ ਮਾਫੀ ਚਾਹੁੰਦਾ ਵਾਂ ਤੇ ਮੈਂ ਅੱਗੇ ਤੋਂ ਕੰਮ ਨਹੀਂ ਕਰੂੰਗਾ ਤੁਸੀਂ ਜੋ ਮਰਜ਼ੀ ਕਰੋ ਤੁਸੀਂ ਦੁੱਧ ਦੇ ਧੁਲੇ ਆ ਤੁਸੀਂ ਅਯਾਸ਼ੋ ਇਸ਼ਰਤ ਵੀ ਕਰੋ ਹਰਚਾ ਕਰੋ ਅਸੀਂ ਕੁਛ ਨਾ ਕਰੀਏ ਅਸੀਂ ਘਰਾਂ 'ਚ ਜਾ ਕੇ 9 ਤੋਂ 11 ਸੌਂ ਜਾ ਕਰੀਏ ਇਹ ਮੈਨੂੰ ਸੁਣਾ ਰਿਹਾ ਨਹੀਂ ਤੁਹਾਨੂੰ ਕੁਛ ਨਹੀਂ ਸਤਾਈ ਤੁਹਾਨੂੰ ਨਹੀਂ ਤੁਸੀਂ ਮਾਫੀ ਉਹ ਮੈਨੂੰ ਕਹਿਣ ਡਿਆ ਹੋਰ ਮੈਨੂੰ ਕਹਿਣ ਡਿਆ ਮੈਂ ਤੁਹਾਡੀ ਗੱਲ ਕਰਦਾ ਭਾਜੀ ਤੁਹਾਡੇ ਹਾਲੇ ਵੀ ਕਲਿੱਪ ਮਸ਼ਹੂਰ ਚੱਲਣ ਡਏ ਆ ਇਹ ਬੇਗੈਰਤੀ ਦੀ ਜ਼ਿੰਦਗੀ ਹੈ ਕਿ ਪੈਸੇ ਦੇ ਖਾਤਰ ਉਸ ਚੰਦਰ ਕੀ ਸਾਡੀ ਭਰਜਾਈ ਵਿਚਾਰੀ ਇੰਨੀ ਚੰਗੀ ਹੈ ਉਸਤਾਦ ਜੀ ਉਹਦੇ ਨਾਲ ਧੋਖਾ ਕਰਨ ਉਹ ਲੱਗਾ ਧੋਖਾ ਮੈਂ ਕੀ ਕਰਤਾ ਭਾਜੀ ਮੈਂ ਕਦੇ ਆਰਟੀਫੀਸ਼ੀਅਲ ਦੇ ਵਰਪਾਤਾ ਉਹਨੂੰ ਮੈਨੂੰ ਕੱਢਣ ਦੀ ਜ਼ਿੰਦਗੀ ਕੱਢਣ ਦਿਓ ਉਸਤਾਦ ਜੀ ਧੋਖਾ ਤੇਰੇ ਵਾਲਦਾ ਨੇ ਕੀਤਾ ਤੇਰੀ ਬੇਗਮ ਦੇ ਨਾਲ ਧੋਖਾ ਵਾ ਹਾਂ ਸਿਰ ਦੇ ਪਿੱਛੇ ਦੇਖ ਤਾਂ ਕੀ ਸੀਗਾ ਹਾਂ ਇਹ ਧੋਖਾ ਸੀ ਆਹ ਧੋਖਾ ਸੀਗਾ ਆ ਨਿਊਟਰਲ ਇਦਾਂ ਹੀ ਗਿਆ ਕੋਈ ਸਿਰ ਲਾਇਆ ਤੂੰ ਤਾਂ ਸਿਰ ਹੀ ਜਿਹੜੀ ਮੋਟੀ ਤਾਰ ਵਾਲਾ ਲਾਇਆ ਸੀ ਵੀ ਨਜ਼ਰ ਨਾ ਆਵੇ ਕਿਤੇ ਓਏ ਸੋਹਣਿਆ ਇੱਧਰ ਜਦੋਂ 2 ਪੀਸ ਪਾ ਕੇ ਗਏ ਉਹ ਫੁੱਲਾਂ ਵਾਲੀਆਂ ਕੁੜੀਆਂ ਇੰਜ ਖਾਲੀ ਹੱਥੀ ਸੁੱਟੀ ਜਾ ਰਹੀਆਂ ਉਸਤਾਦ ਜੀ ਫੁੱਲ ਮੁੱਕ ਗਏ ਨਹੀਂ ਫੁੱਲ ਨਹੀਂ ਰੁਕ ਗਏ ਚੜਿਆ ਸੀ ਫੁੱਲ ਉਹਨੇ ਤਾਂ ਵੇਖਿਆ ਉਹਨਾਂ ਨੇ ਫੌਰਨ ਪਲੇਟਾਂ ਪਿੱਛੇ ਭੇਜੀਆਂ ਫੁੱਲ ਵਾਲੀਆਂ ਘਰ ਫ੍ਰਿਜ ਰੱਖੋ ਗੁਲਕੰਦ ਬਣਾਵਾਂਗੀਆਂ ਖਾਲੀ ਲਿਆਓ ਲਾਣਤ ਇੰਜ ਐ ਸੀਗਾ ਬੇਟਾ ਛੱਤ ਤੇ ਚੜ ਕੇ ਡਾਲਰਾਂ ਦੀ ਜਦੋਂ ਬਾਰਿਸ਼ ਕੀਤੀ ਨਾ ਮੇਰੇ ਭਰਾਵਾਂ ਨੇ ਪੂਰੇ ਇੱਕ ਵਾਰੀ ਥਰਤੱਲੀ ਮਚ ਗਈ ਸੀ ਡਾਲਰਾਂ ਦੀ ਇੱਟਾਂ ਚੁੱਕੀਆਂ ਵਾ ਪੂਰੀ ਕੰਧ ਖਾਲੀ ਕਰਤੀ ਆ ਕੁੜੀ ਦੇ ਪਿਓ ਨੇ ਇੱਟਾਂ ਵਰਸਾਈਆਂ ਤੁਹਾਡੇ ਪੂਰੀ ਬਰਾਤ ਤੇ ਇਹੀ ਨਾਨਕ ਸੀ ਸਾਰਿਆਂ ਦੇ ਤੇਰੇ ਵਰਗੇ ਮੇਰੇ ਵਿਆਹ ਤੇ ਉਸਤਾਦ ਜੀ ਪਰ ਜਿੱਧਰ ਦੇਗਾਂ ਦੀਆਂ ਲਾਈਨਾਂ ਨਹੀਂ ਸੀ ਲੱਗੀਆਂ ਉੱਧਰ ਛਾਪਰ ਫੜ ਕੇ ਬੈਠੇ ਸੀ ਫਾਇਰਿੰਗ ਤੋਂ ਡਰਦੇ ਨਹੀਂ ਸੀ ਅੱਗੇ ਆ ਰਹੇ ਇੰਨੀ ਫਾਇਰਿੰਗ ਸਾਡੀ ਸ਼ਾਦੀ ਤੇ ਮੇਰੀ ਬਹੁਤ ਫਾਇਰਿੰਗ ਹੋਈ ਸੀਗੀ ਸਿੱਧੀ ਲਾੜਿਆਂ ਨੂੰ ਹੋਣ ਦੀ ਤੱਟ ਲਾੜੇ ਘੁੰਮਦਾ ਕਿਤੇ ਉਹਨਾਂ ਨੂੰ ਦੇਖਦੇ ਸੀ ਲਾੜੇ ਦੀ ਸੱਜੀ ਬਣਾਤੀ ਆ ਬਾਹਰ ਦਾਰ ਸੀ ਮੈਂ ਇਹਨਾਂ ਗੱਲਾਂ ਤੋਂ ਇੰਪ੍ਰੈਸ ਹੋਣ ਵਾਲਾ ਨਹੀਂ ਮੇਰੇ ਦਿਲੋਂ ਦਿਮਾਗ 'ਚ ਉਹ ਯਾਰ ਜਿਹੜੀ ਘਰ ਬੈਠੀ ਉਹਦਾ ਕੀ ਕਸੂਰ ਹੈ ਇਹਨਾਂ ਦੱਸ ਦੇ ਹਾਂ ਉਸਤਾਦ ਜੀ ਇਹਨਾਂ ਦੇ ਰੌਲੇ 'ਚ ਮੇਰਾ ਵਿਆਹ ਯਾਰ ਉਹ ਬੈਠੀ ਰਵੇ ਮੈਂ ਉਹਨੂੰ ਕਦੋਂ ਕਹਿਣਾ ਵੀ ਚੱਕਰ ਲਾ ਯਾਰ ਇੱਧਰ ਕਰਾ ਨਾ ਜਿਹਨੂੰ ਲੋੜ ਆ ਇਹਦਾ ਕਰਾ ਉਹਦਾ ਆਪਣਾ ਜ਼ਨਾਨੀ ਵਰਗਾ ਮੂੰਹ ਆ ਉਹਦੇ ਬੰਦਾ ਲੱਭੀ ਯਾਰ ਤੂੰ ਆ ਹੁਣ ਅਸੀਂ ਆਹੋ ਕਿਸੇ ਦੇਖੋ ਪੀਏ ਜਾਂ ਮੁੰਡੇ ਦਾ ਵਿਆਹ ਕਰਨਾ ਤੇ ਅੱਲਾ ਮਾਫੀ ਨਾ ਇਹ ਤਾਂ ਟਿਕਟੋਕ ਬਣਾਉਣਾ ਮੈਂ ਖੁਸਰੇ ਵਾਲਾ ਡਾਂਸ ਕਰਾ ਕੇ ਚੱਲਦੀ ਕੁਬਰੀ ਹੈ ਯਾਰ ਬਾਲਾ ਉਸਤਾਦ ਜੀ ਇਜਾਜ਼ਤ ਦਿੱਤੀ ਜਾਵੇ ਮੇਰੀ ਸੁਣੋ ਗੱਲ ਸੀਰੀਅਸਲੀ ਉਸਤਾਦ ਜੀ ਇਹ ਹਰ ਬੰਦੇ ਦਾ ਹੱਕ ਵਾ ਹਰ ਬੰਦੇ ਦਾ ਰਾਈਟਸ ਆ ਓਏ ਉਹ ਜਿਸ ਬੰਦੇ ਦਾ ਹੱਥ ਨਹੀਂ ਨਾ ਲੇਕਿਨ ਪੈਂਦਾ ਪਹਿਲੇ ਹਿਊਮਨ ਰਾਈਟ ਹੋਊਗਾ। ਪੂਰੇ ਕਰੋ ਆਪਣੇ ਪਿਛਲੇ ਜਿਹੜੇ ਵਾਈਫ ਦੇ ਮੈਂ ਪੂਰੇ ਹਕੂਕ ਕੀਤੇ ਵੀ ਕਿਤੇ ਇੱਕ ਤੋਂ ਰਹਿ ਵੀ ਗਏ ਨਾ ਮੈਂ ਕਰ ਦੂੰਗਾ ਸਾਲ ਬਾਅਦ ਕਿਹੜੇ ਹਕੂਕ? ਕਿਤੇ ਰਿਲੇਟਰ ਨਹੀਂ ਡਈ ਉਹ ਵੀ ਮੇਰੇ ਹਕੂਕ ਰਹਿ ਗਏ ਮਿੱਠੇ ਸਵੇਰੇ ਉਹ ਨਾਸ਼ਤੇ ਤੋਂ ਬੈਠੀ ਸੀ ਵਿਚਾਰੀ ਤਾਂ ਜੀ ਦੇਖੋ ਨਾ ਜਿਸ ਬੰਦੇ ਦਾ ਹੱਥ ਨਹੀਂ ਨਾ ਪੈਂਦਾ ਉਹ ਬੰਦਾ ਅੱਜ ਕੱਲ ਇਸ਼ਕ ਨਹੀਂ ਕਰਦਾ ਨਹੀਂ ਗਲਤ ਗੱਲ ਤੂੰ ਵਿਸ਼ਵਾਸਘਾਤ ਕਰ ਰਹੇ ਹੋ ਉਸਤਾਦ ਜੀ ਤੇ ਆਪਣੇ ਬੱਚੇ ਨਾਲ ਆਪਣੀ ਬੀਵੀ ਨਾਲ ਉਹਨਾਂ ਕੋਲੋਂ ਇਜਾਜ਼ਤ ਲੈਣ ਤੋਂ ਬਗੈਰ ਤੂੰ ਕੁਝ ਕਰ ਨਹੀਂ ਸਕਦਾ ਉਹ ਭਾਜੀ ਮੈਨੂੰ ਇਜਾਜ਼ਤ ਮੈਂ ਵੱਢ ਦਊਂਗਾ ਅੱਛਾ ਜੀ ਚਲੋ ਫਿਰ ਵੱਢ ਲਓ ਭਾਈ ਜਰਮਨੀ ਚਲ ਗਈ ਅਗਲੀ ਇਹ ਤੇਰਾ ਕਿੱਦਾਂ ਬਣਿਆ ਕਿੱਦਾਂ ਉਹਦੇ ਨਾਲ ਸੈਟ ਮਾਜ਼ਰਤ ਨਾਲ ਮੈਂ ਉਸਤਾਦ ਜੀ ਤੁਹਾਨੂੰ ਦੱਸਾਂ ਤੇਜ਼ੀ ਕਿਹਨੂੰ ਕਹਿੰਦੇ ਨੇ ਕਿਹਨੂੰ ਕਹਿੰਦੇ ਨੇ ਉਹੀ ਉਹਨੂੰ ਹੀ ਕਿਹੜੀ ਉਹੀ ਤੇਜ਼ੀ ਪਤਾ ਕਿਹਨੂੰ ਕਹਿੰਦੇ ਨੇ ਜਿਹੜੇ ਆਂਦੇ ਨੇ ਕਮੈਂਟਸ ਇਹ ਕਮੈਂਟਸ ਤੇ ਜਾ ਕੇ ਉਹਨਾਂ ਨੂੰ ਰਿਪਲਾਈ ਕਰਦੇ ਨੇ ਜ਼ਿੰਦਗੀ 'ਚ ਨਹੀਂ ਕੀਤਾ ਕਦੀ ਰਿਪਲਾਈ ਰਿਪਲਾਈ ਕਰਦੇ ਨੇ ਅਕਸਰ ਕਮੈਂਟਸ 'ਚ ਕਹਿ ਦਿੰਦੇ ਨੇ ਫੇਸਬੁੱਕ ਤੇ ਇੰਸਟਾ ਫੇਸਬੁੱਕ ਨਹੀਂ, ਨਹੀਂ, ਉਸਤਾਦ ਜੀ, ਮੈਂ ਤੁਹਾਨੂੰ ਦੱਸਦਾ ਰੌਲਾ ਕੀ ਪਿਆ। ਉੱਥੇ ਨੰਬਰ ਰਿਪਲੇਸ ਹੁੰਦੇ ਨੇ ਆਹ ਭਾਈ ਉੱਥੇ ਨਹੀਂ। ਤਲਕ ਬਣਦੇ ਨੇ ਤੇ
अगर कोई कह देता ना कि हाँ कुछ चाहिए आपको, ना 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 अल्लाह का दिया शुक्र शुक्र शुक्रिया। ਬਾਜੀ ਮੈਂ ਦੱਸਦਾ 27 ਮਹੀਨੇ ਪਹਿਲਾਂ ਤੁਸੀਂ ਸ਼ੋ ਅਪਲੋਡ ਕੀਤਾ ਸੀ ਜਿਸ 'ਚ ਮੇਰੀ ਕਬੱਡੀ ਵਾਲੀ ਤਸਵੀਰ ਤੁਸੀਂ ਵਾਇਰਲ ਕੀਤੀ। ਉਹਨੇ ਤਸਵੀਰ ਤੇ ਕਮੈਂਟਸ ਕੀਤਾ ਕਹਿੰਦੀ नीचे से जूसा टाइगर श्रॉफ वाला, फेस ऊपर से मिठे वाला, ਐਨ ਥੱਲੇ ਕਮੈਂਟਸ ਕੀਤਾ। ਮੈਂ ਕਹਿੰਦੀ ਸਾਰਾ ਰੀਜਨਲ ਮੈਂ ਹੀ ਹੂੰ। ਉਹ ਤੋਂ ਵੀ ਗੱਲ ਟੁਰੀ ਹੈ। ਦੇਤਾ ਜਵਾਬ। ਉਹਨੇ ਮੈਨੂੰ ਕਿਹਾ ਕਿ ਨਹੀਂ ਉੱਤੋਂ ਤੁਸੀਂ ਫੇਸ ਆਪਣਾ ਲਾਇਆ, ਥੱਲੇ ਜਿਸਮ ਸਾਰਾ ਟਾਈਗਰ ਸ਼ਰਫ ਵਾਲਾ। ਮੈਂ ਤੁਸੀਂ ਹਾਂਜੀ ਅੱਛਾ ਤੁਸੀਂ ਵੀ ਕਹਿਣ ਲੱਗ ਪਏ ਤੁਸੀਂ, ਮੈਂ ਕਹਿੰਦਾ ਸਾਰਾ ਮੈਂ ਹੀ ਹਾਂ। ਹੈ ਕਿੱਥੇ ਦੀ ਆ ਉਹ? ਜਰਮਨੀ ਦੀ। ਨਹੀਂ ਪਿੱਛੋਂ ਕਿੱਥੇ ਦੀ ਐ ਧਰੌੜਾ ਦੀ ਹੈ ਜੀ। ਅੱਛਾ ਲੇਕਿਨ ਉਸਤਾਦ ਜੀ ਸਾਡੇ ਅਦਾਰੇ ਦੇ ਥਰੂ ਗੱਲਬਾਤ ਚੱਲੀ। ਚਲੋ ਆ ਓਏ ਅਦਾਰਾ ਕਿਹੜਾ ਇੱਥੇ ਬੜਾ ਕਿਤੇ ਆਦਮ ਜੀ ਸੋਰਜ ਪੈਣ ਡਈ। ਅਦਾਰਾ ਵਿਚੋਲਾ ਵਾ ਇਸ ਗੱਲ ਦੇ ਵਿੱਚ। ਜਿਹੜੀ ਅਦਾਰੇ ਦੇ ਬੰਦਾ ਵਾ, ਇਹਨੂੰ ਤੈਨੂੰ ਮਿੱਠਾ ਪੁਰੀ ਹੈ, ਤੂੰ ਬਣਿਆ ਇੱਥੋਂ ਕਮੈਂਟ ਤੈਨੂੰ ਆਏ ਇੱਥੋਂ। ਚਲੋ ਭਾਜੀ ਮੈਨੂੰ ਜਾਊਂਗਾ ਨਾ ਗੇਮ ਨਾ ਸੈੱਟ ਕਰ। ਇੱਥੋਂ ਜੋ ਮੈਂ ਨਿਕਲੂੰਗਾ ਨਾ ਮਿੱਠੇ ਪੂਰੀ ਵਾਲੇ ਕੱਪੜੇ ਲਾ ਜਾਊਂਗਾ। ਸਹੀ ਆ, ਮੈਂ ਵਿੱਚੋਂ ਸਾਇਦ ਬਣ ਕੇ ਨਿਕਲੂੰਗਾ। ਫੇ ਠੀਕ ਆ, ਕਲੀ ਸਾਇਦ ਦਾ ਚਿੜਾ ਲੈ ਕੇ ਬਾਹਰ ਚੱਲ ਜਾਾਂਗੇ। ਉਹਨੂੰ ਉਸਤਾਦ ਜੀ ਫੋਨ ਤੇ ਕਹਿ ਰਿਹਾ ਮੈਂ ਤੇ ਇਸ ਫੀਲਡ ਦਾ ਬੰਦਾ ਹੀ ਨਹੀਂ, ਮੈਂ ਤੇ ਚੈਂਬਰ ਆਫ ਕਾਮਰਸ ਚ ਨਾ ਸਟਾਕ ਮਾਰਕੀਟ ਚ। ਉਹਨੂੰ ਦੱਸ ਰਿਹਾ ਉਹ ਸਟਾਕ ਇੱਕ ਤੇ ਹਰ ਜਗ੍ਹਾ ਇਹਨੂੰ ਦੱਸਣਾ। ਕੀਤਾ ਵਾ 1300 ਰੁਪਇਆ ਸਟਾਕ 'ਚ ਤੂੰ ਪਾਇਆ ਤਾਂ ਉਸ ਤੋਂ ਬਾਅਦ ਪੂਰੀ ਜਾਨ ਖਾਲੀ ਸਾਡੀ ਸਟਾਕ ਜੀ ਅਸਿਸਟੈਂਟ ਮੈਨੇਜਰ ਰਿਹਾ ਮੈਂ ਅਲਹਮਦੁਲਿਲਾ। ਇਹਦੀ ਚੋਟੀ ਦਾ ਜ਼ੋਰ ਲਾਇਆ ਵਾ ਹਰ ਤਰੀਕੇ ਦਾ। ਮੇਰਾ ਤਾਂ 24 ਘੰਟੇ ਫੋਨ ਸੀ ਪਤਾ ਤਾਂ ਨਾਲੇ ਹਾਂ ਕੰਮ ਤਾਂ ਕਿੰਨੀ ਉਹ ਤਾਂ ਬਿਟਕੋਇਨ ਕਿੰਨੇ ਦਾ ਸੀ ਜਦੋਂ ਤੂੰ ਸਟਾਕ? ਬਿਟਕੋਇਨ ਅਸੀਂ ਕਰਦੇ ਹੁੰਦੇ ਸੀ। ਬਿਟਕੋਇਨ ਦਾ ਮੇਰਾ ਖਿਆਲ ਤਕਰੀਬਨ ਹੈ ਸੀ ਕੋਈ 0.011 ਰੁਪਏ ਦਾ ਸੀਗਾ। ਇਹ ਉਸਤਾਦ ਜੀ ਫਿਟ ਕੁਇਨ ਦਾ ਕਰਦੇ ਸੀ। ਉਦੋਂ ਤੂੰ ਇੱਕ ਬਿਟਕੋਇਨ ਲੈ ਲੈਂਦਾ ਨਾ। ਮੈਨੂੰ ਬੜੇ ਮਸ਼ਵਰੇ ਦਿੱਤੇ ਲੇਕਿਨ ਮੈਂ ਉਦੋਂ ਫਸ ਗਿਆ ਦੂਜੇ ਸ਼ੇਅਰਾਂ ਦੇ ਵਿੱਚ। ਮੈਂ ਐਂਗਰੋ ਲੈ ਲਿਆ, ਮੈਂ ਆਦਮ ਜੀ ਲੈ ਲਿਆ, ਲੇਕਿਨ ਉਹ ਮੇਰਾ ਅਲਹਮਦੁਲਿਲਾ ਉਹ ਮਿਲਦਾ ਨਾ 800-900 ਰੁਪਏ 'ਚ ਉਹੀ ਮਿਲਦੇ ਆ। 800 ਚ ਨਹੀਂ ਆਉਂਦੇ। ਆਦਮ ਜੀ ਇੰਸ਼ੋਰੈਂਸ ਉਦੋਂ 40-45 ਰੁਪਏ ਦਾ ਸੀਗਾ। ਐਂਗਰੋ ਦਾ 350 ਰੁਪਏ ਦਾ ਸੀਗਾ। ਕਿੰਨੇ ਲਏ ਸੀ ਤੂੰ? ਮੈਂ 1000 ਸ਼ੇਅਰ ਐਂਗਰੋ ਲਏ 3.5 ਲੱਖ ਰੁਪਏ ਦਾ। ਝੂਠ। ਉਹ ਯਾਰ ਮੇਰੀ ਥੋੜਾ ਗੱਲ। ਅੱਛਾ 3.5 ਤਨਖਾਹ ਤੇਰੀ ਉੱਥੇ ਕਿੰਨੀ ਸੀ? 12,000 ਉੱਥੇ 32,500 ਜਾਂਦੇ ਆ। 12,000 ਸੀ। ਆਫਿਸ ਬॉय ਸੀ ਉਸਤਾਦ ਜੀ, ਟੀ ਬॉय ਨਹੀਂ ਬੈਲ ਤੇ ਆਉਂਦਾ। ਤੁਹਾਨੂੰ ਅੱਗੇ ਵੀ ਪਤਾ ਹੀ ਆ। ਉਹ ਭਾਈ ਮੈਂ ਆਪਣਾ ਕੈਰੀਅਰ ਨੂੰ ਨਾ ਛਪਾਉਣਾ ਨਹੀਂ ਚਾਹੀਦਾ ਉਸਤਾਦ ਜੀ। ਮੈਂ ਪਹਿਲੇ ਟੀ ਬॉय ਗਿਆ ਸੀਗਾ ਲੇਕਿਨ ਉਹਨੇ ਮੇਰੀ ਕਾਬਲੀਅਤ ਦੇਖੀ। ਉਹਨੇ ਦੇਖਿਆ ਬੱਚਾ ਤੇਜ਼ ਆ, ਤੇਰਾ ਬੱਚਾ ਐਕਟਿਵ ਆ। ਮੈਂ ਗੱਲਾਂ ਬੜ ਕੇ ਕਰਦਾ ਸੀ। ਉਹਨਾਂ ਨੇ ਕਿਹਾ ਮੈਂ ਇਹਨੂੰ ਇੱਕ ਦਿਨ ਮੈਂ ਪਹਿਲੇ ਜਿੱਥੇ ਗਿਆ ਨਾ ਮੈਨੂੰ ਬੌਸ ਕਹਦੇ ਸਾਜਿਦ ਮੈਂ ਟੀ ਬॉय ਗਿਆ ਕਹਿੰਦੇ ਮੈਂ ਪੜਾ ਨਾ ਉੱਥੇ ਐ ਚਿਹਰੇ ਚੱਪਲ ਪਾਈ ਗਈ ਤੇ ਆਪਣੇ ਭਰਾ ਚਿਹਰਾ ਦੀ ਬੋਸ ਗਈ। ਉਹਦਾ ਸੂਟ ਥੱਲੋਂ ਚਿੱਟੀ ਸਲਵਾਰ ਤੇ ਸਾਈਕਲ ਤੇ ਗਿਆ ਤੇ ਸਾਫ ਐਜ ਕਰਕੇ ਲਵੇਟਿਆ ਹੋਇਆ ਐ ਚਿੜੀ ਵਰਗਾ ਬੂ। ਉਹਨੂੰ ਕਹਿੰਦੇ ਆਪ ਬੇਟਾ ਬਰਫ ਲੈ ਕੇ ਆਏ। ਮੈਂ ਕਿਹਾ ਨਹੀਂ ਸਰ ਤੁਸੀਂ ਸਿਰਫ ਬੁਲਾਇਆ ਸੀ। ਮੈਂ ਤਾਂ ਹੁਣ ਉੱਥੇ ਗਿਆ ਸੀਗਾ ਅਕਾਊਂਟਸ ਦਾ ਕਰਨ, ਲੇਕਿਨ ਕਹਿੰਦਾ ਫਿਲਹਾਲ ਸਾਡੇ ਕੋਲ ਟੀ ਬॉय ਹੈ ਨਹੀਂਗਾ, ਤੁਸੀਂ ਉਹ ਕਰੋ ਫਿਰ ਅਸੀਂ ਦੇਖਿਆ ਅਗਰ ਤੁਹਾਡੀ ਕਾਬਲੀਅਤ। ਮੈਂ ਕਿਹਾ ਠੀਕ ਹੈ ਕੋਈ ਮਸਲਾ ਨਹੀਂ। ਹੁਣ ਮੈਂ ਆਪਣੀ ਮਸਲੇ ਮੋਬਾਈਲ ਤੇ ਲੱਗਾ। ਮੈਨੂੰ ਕਹਿੰਦਾ ਚਾय ਲੈ ਕੇ ਆਓ। ਮੈਂ ਕਿਹਾ ਕੀ ਗੱਲ ਕਿਤੇ ਵੈਗਨ ਕੱਢਣੀ ਆ? ਮੈਂ ਤਾਂ ਹਰੇ ਮੈਂ ਕਿਹਾ ਸੌਰੀ ਸਰ ਮੈਂ ਭੁੱਲ ਗਿਆ ਕਿ ਮੈਂ ਟੀ ਬॉय ਆ। ਮੈਂ ਹੁਣੇ ਫੌਰਨ ਚਾਹ ਲੈ ਕੇ ਆਇਆ ਤੇ ਚਾਹ ਵੀ ਮੈਂ ਲੈ ਕੇ ਤੇ ਉਬਲਿਆ ਪਾਣੀ ਐ ਬਿਲਕੁਲ ਹਾਨ ਹੋ ਰਿਹਾ ਟੀ ਬਿਨਾ ਪੱਤੀ ਮੈਂ ਟੀ ਪੈਕ। ਮੈਨੂੰ ਕੀ ਪਤਾ ਮੈਂ ਚਮਚ ਨੂੰ ਵੇਚ ਕੇ ਐਂ ਕਰਕੇ ਐ ਘੁੱਟਣਾ ਸੀ। ਮੈਨੂੰ बॉस ने ਦੱਸਿਆ हेड ने कि ऐसे बेटा चाय बनाते हैं तुम जो लेके आते हो वो गरारे वाली होती है वो नहीं पीने वाली होती है। ऐसे बना के ये टीस्पून पाने ये इतने टीस्पून पाने ਤੇ ਮੈਨੂੰ ਪਤਾ ਕਿੱਥੇ ਚਾਹ ਦਾ ਵੀ ਐ। ਉਸਨੇ ਕਹਾ ਬੇਟੇ ਏਸੀ ਔਨ ਕਰ ਦੋ। ਐ 2 ਵਾਰੀ ਟੀ ਮੈਂ ਕਿਹਾ ਔਨ ਤੇ ਉਹ ਬੰਦ ਵਾ। ਹੁਣ ਉਹ ਮਾਰਕੀਟ ਹੈ ਸਟਾਕ ਮਾਰਕੀਟ ਇਦਾਂ ਦਾ ਵੀ ਤੁਸੀਂ ਧਿਆਨ ਨਹੀਂ ਹਟਾਉਣਾ, ਤੁਸੀਂ ਫੌਰਨ ਆਪਣਾ ਆਰਡਰ ਲਾਉਣਾ ਹੁੰਦਾ। ਉਹ ਬੇਟਾ ਇਹ पीछे से एसी नहीं चला। मैं कहा सर फुल चलन दिया, मैं 16 से किया। तो मैं वो मिट्टे लान थे एसी तो बंद पे पे कितना चला। अब क्या किया? मैं कहा सॉरी सर अब ऑन किया भेजा नहीं था। मैं कहा नहीं सर है भी ਮਿੱਠੇ ਲੈਪਟਾਪ ਤੇ ਤੂੰ ਲਗਾ ਹੁੰਦਾ ਸੀ ਨਾ? ਉਹ ਨਹੀਂ ਯਾਰ ਉਹ ਲੱਗਾ ਹੁੰਦਾ ਮੇਰੇ ਸੀ ਕਿਤੇ ਨਾ। 9 ਪਤੇ ਆ ਵੇਖ ਤਾਂ ਤੁਸੀਂ ਭਾਈ। ਉਹ ਲੱਗਾ ਹੁੰਦਾ ਸੀ ਨਾ, ਉਹ ਲੈਪਟਾਪ ਤੇ ਲੱਗਾ ਹੁੰਦਾ ਇਹ ਕੁਲਚੀਆਂ 'ਚ ਐ ਕਰਦਾ ਹੁੰਦਾ। ਇਹ ਤੰਦੂਰ ਦੇਖ ਲੋ ਤਾਂ ਤੂੰ ਐ ਲੱਗਦਾ ਲੈਪਟਾਪ ਰੱਖਿਆ ਕੇ। ताजी एक मिनट जी 1 महीने 5-7 दिनों बाद बॉस ने आपके ऐसी साइज बेटा आपने सिस्टम पे बैठा करना है, आपने ऑर्डर लगाया करने हैं, आपने स्टेटमेंट निकाला करनी है। ਆਰਡਰ ਕਿਹੜੇ ਲਗਾਉਂਦਾ ਸੀ यार Order बाय किया था? बाय से ਉਹ ਲਾ 3 ਨੰਬਰ ਟੇਬਲ ਤੇ ਮਟਰ ਕੀਮਾ ਲਾਵੇ। ਆਰਡਰ ਲਾ ਉਹਦਾ। ਨਹੀਂ ਬਾਇੰਗ ਸੇਲ ਹੁੰਦਾ ਨਾ, ਸੇਲ ਪਰਚੇਜ਼ ਵੀ 1000 ਸ਼ੇਅਰ ਲੈ ਲਿਆ ਨੂੰ ਫੌਰਨ ਵੇਚਣਾ ਤੁਸੀਂ ਵਾਰੇ ਸਮਝ ਕੇ ਮੈਂ ਓਕੇ ਜੀ ਚਲੋ ਜੀ ਭਾਜੀ ਚਲੋ ਜੀ ਅਗਲੇ ਸ਼ੋਅ 'ਚ ਤੁਸੀਂ ਭਾਜੀ ਉਹ ਬਣਨਾ ਵਾ ਜਿੰਨ। ਸਹੀ। ਉਸ ਤੋਂ ਅਗਲੇ 'ਚ ਖੁਸਰਾ। ਉਹਨੇ ਮਨਾ ਕੀਤਾ ਨਾ ਨਹੀਂ ਬਣਨਾ। ਉਹ ਮੈਂ ਓਏ ਬਣਵਾ ਉਹ ਕੀ ਹੈ ਯਾਰ ਜੇ ਫੇਰ ਕੀ ਚਲੋ ਠੀਕ ਹੈ, ਕਰਤਾ ਠੀਕ ਹੈ। ਉਸਤਾਦ ਜੀ ਨਾਲੇ ਮੇਰਾ ਦਿਲਜ਼ਾਰੀ ਕਰਦੇ ਰਹਿੰਦੇ 2 ਵਿਆਹ ਤੇ ਮੈਂ ਇੱਕ ਵੀ ਨਹੀਂ ਵਿਆਹ। ਕਰਦੇ ਤੇਰਾ ਵੀ ਹਿਸਾਬ ਲਾਉਣੇ। ਤੁਹਾਨੂੰ ਮੈਂ ਮਿੱਠਾ ਜੀ ਦੋਸਤੀ ਇਹ ਉਹ ਸਾਰਾ ਕੁਝ ਕਰੋ ਲੇਕਿਨ ਨਸਲ ਵੇਖ ਕੇ ਕਰੋ। ਚਲੋ ਜੀ ਮੇਰਾ ਦੋਸਤ ਆ ਉਸਤਾਦ ਜੀ, ਉਹ ਨਾ ਬਿਹਾੜੀ ਤੋਂ ਲਹਿੰਗਾ ਲੈ ਕੇ ਆਉਂਦਾ ਭਰਾ ਵਾਸਤੇ, ਉਹ ਮੈਨੂੰ ਲੈ ਕੇ ਯਾਰ ਓਕੇ ਚਲੋ ਅੱਲਾ ਖੈਰ ਕਰੇ। ਬਣਾਈ ਤੇ ਬਾਹਰ ਜਾਣਾ ਬਗੈਰ ਤੇ।